ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ। ਨਾਲ ਦੀ ਨਾਲ ਸਾਈਡ ਬੈਂਡ ਵਾਲੇ ਜਿਹੜੇ ਰੇਡੀਓ ਸਟੇਸ਼ਨ ਘਰਾਂ ਦੇ ਵਿੱਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਸਟਾਕਟਨ, ਟ੍ਰੇਸੀ, ਮੋਡੈਸਟੋ ਅਤੇ ਮਰਸਡ। ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਆਪਾਂ ਦੋਨੋਂ ਜਾਣੇ ਪੰਜਾਬੀ ਰੇਡੀਓ USA ਦਾ ਜਿਹੜਾ ਫ੍ਰਿਜ਼ਨੋ ਵਾਲਾ ਸਟੂਡੀਓ ਆ, ਉੱਥੋਂ ਤੁਹਾਨੂੰ ਲਾਈਵ ਜਿਹੜਾ ਪ੍ਰੋਗਰਾਮ ਆ ਸਪੈਸ਼ਲ ਇਮੀਗ੍ਰੇਸ਼ਨ ਵਾਲਾ ਹੁੰਦਾ ਸ਼ਨੀਚਰਵਾਰ ਨੂੰ, ਉਹ ਤੁਹਾਡੇ ਲਈ ਹਾਜ਼ਰ ਕਰ ਰਹੇ ਆ। ਤੇ ਅੱਜ ਸਤੰਬਰ ਦੀ 14 ਤਰੀਕ ਆ ਤੇ ਦਿਨ ਜਿਹੜਾ ਆ ਉਹ ਸ਼ਨੀਚਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500 ਦੇ ਉੱਤੇ। ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਖਬਰਾਂ ਦੇ ਉੱਤੇ ਜਿਹੜੀ ਆਪਾਂ ਉਹ ਨਜ਼ਰ ਬਣਾਵਾਂਗੇ। ਸਭ ਤੋਂ ਪਹਿਲਾਂ ਕੁਝ ਕੁ ਅਹਿਮ ਖਬਰਾਂ ਜਿਹੜੀਆਂ ਚੱਲ ਰਹੀਆਂ ਵਿਸ਼ਵ ਦੇ ਵਿੱਚ ਅਤੇ ਅਮਰੀਕਾ ਦੀਆਂ, ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਅਤੇ ਉਸ ਤੋਂ ਮਗਰੋਂ ਫਿਰ ਆਪਾਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਅਹਿਮ ਜੋ ਕੁਛ ਵੀ ਅਪਡੇਟਸ ਚੱਲ ਰਹੀਆਂ ਆ, ਉਸ ਦੇ ਬਾਰੇ ਜਿਹੜੀਆਂ ਆਪਾਂ ਤੁਹਾਨੂੰ ਜਿਹੜੀਆਂ ਜਾਣਕਾਰੀਆਂ ਉਹ ਸਾਂਝੀਆਂ ਕਰਾਂਗੇ। ਸੋ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਅਤੇ ਹਰਜੋਤ ਸਿੰਘ ਜੀ, ਸਭ ਤੋਂ ਪਹਿਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਸਾਊਦੀ ਅਰੇਬੀਆ ਨੇ ਕਹਿੰਦੇ ਆਪਣੀ ਜਿਹੜੀ ਆਇਲ ਪ੍ਰੋਡਕਸ਼ਨ ਆ ਉਹ ਅਚਨਚੇਤੇ ਹੁਣ ਜਿਹੜੀ ਤੇਲ ਕੱਢਣਾ ਆ ਉਸ ਨੂੰ ਘਟਾ ਕੇ ਅੱਧਿਆਂ ਜਿਹੜਾ ਉਹ ਕਰ ਦਿੱਤਾ ਆ। ਇੱਕ ਡਰੋਨ ਹਮਲਾ ਹੋਣ ਤੋਂ ਬਾਅਦ ਦੇ ਵਿੱਚ ਸਾਊਦੀ ਅਰੇਬੀਆ ਦੇ ਦੁਆਰਾ ਇਹ ਇੱਕ ਵੱਡਾ ਫੈਸਲਾ ਆ ਉਹ ਲਿਆ ਗਿਆ ਆ। 5 ਮਿਲੀਅਨ ਬੈਰਲ ਕਰੂਡ ਆਇਲ ਪ੍ਰੋਡਕਸ਼ਨ ਦੀ ਜਿਹੜੀ ਆ ਪ੍ਰੋਡਕਸ਼ਨ ਆ, ਉਸ ਨੂੰ ਹੁਣ ਉਸ ਦੇ ਉੱਤੇ ਜਿਹੜੀ ਕਹਿੰਦੇ ਆ ਵੀ ਇੰਪੈਕਟ ਆ ਉਹ ਹੋਵੇਗਾ। 5% ਤਕਰੀਬਨ ਵਿਸ਼ਵ ਦਾ ਜਿਹੜਾ ਰੋਜ਼ਾਨਾ ਦਾ ਤੇਲ ਦਾ ਉਤਪਾਦਨ ਆ, ਇਹ ਕਰੂਡ ਆਇਲ ਕੱਚਾ ਤੇਲ ਆ, ਉਹ ਇੱਥੋਂ ਨਿਕਲਦਾ ਆ ਅਤੇ ਉਸ ਦੇ ਉੱਤੇ ਜਿਹੜਾ ਉਹ ਅਸਰ ਪੈਣ ਜਾ ਰਿਹਾ। ਕਹਿੰਦੇ ਸ਼ਨੀਚਰਵਾਰ ਨੂੰ ਤੜਕੇ ਉੱਥੇ ਦੇ ਸਮੇਂ ਦੇ ਮੁਤਾਬਕ ਸਾਊਦੀ ਅਰਾਮਕੋ ਕਰਕੇ ਜਿਹੜੀ ਕੰਪਨੀ ਹੈਗੀ ਆ, ਉਹਨਾਂ ਦੇ ਦੁਆਰਾ ਉਹਨਾਂ ਦੇ ਇੱਕ ਸਾਈਟ ਦੇ ਉੱਤੇ ਇੱਕ ਕਹਿੰਦੇ ਆ ਨੰਬਰ ਆਫ ਡਰੋਨਸ ਦੇ ਦੁਆਰਾ ਹਮਲਾ ਕੀਤਾ ਗਿਆ। ਯਮਨ ਦੇ ਹੌਥੀ ਰੈਬਲਸ ਆ, ਉਹਨਾਂ ਦੇ ਦੁਆਰਾ ਇਸ ਹਮਲੇ ਦੀ ਜ਼ਿੰਮੇਵਾਰੀ ਜਿਹੜੀ ਉਹ ਲਈ ਗਈ ਹੈ। ਵਾਲ ਸਟਰੀਟ ਜਰਨਲ ਨੇ ਇਹ ਜਿਹੜੀ ਆ ਜਾਣਕਾਰੀ ਆ ਸਾਰਿਆਂ ਦੇ ਨਾਲ ਜਿਹੜੀ ਉਹ ਸਾਂਝੀ ਕੀਤੀ ਆ। ਸੋ ਹਰਜੋਤ ਸਿੰਘ ਜੀ, ਇਸ ਦੇ ਨਾਲ ਦੋ ਚਾਰ ਚੀਜ਼ਾਂ ਜਿਹੜੀਆਂ ਹੋਣਗੀਆਂ। ਇੱਕ ਤਾਂ ਯਮਨ ਦੇ ਉੱਤੇ ਜਿਹੜਾ ਸਾਊਦੀ ਅਰੇਬੀਆ ਦੇ ਦੁਆਰਾ ਅਟੈਕ ਆ ਉਹ ਵਧਾਏ ਜਾ ਸਕਦੇ ਆ, ਅਤੇ ਉਹ ਓਵਰਆਲ ਜਿਹੜਾ ਤੇਲ ਦੀ ਕੀਮਤ ਦੇ ਵਿੱਚ ਜਿਹੜਾ ਆ ਉਹ ਵਾਧਾ ਦੇਖਿਆ ਜਿਹੜਾ ਉਹ ਜਾ ਸਕਦਾ। ਚਾਹੇ 5% ਜਾਂ ਕੋਈ ਜ਼ਿਆਦਾ ਨਹੀਂ ਹੈਗਾ ਹੁੰਦਾ ਵਿਸ਼ਵ ਦੀ ਜਿਹੜੀ ਉਤਪਾਦਨ ਦੇ ਉੱਤੇ, ਪਰ ਇਹਨਾਂ ਨੂੰ ਜਿਹੜਾ ਇੱਕ ਮੌਕਾ ਮਿਲ ਜਾਊਗਾ ਤੇਲ ਦੀਆਂ ਜਿਹੜੀਆਂ ਕੀਮਤਾਂ ਆ ਉਹ ਵਧਾਉਣ ਦਾ। ਅਤੇ ਬਹੁਤ ਸਾਰੇ ਲੋਕ ਇਸ ਨੂੰ ਕਈ ਵੱਖੋ ਵੱਖਰੀ ਜਿਹੜੀ ਨਜ਼ਰਾਂ ਦੇ ਨਾਲ ਇਸ ਨੂੰ ਦੇਖ ਰਹੇ ਆ। ਵੀ ਇਹ ਵੀ ਕਈ ਤਾਂ ਇਹ ਵੀ ਇੱਥੋਂ ਦਾ ਕਹਿ ਰਹੇ ਆ ਵੀ ਸਾਊਦੀ ਅਰੇਬੀਆ ਵਾਲਿਆਂ ਨੇ ਖੁਦ ਹੀ ਆਪ ਹਮਲਾ ਕਰਕੇ ਯਮਨ ਵਾਲਿਆਂ ਦਾ ਜਿਹੜਾ ਆ ਉਹ ਜਿਹੜਾ ਨਾਮ ਜਿਹੜਾ ਜਾਂ ਲਵਾਤਾ, ਜਾਂ ਉਹਨਾਂ ਤੋਂ ਕਹਿਤਾ ਵੀ ਤੁਸੀਂ ਲੈ ਲਓ ਜ਼ਿੰਮੇਵਾਰੀ, ਤਾਂ ਜੋ ਉਹਨਾਂ ਦੇ ਦੋ ਕੰਮ ਜਿਹੜੇ ਪੂਰੇ ਹੋ ਸਕਣ, ਯਮਨ ਦੇ ਉੱਤੇ ਹਮਲੇ ਨੂੰ ਤੇਜ਼ ਕਰ ਸਕਣ, ਅਤੇ ਜਿਹੜੇ ਤੇਲ ਦੀਆਂ ਕੀਮਤਾਂ ਜਿਹੜੀਆਂ ਕਾਫੀ ਸਮੇਂ ਤੋਂ ਘੱਟ ਚੱਲ ਰਹੀਆਂ ਉਹਨਾਂ ਨੂੰ ਦੁਬਾਰਾ ਉੱਤੇ ਕੀਤਾ ਜਾ ਸਕੇ। ਪਲੱਸ ਈਰਾਨ ਦੀ ਜਿਹੜੀ ਆ ਉਹ ਬਦਨਾਮੀ ਕਰ ਸਕਣ, ਕਿਉਂਕਿ ਉਹ ਕਹਿੰਦੇ ਆ ਵੀ ਯਮਨ ਦੇ ਵਿੱਚ ਜਿਹੜੇ ਰੈਬਲਸ ਹੈਗੇ ਆ ਇਰਾਨ ਬੈਕਡ ਹੈਗੇ ਆ। 10 ਦੇ ਕਰੀਬ ਜਿਹੜੇ ਹੈਗੇ ਆ ਡਰੋਨਸ ਜਿਨ੍ਹਾਂ ਦੇ ਨਾਲ ਅਟੈਕ ਕੀਤਾ ਗਿਆ, ਅਤੇ ਬਹੁਤ ਦੂਰ ਦੂਰ ਤੱਕ ਅੱਗ ਜਿਹੜੀ ਆ ਉੱਥੋਂ ਫੈਲੀ ਹੋਈ ਹੈਗੀ ਆ। ਅਤੇ ਦੂਸਰੇ ਪਾਸੇ ਜਿਹੜੇ ਸਾਊਦੀ ਅਰੇਬੀਆ ਵਾਲੇ ਆ ਉਹ ਆਪਣਾ ਧਿਆਨ ਵੀ ਹੋਰ ਪਾਸੇ ਦਿਵਾਉਣਾ ਚਾਹੁੰਦੇ ਆ, ਕਿਉਂਕਿ US ਦੀ ਜਿਹੜੀ ਗਵਰਨਮੈਂਟ ਆ ਉਹ ਸੋਚ ਰਹੀ ਆ ਵੀ ਜਿਹੜੇ 9/11 ਜਦੋਂ ਅਟੈਕ ਹੋਇਆ ਸੀ USA ਦੇ ਵਿੱਚ,
ਜਿੰਨੇ ਸਸਪੈਕਟ ਸੀਗੇ ਉਹਨਾਂ ਦੇ ਪੂਰੇ ਨਾਮ ਜਿਹੜੇ ਆ ਉਹ ਸ਼ੇਅਰ ਕੀਤੇ ਜਾਣ ਵੀ ਕਿੱਥੋਂ ਕਿੱਥੋਂ ਦਾ ਸੀਗਾ ਤੇ ਕਿੰਨਾ ਚਿਰ ਉਹ ਸਾਊਦੀ ਅਰੇਬੀਆ ਦੇ ਬੌਰਨ ਸੀ ਮੋਸਟਲੀ। ਸੋ ਉਹ ਧਿਆਨ ਵੀ ਦੂਸਰੇ ਪਾਸੇ ਨੂੰ ਦੇਣ ਲਈ ਇਦਾਂ ਦਾ ਕੰਮ ਹੋ ਸਕਦਾ ਹੈਗਾ। ਬਿਲਕੁਲ, ਇਹਦੇ ਵਿੱਚ ਅਦਾਲਤ ਨੇ ਆਖਿਆ ਆ ਵੀ ਜਿਹੜੇ ਵਿਕਟਮ ਪੀੜਤ ਪਰਿਵਾਰ ਸੀਗੇ ਉਹਨਾਂ ਦੇ ਦੁਆਰਾ ਇਹ ਅਦਾਲਤਾਂ ਨੂੰ ਗੁਹਾਰ ਲਾਈ ਗਈ। ਸਰਕਾਰ ਤਾਂ ਨਹੀਂ ਜਿਹੜਾ ਇਸ ਦੇ ਵਿੱਚ ਕੁਝ ਕਰ ਰਹੀ। ਅਦਾਲਤ ਜਿਹੜੀ ਸ਼ਾਇਦ ਉਹ ਕਹਿ ਰਹੀ ਆ ਵੀ ਇਹਨਾਂ ਦੇ ਚੈੱਕ ਕੀਤੇ ਜਾਣ ਵੀ ਜਿਹੜੇ ਟੌਪ ਲੈਵਲ ਦੇ ਉਹਨਾਂ ਦੇ ਜਿਹੜੇ ਕਿੰਗਸ ਹੈਗੇ ਆ ਜਾਂ ਪ੍ਰਿੰਸ ਆ ਵੀ ਉਹਨਾਂ ਦੀ ਕਿਤੇ ਡਾਇਰੈਕਟ ਜਾਂ ਇਨਡਾਇਰੈਕਟ ਸ਼ਮੂਲੀਅਤ ਇਸ ਹਮਲੇ ਦੇ ਵਿੱਚ ਤਾਂ ਨਹੀਂ ਸੀਗੀ ਵੀ ਜਿਹੜੇ ਅੱਤਵਾਦੀਆਂ ਨੇ ਅਮਰੀਕਾ ਦੇ ਉੱਤੇ 9/11 ਹਮਲਾ ਕੀਤਾ ਆ ਵੀ ਉਹਨਾਂ ਨੂੰ ਕਿਸੇ ਤਰੀਕੇ ਦਾ ਜਿਹੜਾ ਕੋਈ ਹੈਲਪ ਆ ਇਸ ਇਹਨਾਂ ਜਿਹੜੇ ਉੱਚੇ ਪਰਿਵਾਰਾਂ ਦੇ ਦੁਆਰਾ ਜਿਹੜੀ ਆ ਉਹ ਕੀਤੀ ਗਈ ਹੋਵੇ। ਪਰ ਹਰਜੋਤ ਸਿੰਘ ਜੀ, ਇਹ ਤਾਂ ਸਭ ਨੂੰ ਹੀ ਪਤਾ ਆ ਵੀ ਸਾਊਦੀ ਅਰੇਬੀਆ ਦੇ ਲੋਕਾਂ ਨੇ ਆ ਕੇ ਅਮਰੀਕਾ ਦੇ ਵਿੱਚ ਹਮਲਾ ਕੀਤਾ, ਅਫਗਾਨਿਸਤਾਨ ਨੂੰ ਜਿਹੜਾ ਆ ਤੇ ਇਰਾਕ ਨੂੰ ਜਿਹੜਾ ਇਸ ਦਾ ਦੇਣਾ ਆ ਉਹ ਬਾਅਦ ਦੇ ਵਿੱਚ ਉਹ ਦੇਣਾ ਪਿਆ, ਜਿੱਥੇ ਕਿ ਲੱਖਾਂ ਹੀ ਲੋਕ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਮਾਰੇ ਜਾ ਚੁੱਕੇ ਆ। ਕਈ ਹਜ਼ਾਰ ਅਮਰੀਕੀ ਫੌਜੀ ਜਿਹੜੇ ਇਸ ਪੂਰੇ ਉਸ ਹਮਲੇ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਮਾਰੇ ਗਏ ਆ। 3000 ਤੋਂ ਵੱਧ ਲੋਕ ਉਸ ਦਿਨ ਜਿਹੜੇ ਉਹ ਮਾਰੇ ਗਏ ਸੀ ਉਸ ਹਮਲੇ ਦੇ ਵਿੱਚ। ਤੇ ਹਰਜੋਤ ਸਿੰਘ ਜੀ, ਉਸ ਦੇ ਨਾਲ ਸੰਬੰਧਿਤ ਬਿਮਾਰੀਆਂ ਦੇ ਕਰਕੇ ਜਿਹੜੇ ਲੋਕ ਆ ਉਹ ਜਿਹੜੀ ਸੰਖਿਆ ਆਲਰੇਡੀ ਉਸ ਦਿਨ ਮਾਰੇ ਗਏ ਅੱਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਨਾਲੋਂ ਹੁਣ ਆਲਰੇਡੀ ਉੱਤੇ ਜਾ ਚੁੱਕੀ ਹੈ। ਜੀ ਬਿਲਕੁਲ। ਸੋ ਦੱਸਦੇ ਜਾਈਏ, ਜੈਮਨ ਦੇ ਵਿੱਚ 2015 ਤੋਂ ਜਿਹੜੀ ਇਹ ਵਾਰ ਚੱਲੀ ਹੋਈ ਹੈਗੀ ਆ, ਸਾਊਦੀ ਅਰੇਬੀਆ ਬੈਕਡ ਜਿਹੜੀ ਕੋਲੀਸ਼ਨ ਹੈਗੀ ਆ ਉਹ ਬਹੁਤ ਅਟੈਕ ਕਰਦੇ ਆ ਜੈਮਨ ਦੇ ਵਿੱਚ। ਤੇ ਜੈਮਨ ਦੇ ਵਿੱਚ ਜਿਹੜੇ ਹੌਥੀਸ ਕਰਕੇ ਇਰਾਨੀਅਨ ਬੈਕਡ ਉੱਥੇ ਦੇ ਜਿਹੜੇ ਖਾੜਕੂ ਹੈਗੇ ਆ ਉਹ ਫਾਈਟ ਕਰ ਰਹੇ। 90,000 ਦੇ ਕਰੀਬ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹੈਗੀਆਂ 2015 ਤੋਂ ਲੈ ਕੇ ਹੁਣ ਤੱਕ। ਜੀ ਅੱਜ ਜਿਹੜੇ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਨੇ ਇਸ ਚੀਜ਼ ਦੇ ਜਿਹੜੀ ਪੁਸ਼ਟੀ ਕੀਤੀ ਵੀ ਉਸਾਮਾ ਬਿਨ ਲਾਦਨ ਦਾ ਜਿਹੜਾ ਮੁੰਡਾ ਹਮਜ਼ਾ ਬਿਨ ਲਾਦਨ ਆ ਉਹ US ਦੀ ਇੱਕ ਕਾਊਂਟਰ ਟੈਰਰਿਜ਼ਮ ਆਪਰੇਸ਼ਨ ਦੇ ਵਿੱਚ ਮਾਰਿਆ ਜਾ ਚੁੱਕਾ ਹੈ। ਇਸ ਦੇ ਬਾਰੇ ਪਹਿਲਾਂ ਕੁਝ ਦਿਨ ਪਹਿਲਾਂ ਇੱਕ ਚਰਚਾ ਜਿਹੜੀ ਚੱਲੀ ਸੀਗੀ ਵੀ ਇਹ ਮਰਿਆ ਆ, ਤੇ ਪਰ ਉਦੋਂ ਕਿਸੇ ਤਰੀਕੇ ਦੀ ਕਿ ਸਟੇਟ ਡਿਪਾਰਟਮੈਂਟ ਜਾਂ ਸਰਕਾਰ ਦੁਆਰਾ ਪੁਸ਼ਟੀ ਨਹੀਂ ਹੋਈ। ਪਰ ਅੱਜ ਰਾਸ਼ਟਰਪਤੀ ਟਰੰਪ ਨੇ ਜਿਹੜੀ ਸਟੇਟਮੈਂਟ ਦੇ ਵਿੱਚ ਇਹ ਜਿਹੜੀ ਇਸ ਦੀ ਪੁਸ਼ਟੀ ਆ ਉਹ ਕਰ ਦਿੱਤੀ ਆ ਵੀ ਅਫਗਾਨਿਸਤਾਨ ਪਾਕਿਸਤਾਨ ਰੀਜਨ ਦੇ ਇਲਾਕੇ ਦੇ ਵਿੱਚ ਜਿਹੜਾ ਹਮਜ਼ਾ ਬਿਨ ਲਾਦਨ ਉਸਾਮਾ ਦਾ ਜਿਹੜਾ ਮੁੰਡਾ ਆ ਉਸ ਨੂੰ ਜਿਹੜਾ ਉਹ ਮਾਰ ਮੁਕਾਇਆ ਗਿਆ ਆ। ਅਲ-ਕਾਇਦਾ ਦੇ ਕਹਿੰਦੇ ਆਲਰੇਡੀ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਕਾਫੀ ਘਾਟ ਆ ਤੇ ਉਹ ਇਸ ਟਾਈਮ ਪੂਰੀ ਤਰ੍ਹਾਂ ਖੰਡੀ ਖੁੰਡੀ ਹੋਈ ਆ। ਤੇ ਤਾਂ ਹੀ ਜਿਹੜਾ ਉੱਥੇ ਕਿਤੇ ਨਾ ਕਿਤੇ ਜਿਹੜੇ ਤਾਲਿਬਾਨ ਵਾਲੇ ਵੀ ਆ ਉਹ ਇਸ ਟਾਈਮ ਸਿਰ ਜਿਹੜੇ ਹਰਜੋਤ ਸਿੰਘ ਜੀ ਚੱਕ ਵੀ ਰਹੇ ਆ। ਤੇ ਆਪਾਂ ਦੇਖਿਆ ਵੀ ਕਿੱਦਾਂ ਅਮਰੀਕਾ ਦੇ ਨਾਲ ਤੇ ਹੋਰ ਬਾਕੀਆਂ ਦੇ ਨਾਲ ਵੀ ਜਿਹੜੀ ਮੀਟਿੰਗਸ ਆ ਉਹਨਾਂ ਦੀਆਂ ਹੋ ਰਹੀਆਂ ਸੀਗੀਆਂ। ਤੇ ਇਸੇ ਜੇ ਤਾਲਿਬਾਨ ਦੇ ਬਾਰੇ ਜੇ ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਕੈਂਪ ਡੇਵਿਡ ਦੇ ਵਿੱਚ ਇਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹਿਲਾਂ ਰਾਸ਼ਟਰਪਤੀ ਟਰੰਪ ਜਿਹੜੇ ਆਲਮੋਸਟ ਇਕਰਾਰ ਕਰ ਗਏ ਸੀਗੇ, ਪਰ ਅਖੀਰਲੇ ਮੌਕੇ ਦੇ ਉੱਤੇ ਜਿਹੜੀ ਮੀਟਿੰਗ ਆ ਉਹ ਰੱਦ ਕਰ ਦਿੱਤੀ ਗਈ ਸੀਗੀ ਕਿਉਂਕਿ ਤਾਲਿਬਾਨੀਆਂ ਨੇ ਅਮਰੀਕੀ ਇੱਕ ਫੌਜੀ ਨੂੰ ਉੱਥੇ ਦੇ ਇੱਕ ਕਾਰ ਬੰਬ ਧਮਾਕੇ ਦੇ ਵਿੱਚ ਮਾਰ ਮੁਕਾਇਆ ਸੀਗਾ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਥੋੜ੍ਹੇ ਦਿਨਾਂ ਬਾਅਦ ਹੀ ਮਾਸਕੋ ਦੇ ਵਿੱਚ ਰਸ਼ੀਆ ਦੇ ਵਿੱਚ ਜਿਹੜੇ ਤਾਲਿਬਾਨੀ ਆ ਉੱਥੇ ਪਹੁੰਚੇ ਸੀਗੇ ਤੇ ਉੱਥੇ ਜਿਹੜੇ ਪੁਤਿਨ ਤੇ ਉਹਨਾਂ ਦੇ ਜਿਹੜੇ ਅਫੀਸ਼ੀਅਲਸ ਆ ਉਹਨਾਂ ਦੇ ਨਾਲ ਜਿਹੜੀ ਆ ਉਹਨਾਂ ਦੀ ਮੁਲਾਕਾਤ ਹੋਈ ਸੀ। ਇਸ ਤੋਂ ਪਹਿਲਾਂ ਵੀ ਮਾਸਕੋ ਵਾਲੇ ਤਾਲਿਬਾਨ ਤੇ ਅਫਗਾਨਿਸਤਾਨ ਵਾਲਿਆਂ ਨੂੰ ਜਿਹੜੀ ਉਹਨਾਂ ਦੀ ਮੁਲਾਕਾਤ ਆ ਉਹ ਉਹਨਾਂ ਨੇ ਉੱਥੇ ਕਰਵਾਈ ਸੀਗੀ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਜੇ ਅਮਰੀਕਾ ਵਾਲੇ ਪਾਸੋਂ ਤਾਲਿਬਾਨ ਨੂੰ ਜਿਹੜੀ ਕਿਸੇ ਪਾਸੋਂ ਕੁਛ ਨਹੀਂ ਜਿਹੜਾ ਮਿਲ ਰਿਹਾ ਤਾਂ ਇੱਦਾਂ ਲੱਗ ਰਿਹਾ ਵੀ ਸ਼ਾਇਦ ਰਸ਼ੀਆ ਵਾਲੇ ਉਸ ਦਾ ਜਿਹੜਾ ਫਾਇਦਾ ਹੈ ਉਹ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ। ਜੀ ਬਿਲਕੁਲ, ਰਸ਼ੀਆ ਵਾਲੇ ਪਹਿਲਾਂ ਵੀ ਕੁੱਟ ਖਾ ਕੇ ਗਏ ਹੈਗੇ ਆ ਉੱਥੋਂ ਕਿੰਨੇ ਸਾਲ, ਉਹ ਤੋਂ ਬਾਅਦ ਹੁਣ ਅਮਰੀਕਾ ਵਾਲੇ ਜਿਹੜੇ ਆ ਉਹ ਉਹਨਾਂ ਦੀ ਵਾਰੀ ਆ। ਸੋ ਅਗਲੀ ਖਬਰ ਵੱਲ ਚਲੀਏ। ਜਿਹੜੇ ਡਰੱਗ ਕੰਪਨੀਜ਼ ਹੈਗੀਆਂ ਆ ਉਹ ਜਿਹੜਾ ਓਪੀਆਈਡ ਕੇਸ ਹੈਗਾ ਆ ਚੱਲ ਰਿਹਾ 2000 ਦੇ ਕਰੀਬ ਲਾਸੂਟ ਚੱਲ ਰਿਹਾ ਇਸ ਟਾਈਮ, ਉਹ ਚਾਹ ਰਹੀਆਂ ਵੀ ਜਿਹੜਾ ਜੱਜ ਆ ਉਸ ਨੂੰ ਰਿਮੂਵ ਕੀਤਾ ਜਾਵੇ। ਪਿਛਲੇ ਦਿਨਾਂ 'ਚ ਇਹ ਵੀ ਖਬਰ ਆਈ ਸੀ ਕਿਸ ਤਰ੍ਹਾਂ ਇਹ ਕੰਪਨੀਆਂ ਨੇ $1 ਬਿਲੀਅਨ ਤੋਂ ਵੱਧ ਮਨੀ ਜਿਹੜੀ ਆ ਟਰਾਂਸਫਰ ਕੀਤੀ ਹੈਗੀ ਆ। US ਡਿਸਟ੍ਰਿਕਟ ਜੱਜ ਜਿਹੜਾ ਡੈਨ ਪੋਲਸਟਰ ਆ ਉਸ ਨੇ ਟਰਾਇਲ ਇਹ ਸ਼ੁਰੂ ਕਰਨਾ ਸੀ ਤੇ ਹੁਣ ਜਿਹੜੀਆਂ ਓਪੀਆਈਡ ਵਾਲੀਆਂ ਕੰਪਨੀਆਂ ਜਿਹੜੀਆਂ ਦਵਾਈਆਂ ਵਾਲੀਆਂ ਉਹ ਚਾਹੁੰਦੀਆਂ ਵੀ ਉਹ ਜੱਜ ਨਾ ਹੋਵੇ। ਦੱਸਦੇ ਜਾਈਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇਹ ਜਿਹੜੀਆਂ ਇੱਦਾਂ ਦੀ ਦਵਾਈਆਂ ਖਾਣ ਦੇ ਨਾਲ ਜਿਹੜੀਆਂ ਡਾਕਟਰ ਪ੍ਰਿਸਕ੍ਰਾਈਬ ਕਰਦੇ ਹੈਗੇ ਆ ਮੌਤ ਦੀ ਮੂੰਹ ਜਾ ਚੁੱਕੇ ਹੈਗੇ ਆ। ਜੀ ਬਿਲਕੁਲ, ਆਲਰੇਡੀ ਇੱਕ ਸੂਬੇ ਦੇ ਵਿੱਚ ਇਹਨਾਂ ਦੇ ਖਿਲਾਫ ਜੌਨਸਨ ਐਂਡ ਜੌਨਸਨ ਵਾਲੀ ਜਿਹੜੀ ਆਈ ਥਿੰਕ ਕੰਪਨੀ ਸੀਗੀ
ਉਹਨਾਂ ਜਿਹੜੀ ਫਾਰਮਾਸਿਊਟੀਕਲ ਕੰਪਨੀ ਆ ਉਹਨਾਂ ਦੀ ਜਿਹੜੀ ਮੇਨ ਆ ਉਸ ਨੂੰ ਕਾਫੀ ਵੱਡਾ ਜੁਰਮਾਨਾ ਆ ਉਹ ਪਾਇਆ ਗਿਆ ਸੀ, ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਪਰਡਿਊ ਫਾਰਮਾਸਿਊਟੀਕਲ ਆ ਉਹਨਾਂ ਦਾ ਨੰਬਰ ਜਿਹੜਾ ਉਹ ਲੱਗਣ ਵਾਲਾ ਹੈਗਾ ਆ। ਤੇ ਹਰਜੋਤ ਸਿੰਘ ਜੀ, ਇੱਕ ਕੁਝ ਦਿਨ ਪਹਿਲਾਂ ਇਹ ਖਬਰ ਆ ਰਹੀ ਸੀ ਵੀ ਸ਼ਾਇਦ ਬੈਂਕਰਪਸੀ ਜਿਹੜੀ ਫਾਈਲ ਆ ਉਹ ਕਰਨ ਜਾ ਰਹੇ ਸੀਗੇ, ਪਰ ਹੁਣ ਅਚਨਚੇਤ ਇਹ ਖਬਰ ਆਈ ਆ ਵੀ ਜੱਜ ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਆ ਜਿਹੜੀ ਇਹਨਾਂ ਦੇ ਦੁਆਰਾ ਉਹ ਕੀਤੀ ਗਈ ਹੈ। ਸੋ ਲੈਟਸ ਸੀ ਕੀ ਬਣਦਾ। ਆਕਸੀਕੌਂਟਿਨ ਜਿਹੜੀ ਕਾਫੀ ਮਸ਼ਹੂਰ ਜਿਹੜੀ ਓਪੀਓਇਡ ਜਿਹੜੀ ਗੋਲੀ ਹੈਗੀ ਆ, ਉਸ ਦੇ ਕਰਕੇ ਆਲਰੇਡੀ ਕਿੰਨੇ ਲੋਕ ਉਹ ਮਾਰੇ ਜਾ ਚੁੱਕੇ ਆ, ਤੇ ਇਸ ਟਾਈਮ ਓਪੀਓਇਡ ਓਵਰਡੋਜ਼ ਦਾ ਜਿਹੜਾ ਕ੍ਰਾਈਸਿਸ ਆ ਪੂਰੇ ਅਮਰੀਕਾ ਦੇ ਵਿੱਚ ਉਹ ਫੈਲਿਆ ਹੋਇਆ ਆ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਹੁਣ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਉੱਤੇ ਜੇ ਉਹ ਤੋਂ ਪਹਿਲਾਂ ਥੋੜ੍ਹੀ ਜਿਹੀਆਂ ਆਪਣਾ ਪੰਜਾਬੀ ਕਮਿਊਨਿਟੀ ਨਾਲ ਰਿਲੇਟਡ ਖਬਰਾਂ ਸਾਂਝੀਆਂ ਕਰੀਏ। ਜਿਹੜੀ ਇਟਲੀ ਦੇ ਵਿੱਚ ਆਪਾਂ ਸਵੇਰੇ ਵੀ ਖਬਰ ਕੀਤੀ ਸੀ, ਸ਼ੀਲ ਦੋਸਾਂਝ ਨੇ, ਕਿਸ ਤਰ੍ਹਾਂ ਜਿਹੜੇ 4 ਆਪਣੇ ਪੰਜਾਬੀ ਭਰਾ ਹੈਗੇ ਆ ਉਹ ਮੌਤ ਦੀ ਮੂੰਹ ਚਲੇ ਗਏ ਹੈਗੇ ਆ। ਕਹਿੰਦੇ ਵੀ ਫਾਰਮ ਦੇ ਵਿੱਚ ਕੰਮ ਕਰਦੇ ਸੀ ਤੇ ਇੱਕ ਟੈਂਕ ਦੇ ਵਿੱਚ ਉਹ ਸਫਾਈ ਕਰ ਰਹੇ ਸੀ, ਤੇ ਜਿੱਥੋਂ ਉਹਨਾਂ ਨੂੰ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਚੜ੍ਹ ਗਈ, ਤੇ ਉਹ ਤੋਂ ਬਾਅਦ 2 ਤਾਂ ਸਕੇ ਭਰਾ ਹੀ ਸੀਗੇ, ਉਹਨਾਂ ਦੀ ਮੌਕੇ ਤੇ ਜਿਹੜੀ ਮੌਤ ਹੋ ਗਈ। 20 ਸਾਲਾਂ ਤੋਂ ਉੱਥੇ ਰਹਿ ਰਹੇ ਸੀ 2 ਭਰਾ, ਇੱਕ ਪ੍ਰੇਮ 48 ਸਾਲਾਂ ਦਾ ਤੇ ਤਰਸੇਮ ਸਿੰਘ 45 ਸਾਲਾਂ ਦਾ ਸੀ। ਇਹ ਫਾਰਮ ਨੂੰ ਇੱਕ ਨੂੰ ਰਨ ਕਰਦੇ ਸੀ। 2017 ਦੇ ਵਿੱਚ ਇਹ ਫਾਰਮ ਜਿਹੜਾ ਆ ਰਜਿਸਟਰ ਹੋਇਆ ਸੀ। ਸੋ ਇਹ ਬਹੁਤ ਮਾੜੀ ਜਿਹੜੀ ਖਬਰ ਆ ਰਹੀ ਹੈਗੀ ਆ ਇਟਲੀ 'ਚ। 4 ਜਿਹੜੇ ਆ ਯੰਗ ਨੌਜਵਾਨ ਜਿਹੜੇ ਆਪਣੇ ਪੰਜਾਬੀ ਸੀਗੇ ਉਹਨਾਂ ਦੀ ਮੌਤ ਹੋ ਗਈ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਨਾਰਵੇ ਤੋਂ ਜਿਹੜੀ ਆ ਉਹ ਖਬਰ ਆ ਰਹੀ ਆ। ਨਾਰਵੇ ਦੇ ਵਿੱਚ ਕਹਿੰਦੇ ਇੱਕ ਪਹਿਲਾ ਸਿੱਖ ਬੰਦਾ ਜਿਹੜਾ ਉਹ ਬਣਿਆ ਆ ਜਿਸ ਨੇ ਕਿ ਜਿਹੜਾ ਉੱਥੇ ਦੀ ਇੱਕ ਮਿਊਨਿਸਪਲ ਵਾਲੇ ਪਾਸੇ ਇਲੈਕਸ਼ਨ ਦੇ ਵਿੱਚ ਜਿਹੜਾ ਉੱਥੇ ਜਿੱਤਿਆ ਆ। ਅੰਮ੍ਰਿਤਪਾਲ ਸਿੰਘ ਨਾਂ ਦਾ ਜਿਹੜਾ ਇਹ ਬੰਦਾ ਆ, ਉਸ ਨੂੰ ਜਿਹੜੀ ਆ ਉਹ ਜਿਹੜੀ ਉੱਥੇ ਜਿੱਤ ਪ੍ਰਾਪਤ ਹੋਈ ਆ, ਤੇ ਪਹਿਲਾ ਨਾਰਵੇ ਦੇ ਵਿੱਚ ਦਸਤਾਰਧਾਰੀ ਸਿੱਖ ਬਣਿਆ ਆ ਜਿਸ ਨੂੰ ਉੱਥੇ ਦੀ ਸਰਕਾਰ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ। 41 ਸਾਲ ਇਸ ਦੀ ਜਿਹੜੀ ਉਮਰ ਆ ਉੱਥੇ ਹਰਜੋਤ ਸਿੰਘ ਜੀ ਦੱਸੀ ਜਾਂਦੀ ਆ। ਨਾਰਵੇ ਦੇ ਵਿੱਚ ਜਿਹੜਾ ਹੁਣ ਇਸ ਨੂੰ ਉੱਥੇ ਦੇ ਇੱਕ ਸ਼ਹਿਰ ਦੇ ਵਿੱਚ ਇਹ ਜਿੱਤ ਜਿਹੜੀ ਉੱਥੇ ਪ੍ਰਾਪਤ ਹੋਈ ਆ। ਕਾਫੀ ਜ਼ਿਆਦਾ ਕੰਟੈਂਡਰ ਸੀਗੇ, ਉਹਨਾਂ ਨੂੰ ਜਿਹੜਾ ਹਰਾ ਕੇ ਉੱਥੇ ਦੀਆਂ ਲੋਕਲ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਉਹ ਇਸ ਤੋਂ ਪਹਿਲਾਂ ਉੱਥੇ ਦੀ ਹੀ ਹਰਜੋਤ ਸਿੰਘ ਜੀ ਇੱਕ ਲੋਕਲ ਜਿਹੜਾ ਲੋਕਲ ਬੰਦਾ ਜਿੱਤਿਆ ਸੀਗਾ ਉਸ ਦੇ ਐਡਵਾਈਜ਼ਰ ਵਜੋਂ ਕੰਮ ਕਰਦਾ ਸੀ, ਤੇ ਕਹਿੰਦੇ ਵੀ ਤਕਰੀਬਨ 2012 ਤੋਂ ਉੱਥੋਂ ਦੀ ਜਿਹੜੀ ਸਿਆਸਤ ਦੇ ਵਿੱਚ ਸਰਗਰਮੀ ਜਿਹੜੀ ਆ ਉਹ ਸਰਗਰਮ ਜਿਹੜਾ ਉਹ ਸੀਗਾ, ਤੇ ਹੁਣ ਉੱਥੇ ਦੇ ਇੱਕ ਸ਼ਹਿਰ ਦੇ ਵਿੱਚ ਇਸ ਨੂੰ ਉੱਥੇ ਜਿੱਤ ਪ੍ਰਾਪਤ ਹੋਈ ਆ। ਸੋ ਬੜੀ ਇੱਕ ਖੁਸ਼ੀ ਵਾਲੀ ਗੱਲ ਆ ਵੀ ਸਿੰਘ ਜਿੱਥੇ ਵੀ ਜਾ ਰਹੇ ਨੇ ਤੇ ਉੱਥੇ ਜਾ ਕੇ ਜਿਹੜੇ ਆ ਝੰਡਾ ਜਿਹੜਾ ਆ ਪੰਜਾਬੀ ਸਿੱਖ ਜਿਹੜੇ ਆ ਉਹ ਗੱਡ ਰਹੇ ਨੇ। ਸੋ ਬਹੁਤ ਸ਼ਾਬਾਸ਼ੀ ਜਿਹੜੀ ਇਸ ਨੂੰ ਬਣਦੀ ਆ ਜੀ। ਤੇ ਅਗਲੀਆਂ ਜਿਹੜੀਆਂ ਹੁਣ ਹਰਜੋਤ ਸਿੰਘ ਜੀ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਉੱਤੇ ਜਿਹੜਾ ਉਹ ਨਜ਼ਰ ਮਾਰਦੇ ਜਾਈਏ। ਆਪਾਂ ਸਾਰਿਆਂ ਨੂੰ ਦੱਸਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਸੁਪਰੀਮ ਕੋਰਟ ਨੇ ਨਵਾਂ ਫੈਸਲਾ ਹਰਜੋਤ ਸਿੰਘ ਜੀ ਜਿਹੜਾ ਸੁਣਾਇਆ ਆ, ਜਿਸ ਦੇ ਵਿੱਚ ਉਹਨਾਂ ਨੇ ਆਖਿਆ ਵੀ ਜਿਹੜਾ ਵੀ ਕੋਈ ਮੈਕਸੀਕੋ ਦੇ ਰਾਹੀਂ ਸਦਰਨ ਬਾਰਡਰ ਦੇ ਉੱਤੇ ਬੇਸਿਕਲੀ ਆ ਰਿਹਾ ਆ ਤੇ ਉਹ ਮੈਕਸੀਕੋ ਨੂੰ ਐਜ਼ ਏ ਟ੍ਰਾਂਜ਼ਿਟ ਮੁਲਕ ਦੇ ਵਜੋਂ ਵਰਤ ਕੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਜਿਹੜੀ ਉਸ ਦੀ ਕੋਸ਼ਿਸ਼ ਹੈਗੀ ਆ, ਤੇ ਉੱਥੇ ਅਸਾਈਲਮ ਦੇ ਲਈ ਅਪਲਾਈ ਜਿਹੜਾ ਉਹ ਕਰ ਰਿਹਾ ਆ, ਉਸ ਨੂੰ ਅਸਾਈਲਮ ਦਾ ਜਿਹੜਾ ਆ ਉਹ ਡਿਨਾਈ ਕੀਤਾ ਜਾ ਸਕਦਾ ਆ। ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਵੀ ਮੇਨ ਉਹਨਾਂ ਦਾ ਮੁੱਖ ਮਕਸਦ ਇਹ ਆ ਵੀ ਜਿਹੜੇ ਸੈਂਟਰਲ ਅਮਰੀਕਨ ਮੁਲਕ ਨੇ, ਮੈਕਸੀਕੋ ਤੋਂ ਥੱਲੇ ਜਿੰਨੇ ਵੀ ਮੁਲਕ ਨੇ, ਉਹਨਾਂ ਸਾਰੇ ਮੁਲਕਾਂ ਦੇ ਲੋਕਾਂ ਨੂੰ ਉਹ ਅਸਾਈਲਮ ਬੇਸਡ ਜਿਹੜਾ ਆ ਅਸਾਈਲਮ ਆ ਉਸ ਨੂੰ ਉਹ ਰਿਜੈਕਟ ਕਰ ਸਕਣ। ਸੋ ਇਸ ਟਾਈਮ ਕਾਫੀ ਜਿਹੜਾ ਇਸ ਨੂੰ ਲੈ ਕੇ ਜਿਹੜੀ ਚਰਚਾ ਆ ਉਹ ਛਿੜੀ ਹੋਈ ਆ ਵੀ ਕੀ ਇਸ ਦੇ ਵਿੱਚ ਕੌਣ ਜਿਹੜਾ ਆ ਉਹ ਸ਼ਾਮਿਲ ਹੋ ਸਕਦਾ ਆ, ਕਿਹਦੇ ਉੱਤੇ ਜਿਹੜਾ ਕੀ ਕੁਛ ਜਿਹੜਾ ਉਹ ਹੋਵੇਗਾ। ਸੋ ਕਾਫੀ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਪੁਆਇੰਟ ਆ ਉਹ ਗੌਰ ਤਲਬ ਕਰਨ ਵਾਲੇ ਆ ਜੀ। ਬਿਲਕੁਲ। ਸੋ ਮੇਨ ਤਾਂ ਪ੍ਰੈਜ਼ੀਡੈਂਟ ਟਰੰਪ ਜਾਂ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਦਾ ਇਹੀ ਮਕਸਦ ਸੀਗਾ ਵੀ ਜਿਹੜੇ ਯੂਐਸਏ ਨੂੰ ਮੈਕਸੀਕੋ ਵਾਲੇ ਬਾਰਡਰ ਤੋਂ ਇਲੀਗਲੀ ਆਉਂਦੇ ਹੈਗੇ ਆ, ਉਹਨਾਂ ਨੂੰ ਜਿਹੜਾ ਆ ਪੋਲੀਟੀਕਲ ਅਸਾਈਲਮ ਨਹੀਂ ਦਿੱਤਾ ਜਾਊਗਾ ਯੂਐਸਏ 'ਚ। ਉਹਨਾਂ ਨੂੰ ਪਹਿਲਾਂ ਮੈਕਸੀਕੋ 'ਚ ਜਿਹੜਾ ਪੋਲੀਟੀਕਲ ਅਸਾਈਲਮ ਆ ਉਹ ਅਪਲਾਈ ਕਰਨਾ ਪਊਗਾ। ਜਿਹੜੇ ਮੈਕਸੀਕੋ ਨੂੰ ਐਜ਼ ਅ ਟ੍ਰਾਂਜ਼ਿਟ ਮੁਲਕ, ਜਿਹੜੇ ਟ੍ਰਾਂਜ਼ਿਟ ਮੁਲਕ ਕੋਈ ਮੋਸਟਲੀ ਜਿੱਦਾਂ ਸਾਊਥ ਅਮਰੀਕਾ ਤੋਂ ਆਉਂਦੇ ਸੀਗੇ, ਐਲ ਸਾਲਵਾਡੋਰ ਵਗੈਰਾ, ਆਪਾਂ ਦੇਖਿਆ ਕਿੰਨੇ ਕੈਰਾਵੈਨ ਬੱਸਾਂ ਦੀਆਂ ਬੱਸਾਂ ਭਰ ਕੇ ਆਉਂਦੀਆਂ ਸੀ ਨਿਆਣਿਆਂ ਸਮੇਤ। ਸੋ ਉਸ ਨੂੰ ਕੀ ਹੁੰਦਾ ਸੀ ਵੀ ਜਦੋਂ ਬਾਰਡਰ ਕ੍ਰਾਸ ਕਰਕੇ ਆਉਂਦੇ ਸੀ ਤੇ ਇੱਕ ਲੂਪ ਹੋਲ ਫੜਿਆ ਸੀ ਵੀ ਜੇ ਬੱਚੇ ਹੈਗੇ ਆ ਉਹਨਾਂ ਦੇ ਨਾਲ 18 ਸਾਲ ਤੋਂ ਥੱਲੇ, ਤੇ ਉਹਨਾਂ ਨੂੰ ਕੁਝ ਦਿਨਾਂ ਦੇ ਵਿੱਚ ਜਿਹੜਾ ਆ ਛੱਡ ਦਿੱਤਾ ਜਾਂਦਾ ਸੀ ਤੇ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਬੇਲ ਨਹੀਂ ਲਈ ਜਾਂਦੀ ਸੀ। ਸੋ ਇਹ ਲੂਪ ਹੋਲ ਦਾ ਜਿਹੜਾ ਆਪਣੇ ਪੰਜਾਬੀਆਂ ਨੂੰ ਵੀ ਹੌਲੀ ਹੌਲੀ ਪਤਾ ਲੱਗ ਗਿਆ ਤੇ ਪੰਜਾਬੀ ਵੀ ਜਿਹੜੇ ਪਰਿਵਾਰਾਂ ਦੇ ਸਮੇਤ ਆਉਣੇ ਸ਼ੁਰੂ ਹੋ ਗਏ।
ਹੁਣ ਜਿਹੜੀ ਕੀ ਸੀ ਵੀ ਜਦੋਂ ਟਰੰਪ ਨੇ ਇਹ ਕਿਹਾ ਵੀ ਜਿਹਨਾਂ ਲੋਕਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ ਆ ਉਹ ਜਿਹੜੀਆਂ ਫੇਵਰਡ ਨੇਸ਼ਨ ਸੀਗੀਆਂ, ਇੱਕ ਕੈਨੇਡਾ ਸੀਗੀ, ਇੱਕ ਉਹਨਾਂ ਨੇ ਬਾਅਦ ਚ ਮੈਕਸੀਕੋ ਬਣਾਇਆ ਸੀ, ਵੀ ਪਹਿਲਾਂ ਉਹ ਉੱਥੇ ਅਪਲਾਈ ਕਰਨ, ਜੇ ਉੱਥੋਂ ਡਿਨਾਈ ਹੋਵੇਗਾ ਤੇ ਫਿਰ ਤੁਸੀਂ ਆ ਕੇ USA ਦੇ ਵਿੱਚ ਅਪਲਾਈ ਕਰ ਸਕਦੇ ਹੈਗੇ ਆ। ਸੋ ਹੁਣ ਇਹ ਆ ਵੀ ਆਪਾਂ ਨੂੰ ਵੀ ਕਈ ਕਾਲਸ ਆਉਂਦੀਆਂ ਹੈਗੀਆਂ ਰਾਜਕਨਵੀਰ ਸਿੰਘ ਜੀ, ਜਿਸ ਤਰ੍ਹਾਂ ਆਪਾਂ ਦੱਸਿਆ ਆ, ਜਿੰਨੀਆਂ ਕੁ ਨਿਊਜ਼ ਪੜ੍ਹੀਆਂ ਉਹ 'ਚ ਮੋਸਟਲੀ ਫੋਕਸ ਉਹਨੀ ਸੈਂਟਰਲ ਅਮਰੀਕਾ ਦੱਸਿਆ ਆ। ਪਰ ਹੁਣ ਕਈ ਵਾਰੀ ਕੀ ਹੁੰਦਾ ਵੀ ਜਦੋਂ ਤੁਸੀਂ ਬਾਰਡਰ ਕ੍ਰਾਸ ਕਰਦੇ ਆ, ਆਈਡੀਆਂ ਤਾਂ ਕਿਸੇ ਕੋਲ ਵੀ ਨਹੀਂ ਹੁੰਦੀਆਂ, ਕੋਈ ਸਿੱਟਿਆਂ ਦਾ ਕੁਛ, ਤੁਸੀਂ ਕਿੱਦਾਂ ਪ੍ਰੂਵ ਕਰੋਗੇ ਵੀ ਨਹੀਂ ਜੀ ਅਸੀਂ ਇਸ ਮੁਲਕ ਦੇ ਹੈਗੇ ਆ। ਸੋ ਉਹ ਆਫੀਸਰ ਤੇ ਡਿਪੈਂਡ ਕਰੂਗਾ, ਜ਼ਰੂਰੀ ਨਹੀਂ ਵੀ ਉਹ ਜੇ ਤੁਸੀਂ ਜੀ ਇੰਡੀਆ ਤੋਂ ਆ ਜਾਂ ਕਿਸੇ ਤੋਂ ਤੁਹਾਨੂੰ ਲੰਘਣ ਵੀ ਦੇ ਦੇਣ। ਹੋ ਸਕਦਾ ਕਈ ਵਕੀਲ ਇਦਾਂ ਵੀ ਕਹਿੰਦੇ, ਹੁਣ ਬਹੁਤ ਸਾਰੇ ਵਕੀਲ ਡਿਫਰੈਂਟ ਜਿਹੜੇ ਵਕੀਲਾਂ ਦੇ ਇਹਦੇ ਬਾਬਤ ਜਿਹੜੇ ਸੁਜੈਸ਼ਨ ਰਾਇਜ਼ ਜਿਹੜੀਆਂ ਉਹਨਾਂ ਦੀਆਂ ਆ ਰਹੀਆਂ ਹੈਗੀਆਂ, ਪਰ ਬਹੁਤ ਜ਼ਿਆਦਾ ਇਹ ਜਿਹੜਾ ਕੰਮ ਸਟ੍ਰਿਕਟ ਹੋਇਆ ਹੈਗਾ ਆ। ਸੋ ਇੱਕ ਤਰ੍ਹਾਂ ਦੇ ਨਾਲ ਇਹ ਵੀ ਚੱਲ ਰਿਹਾ ਵੀ ਉਹਨਾਂ ਦਾ ਜਿਹੜਾ ਬਾਰਡਰ ਦੇ ਉੱਤੇ ਜਿਹੜਾ ਪੋਲੀਟੀਕਲ ਅਸਾਈਲਮ ਦਾ ਕੇਸ ਆ ਉਹ ਡਿਸਾਈਡ ਕੀਤਾ ਜਾਵੇ ਵੀ ਹਾਂ ਇਹਨਾਂ ਨੂੰ ਮਿਲਣਾ ਚਾਹੀਦਾ ਜਾਂ ਨਹੀਂ ਤਾਂ ਉੱਥੋਂ ਹੀ ਜਿਹੜਾ ਆ ਇਹਨਾਂ ਨੂੰ ਵਾਪਸ ਕੀਤਾ ਜਾਵੇ। ਹੋਰ ਵੀ ਜਿਹੜਾ ਪੋਲੀਟੀਕਲ ਅਸਾਈਲਮ ਦੇ ਨਾਲ ਰਿਲੇਟਡ ਜਿਹੜੀ ਸੀ, ਅੱਗੇ ਕੀ ਹੁੰਦਾ ਸੀ ਵੀ 30 ਦਿਨਾਂ ਦੇ ਬਾਅਦ ਜਦੋਂ ਤੁਸੀਂ ਅਪਲਾਈ ਕਰ ਦਿੰਦੇ ਆ ਆਪਣਾ ਵਰਕ ਪਰਮਿਟ ਜਿਹੜਾ ਆ ਉਹ ਅਪਲਾਈ ਕਰ ਸਕਦੇ ਸੀ, ਵਰਕ ਪਰਮਿਟ ਦੇ ਦਿੰਦੇ ਸੀ। ਹੁਣ ਜਿਹੜਾ ਆ ਤੇ ਉਹ ਅਸਾਈਲਮ ਸੀਕਰ ਨੂੰ ਟਰਾਈ ਕਰ ਰਿਹਾ ਵੀ ਨਹੀਂ, ਜਦੋਂ ਤੱਕ ਤੁਹਾਡਾ ਕੇਸ ਨਹੀਂ ਡਿਸਾਈਡ ਹੋਣਾ ਉਦੋਂ ਤੱਕ ਤੁਸੀਂ ਜਿਹੜਾ ਆ ਵਰਕ ਪਰਮਿਟ ਦੇ ਲਈ ਨਹੀਂ ਅਪਲਾਈ ਕਰ ਸਕਦੇ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈ ਜਿਹੜੀ ਹੈ ਇਸ ਨੂੰ ਜਿਹੜਾ ਟਰਾਈ ਕਰ ਰਹੀ ਹੈ ਚੇਂਜ ਕਰਨ ਦੀ, ਕਿਉਂਕਿ ਇਹ ਜਿਹੜਾ ਨਵਾਂ ਇੱਕ ਫੈਡਰਲ ਰਜਿਸਟਰ ਆਇਆ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਸੀ। ਸੋ ਇਹ ਤਾਂ ਹੈਗਾ ਬਾਰਡਰ ਦੇ ਨਾਲ ਰਿਲੇਟਡ। ਫਿਰ ਆਪਾਂ ਜਿਹੜੀਆਂ ਪਬਲਿਕ ਬੈਨੀਫਿਟ ਉਹਦੇ ਉੱਤੇ ਵੀ ਫਿਰ ਗੱਲਬਾਤ ਕਰਾਂਗੇ ਜੀ। ਬਿਲਕੁਲ, ਕਾਫੀ ਜਿਹੜੇ ਇਸ ਦੇ ਵਿੱਚ ਜਿਹੜੀ ਸਟ੍ਰਿਕਟਨੈਸ ਆ ਹਰਜੋਤ ਸਿੰਘ ਜੀ ਉਹ ਦੇਖੀ ਜਾ ਰਹੀ ਆ। ਸੋ ਇਹ ਬੜਾ ਅਹਿਮ ਮਸਲਾ ਹੈਗਾ ਆ। ਕੋਈ ਤੁਹਾਨੂੰ ਇਹ ਵੀ ਕਹਿ ਸਕਦਾ ਵੀ ਨਹੀਂ ਵੀ ਇੰਡੀਆ ਵਾਲਿਆਂ ਨੂੰ ਜਿਹੜਾ ਕੋਈ ਇਸ ਦੇ ਵਿੱਚ ਚੱਕਰ ਨਹੀਂ ਆ, ਪਰ ਉਹ ਚੱਕਰ ਹੀ ਆ। ਚੱਕਰ ਇਸ ਲਈ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਇਹਨਾਂ ਦੀ ਅਸਾਈਲਮ ਪਾਲਿਸੀ ਜਿਹੜੀ ਉਹ ਕਿੱਦਾਂ ਦੀ ਬਣਦੀ। ਅਸੀਂ ਤੁਹਾਨੂੰ ਇੱਥੋਂ ਆਉਣ ਤੋਂ ਨਹੀਂ ਭਾਈ ਰੋਕਦੇ, ਤੁਸੀਂ ਆਓ ਲੀਗਲ ਤਰੀਕੇ ਦੇ ਨਾਲ ਟਰਾਈ ਕਰੋ ਵੀ ਇੱਥੇ ਜਿਹੜਾ ਉਹ ਤੁਸੀਂ ਆ ਸਕੋ। ਅਦਰਵਾਈਜ਼ ਬਾਅਦ ਦੇ ਵਿੱਚ ਜਿਹੜੀਆਂ ਕਈ ਤਰੀਕੇ ਦੀਆਂ ਅੜਚਣਾਂ ਮੁਸ਼ਕਲਾਂ ਜਿਹੜੀਆਂ ਉਹ ਤੁਹਾਨੂੰ ਆ ਸਕਦੀਆਂ ਨੇ। ਹੁਣ ਜਿਹੜੇ ਦੋ ਤਰੀਕੇ ਦੇ ਨਾਲ ਜਿਹੜੇ ਵੱਖਰੇ ਵਕੀਲ ਦੇਖ ਰਹੇ, ਕਹਿੰਦੇ ਵੀ ਇੱਕ ਤਾਂ ਉਹਨੂੰ ਐਜ਼ ਏ ਟ੍ਰਾਂਜ਼ਿਟ ਮੁਲਕ ਦੇ ਵਜੋਂ ਜਿਹੜਾ ਕਾਨੂੰਨ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਆ ਵੀ ਜਿਹੜਾ ਵੀ ਅਮਰੀਕਾ ਦੇ ਵਿੱਚ ਮੈਕਸੀਕੋ ਦੇ ਰਾਹੀਂ ਸਦਰਨ ਬਾਰਡਰ ਥਾਣੀ ਜਿਹੜਾ ਉਹ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਆ ਵੀ ਉਹ ਉਸ ਨੂੰ ਪਹਿਲਾਂ ਜਿਹੜਾ ਉੱਧਰ ਲੈਣਾ ਪਊਗਾ। ਕਈ ਜਣੇ ਇਹ ਕਹਿ ਰਹੇ ਵੀ ਨਹੀਂ ਸਿਰਫ ਜਿਹੜਾ ਆ ਸੈਂਟਰਲ ਅਮਰੀਕਨ ਮੁਲਕਾਂ ਦੇ ਉੱਤੇ ਜਿਹੜਾ ਉਹ ਹੈਗਾ ਆ। ਹੁਣ ਇਹ ਦੇਖੋ, ਇਹ ਜਿੰਨੇ ਅਸਾਈਲਮ ਅਪਲਾਈ ਕਰਨਾ ਆ, ਇਹ ਉਸ ਤੋਂ ਬਾਅਦ ਦੇ ਵਿੱਚ ਹੀ ਕਈ ਚੀਜ਼ਾਂ ਜਿਹੜੀਆਂ ਕਾਫੀ ਕਲੈਰਿਟੀ ਇਸ ਦੇ ਉੱਤੇ ਉਹ ਆਊਗੀ। ਪਰ ਇਹ ਆ ਵੀ ਹਾਂ ਸਟ੍ਰਿਕਟਨੈਸ ਜਿਹੜੀ ਆ ਉਹ ਵਧੀ ਆ। ਕਈ ਤੁਹਾਨੂੰ ਜਿਹੜੇ ਉੱਥੋਂ ਆ ਰਹੇ ਹੋਣਗੇ ਨਾ, ਕਈ ਉਹਨਾਂ ਦੇ ਏਜੰਟ ਤੁਹਾਨੂੰ ਕਹਿਣਗੇ ਵੀ ਉਹ ਨਹੀਂ ਇਹ ਤਾਂ ਨਾ ਇਲੈਕਸ਼ਨਾਂ ਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਆ, ਇਹ ਕੁਝ ਨਹੀਂ ਹੁੰਦਾ, ਉਹਨੇ ਆਪਣੇ ਵੋਟਰਾਂ ਦੇ ਲਈ ਕਰਨਾ ਆ। ਪਰ ਸਭ ਨੂੰ ਪਤਾ ਹੈ ਵੀ ਜਦੋਂ ਇੱਕ ਵਾਰੀ ਕੋਈ ਕਾਨੂੰਨ ਬਣ ਜਾਂਦਾ ਹੈ ਉਸ ਨੂੰ ਚੇਂਜ ਕਰਨ ਦੇ ਲਈ ਕਿੰਨੀ ਜਦੋਜਹਿਦ ਆ। ਇੱਥੇ ਹੁਣ ਰਾਸ਼ਟਰਪਤੀ ਟਰੰਪ ਨੇ ਇਹ ਸਾਰਾ ਕੁਝ ਕਰਨ ਦੇ ਲਈ ਉਹਨਾਂ ਦਾ ਤਕਰੀਬਨ 3 ਸਾਲ ਉਹਨਾਂ ਨੂੰ ਇੱਥੇ ਜਿਹੜੇ ਕਾਰਜਕਾਲ ਦੇ ਵਿੱਚ ਜਿਹੜੇ ਹੋ ਗਏ ਆ, ਤੇ ਫਿਰ ਜਾ ਕੇ ਕਿਤੇ ਜਿਹੜੇ ਚੇਂਜਸ ਇਸ ਪਾਸੇ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ, ਜਦ ਕਿ ਉਹ ਅਦਾਲਤਾਂ ਦੇ ਜ਼ਰੀਏ ਕਾਫੀ ਜਿਹੜੀਆਂ ਉਹਨਾਂ ਨੂੰ ਅੜਚਣਾਂ ਮੁਸ਼ਕਲਾਂ ਵੀ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਆ। ਸੋ ਇਹ ਕਾਫੀ ਜਿਹੜੀ ਹਰਜੋਤ ਸਿੰਘ ਜੀ ਇਹ ਚੀਜ਼ਾਂ ਆ ਜਿਨ੍ਹਾਂ ਨੂੰ ਸਾਰਿਆਂ ਨੂੰ ਜਿਹੜਾ ਆ ਉਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਦਰਵਾਈਜ਼ ਕਾਫੀ ਜਿਹੜਾ ਆ ਉਹ ਪ੍ਰੋਬਲਮ ਦੇ ਵਿੱਚ ਜਿਹੜੇ ਲੋਕ ਉੱਧਰੋਂ ਪੈ ਸਕਦੇ ਆ। ਆਲਰੇਡੀ ਆਪਾਂ ਥੋੜੇ ਦਿਨ ਪਹਿਲਾਂ ਵੀ ਦੱਸ ਰਹੇ ਸੀ ਵੀ ਆਲਰੇਡੀ ਸਦਰਨ ਬਾਰਡਰ ਦੇ ਉੱਤੇ ਜਿਹੜੇ ਨੰਬਰਸ ਆ ਉਹ ਘਟੇ ਨੇ, ਜਿਹੜੇ ਇਸ ਤਰੀਕੇ ਦੇ ਨਾਲ ਜਿਹੜਾ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਜਾਂ ਇੱਧਰ ਐਪਰੀਹੈਂਸ਼ਨਸ ਜਿਹੜੀਆਂ ਉਹ ਘਟੀਆਂ ਆ ਵੀ ਸ਼ਾਇਦ ਲੋਕ ਜਿਹੜੇ ਇੱਧਰਲੇ ਪਾਸੇ ਨੂੰ ਘੱਟ ਆ ਰਹੇ ਆ, ਕਿਉਂਕਿ ਉਹ ਦੇਖ ਰਹੇ ਆ ਵੀ ਸਖਤੀ ਅੱਗੇ ਦੇ ਨਾਲੋਂ ਜਿਹੜੀ ਆ ਉਹ ਜ਼ਿਆਦਾ ਵਧੀ ਹੋਈ ਆ। ਤੇ ਜਿਹੜਾ ਇੱਕ ਬੱਚਿਆਂ ਵਾਲਾ ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਉਹ ਇਹ ਬੱਚਿਆਂ ਨੂੰ ਵੀ ਹੁਣ ਜਿਹੜਾ ਉਹ ਬਖਸ਼ ਨਹੀਂ ਰਹੇ, ਉਹਨਾਂ ਨੂੰ ਵੀ ਕਈ ਦਿਨਾਂ ਤਾਈਂ ਜਿਹੜਾ ਉੱਥੇ ਉਹ ਰੱਖਿਆ ਜਾ ਰਿਹਾ ਆ। ਇੱਥੋਂ ਤੱਕ ਕਿ ਕਈ ਬੱਚਿਆਂ ਦੀਆਂ ਮੌਤਾਂ ਵੀ ਜਿਹੜੀਆਂ ਹੋ ਗਈਆਂ ਆ, ਕਈ ਹੋਰ ਡਿਟੈਂਸ਼ਨਸ ਦੇ ਵਿੱਚ ਕਈ ਲੋਕ ਜਿਹੜੇ ਉਹ ਮਾਰੇ ਗਏ ਨੇ। ਸੋ ਕਾਫੀ ਪੇਚੀਦਾ ਮਸਲਾ ਹੈ। ਉਹ ਆਪੋ ਆਪਣੇ ਇਮੀਗ੍ਰੇਸ਼ਨ ਵਕੀਲ ਦੇ ਨਾਲ ਜਿਹੜੀ ਆ ਉਹ ਤੁਸੀਂ ਜਿਹੜੀ ਉਹ ਸਲਾਹ ਜ਼ਰੂਰ ਕਰੋ ਵੀ ਉਹ ਕੀ ਇਸ ਚੀਜ਼ ਦੇ ਉੱਤੇ ਟੋਟਲ ਜਿਹੜੀ ਉਹ ਰਾਏ ਤੁਹਾਡੀ ਰੱਖਦੇ ਆ। ਪਰ ਇਹ ਆ ਵੀ ਹਾਂ ਕਲੈਰਿਟੀ ਤੁਹਾਨੂੰ ਹੋਣੀ ਚਾਹੀਦੀ ਆ ਵੀ ਜਿਹੜਾ ਉਹ ਕੀ ਕਰਨਾ ਆ। ਇੱਕ ਹੁਣ ਅਸਾਈਲਮ ਤੇ ਦੇਖੋ ਹਰਜੋਤ ਸਿੰਘ ਜੀ ਕਈ ਤਰੀਕੇ ਦੇ ਨਾਲ ਲੋਕ ਇੱਥੇ ਕਰਦੇ, ਕੋਈ ਵਿਜ਼ਟਰ ਵੀਜ਼ੇ ਤੇ ਆ ਕੇ ਵੀ ਜਿਹੜਾ ਡਾਇਰੈਕਟਲੀ ਇੱਥੇ ਅਪਲਾਈ ਕਰਦਾ ਹੈ, ਉਹ ਚੀਜ਼ ਡਿਫਰੈਂਟ ਆ। ਜਿਹੜਾ ਐਜ਼ ਏ ਟ੍ਰਾਂਜ਼ਿਟ ਮੁਲਕ ਮੈਕਸੀਕੋ ਤੋਂ ਜਿਹੜਾ ਪੋਰਟ ਆਫ ਐਂਟਰੀ ਜਾਂ ਮੈਕਸੀਕੋ ਤੋਂ
ਬਾਰਡਰ ਟੱਪ ਕੇ ਜਿਹੜਾ ਇਸ ਪਾਸੇ ਵੱਲ ਨੂੰ ਆਉਣ ਤੋਂ ਬਾਅਦ ਦੇ ਵਿੱਚ ਕੋਈ ਅਪਲਾਈ ਕਰਦਾ, ਉਹ ਟੋਟਲੀ ਜਿਹੜੀਆਂ ਦੋਨੋਂ ਇਹ ਵੱਖੋ ਵੱਖਰੀਆਂ ਜਿਹੜੀਆਂ ਉਹ ਚੀਜ਼ਾਂ ਹੈਗੀਆਂ। ਇਨਫੈਕਟ ਤਿੰਨੇ ਹੀ ਜਿਹੜੀਆਂ ਆ ਇਹ ਵੱਖੋ ਵੱਖਰੀਆਂ ਚੀਜ਼ਾਂ ਹੈਗੀਆਂ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਅਪਲਾਈ ਕਰਨ ਜਾ ਰਹੇ ਹੋ। ਸੋ ਅਲਟੀਮੇਟਲੀ ਇਹ ਰਾਜਕਨਵੀਰ ਸਿੰਘ ਜੀ ਵੀ ਸਖਤੀ ਬਹੁਤ ਜ਼ਿਆਦਾ ਹੋ ਰਹੀ ਇਮੀਗ੍ਰੇਸ਼ਨ 'ਚ। ਈਵਨ ਤੁਸੀਂ 에ਅਰਪੋਰਟ ਦੀ ਗੱਲ ਕੀਤੀ ਹੈ, ਇਹ ਵੀ ਟਰੰਪ ਐਡਮਿਨਿਸਟ੍ਰੇਸ਼ਨ ਸੋਚ ਰਿਹਾ ਹੈਗਾ ਵੀ ਜੇ 에ਅਰਪੋਰਟ ਦੇ ਉੱਤੇ ਜਿਹੜੇ ਲੋਕ ਆਉਂਦੇ ਪੋਲੀਟੀਕਲ ਅਸਾਈਲਮ ਲੈਂਦੇ ਆ ਤੇ ਉਹਨਾਂ ਦਾ ਵੀ ਕੇਸ ਉੱਥੇ ਡਿਸਾਈਡ ਹੋਵੇ। ਇਹ ਪਹਿਲੀ ਵਾਰੀ ਨਹੀਂ ਹੋਇਆ। 1996 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਸੀਗੇ ਉਸ ਟਾਈਮ ਦੇ ਵਿੱਚ ਅਟਲਾਂਟਾ ਦੇ ਵਿੱਚ ਜਿਹੜੀਆਂ ਗੇਮਸ ਹੋਈਆਂ ਉਸ ਟਾਈਮ ਉਹਨਾਂ ਨੇ ਜੱਜ ਇਦਾਂ ਅਪੁਆਇੰਟ ਕੀਤੇ ਸੀ ਵੀ ਜਿਹੜੇ 에ਅਰਪੋਰਟ ਤੇ, ਕਿਉਂਕਿ ਬਹੁਤ ਮੁਲਕਾਂ ਦੇ ਲੋਕ ਆਏ ਸੀ, ਕਈ ਕਹਿੰਦੇ ਸੀ ਵੀ ਅਸੀਂ ਪੋਲੀਟੀਕਲ ਅਸਾਈਲਮ ਲੈਣਾ। ਕਈ ਵਾਰੀ ਕੀ ਹੁੰਦਾ ਵੀ ਜਿਹੜੇ ਪਲੇਅਰ ਹੁੰਦੇ ਸੀ ਉਹੀ ਸਵਿਚ ਕਰ ਜਾਂਦੇ ਆ ਵੀ ਨਹੀਂ ਜੀ ਅਸੀਂ ਅਮਰੀਕਾ 'ਚ ਰਹਿਣਾ, ਪੋਲੀਟੀਕਲ ਅਸਾਈਲਮ ਲੈਣਾ। ਸੋ ਉੱਥੇ ਡਿਸਾਈਡ ਕਰਦੇ ਸੀ। ਤੇ ਅਗਲਾ ਇਸ਼ੂ ਰਾਜਕਨਵੀਰ ਸਿੰਘ ਜੀ ਸਭ ਤੋਂ ਵੱਡਾ ਜਿਹੜਾ ਹੈਗਾ ਪਬਲਿਕ ਬੈਨੀਫਿਟਸ ਦਾ, ਉਹਦੇ ਵਿੱਚ ਆਪਣੀ ਕਮਿਊਨਿਟੀ ਵਾਲੇ ਵੀ ਕਈ ਹੁਣ ਇਨਵੋਲਵ ਹੈਗੇ ਆ। ਅੱਜ ਤੋਂ 20 ਸਾਲ ਪਹਿਲਾਂ ਨਹੀਂ ਹੁੰਦਾ ਸੀ, ਪਰ ਹੁਣ ਪਿਛਲੇ ਸਾਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਫੂਡ ਸਟੈਂਪਾਂ ਲੈਣ ਲੱਗ ਪਏ ਆ, ਕੋਈ ਲੋ ਇਨਕਮ ਵਾਲਾ ਘਰ ਲੈਣ ਲੱਗ ਪਏ ਹੈਗੇ ਆ, ਸੋਸ਼ਲ ਸਿਕਿਉਰਿਟੀ ਜਿਹੜੀ ਲੈਣ ਲੱਗ ਪਏ ਹੈਗੇ ਆ। ਉਹ ਜਦੋਂ ਗ੍ਰੀਨ ਕਾਰਡ ਅਪਲਾਈ ਕਰਨਗੇ ਤੇ ਉਹਨਾਂ ਨੂੰ ਪ੍ਰੋਬਲਮ ਆਊਗੀ। ਉਹ ਜਿਹੜਾ ਨਵਾਂ ਰੂਲ ਬਣਾਇਆ ਹੈਗਾ, ਜਿੰਨਾ ਕੁ ਆਪਾਂ ਪੜ੍ਹਿਆ ਹੈਗਾ, ਆਪਾਂ ਹਮੇਸ਼ਾ ਦੱਸਦੇ ਹਾਂ ਅਸੀਂ ਵਕੀਲ ਨਹੀਂ ਹੈਗੇ, ਪਰ ਜਿੰਨੀ ਕੁ ਰਿਸਰਚ ਕੀਤੀ ਉਹਦੇ ਹਿਸਾਬ ਨਾਲ ਇਹ ਆ ਕਿ ਪਿਛਲੇ 3 ਸਾਲਾਂ ਦੇ ਵਿੱਚ ਜੇ 12 ਮਹੀਨੇ ਤੁਸੀਂ ਕੋਈ ਬੈਨੀਫਿਟ ਲਿਆ ਹੈਗਾ ਆ, ਕੋਈ ਫੂਡ ਸਟੈਂਪਾਂ ਲਈਆਂ, ਸੋਸ਼ਲ ਸਿਕਿਉਰਿਟੀ ਬੈਨੀਫਿਟ ਲਏ ਹੈਗੇ ਆ, ਤੇ ਤੁਹਾਡਾ ਗ੍ਰੀਨ ਕਾਰਡ ਉਹਨੀ ਦੇਣਾ ਨਹੀਂ ਹੈਗਾ। ਤੇ ਕਿਉਂਕਿ ਜੇ ਵਰਕ ਪਰਮਿਟ ਤੇ ਆ ਕਈ ਵਾਰੀ ਫਿਰ ਗ੍ਰੀਨ ਕਾਰਡ ਅਪਲਾਈ ਕਰਨਾ ਪੈਂਦਾ ਤੇ ਉਹ ਤੁਹਾਨੂੰ ਡਿਨਾਈ ਕਰ ਸਕਦੇ ਹੈਗੇ ਆ। ਸੋ ਉਹਦੇ ਵਿੱਚ ਕਹਿੰਦੇ ਵੀ ਜੇ 2 ਬੈਨੀਫਿਟ ਤੁਸੀਂ ਲਏ ਹੈਗੇ, ਜੇ ਮੰਨ ਲਓ ਵੀ ਫੂਡ ਸਟੈਂਪਾਂ ਵੀ ਲਈਆਂ ਆ, ਸੋਸ਼ਲ ਸਿਕਿਉਰਿਟੀ ਬੈਨੀਫਿਟ ਵੀ ਲਈ ਆ, ਤੇ ਉਹ ਤੁਹਾਡੇ 2 ਪੁਆਇੰਟ ਚਾਰਜ ਹੋਣਗੇ। ਵੀ ਮੰਨ ਲਓ 6 ਮਹੀਨੇ ਵੀ ਲੈ ਲਿਆ ਪਿਛਲੇ 3 ਸਾਲਾਂ ਦੇ ਵਿੱਚ, ਤਾਂ 2 ਬੈਨੀਫਿਟ ਲਏ ਤਾਂ ਵੀ ਤੁਸੀਂ ਜਿਹੜੇ ਆ ਉਹ ਕੁਆਲੀਫਾਈ ਨਹੀਂ ਕਰੋਗੇ ਗ੍ਰੀਨ ਕਾਰਡ ਦੇ ਲਈ। ਕੁਝ ਕੁ ਐਗਜ਼ੈਂਪਸ਼ਨ ਹੈਗੀਆਂ, ਇੱਕ ਇਹ ਵੀ ਹੈਗੀਆਂ ਵੀ ਜੇ ਤੁਸੀਂ ਪੋਲੀਟੀਕਲ ਅਸਾਈਲਮ ਲਿਆ ਆ ਤੇ ਪੋਲੀਟੀਕਲ ਅਸਾਈਲਮ ਲੈ ਕੇ ਤੁਸੀਂ ਇਹ ਲੈਣੇ ਹੈਗੇ ਆ ਤਾਂ ਤੁਹਾਡੇ ਤੇ ਲਾਗੂ ਨਹੀਂ ਹੁੰਦਾ। ਪਰ ਸਾਨੂੰ ਬਹੁਤ ਸਾਰੀਆਂ ਕਾਲਸ ਆਈਆਂ ਆ ਵੀ ਜਿਹੜੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੂੰ ਵਕੀਲ ਕਹਿੰਦੇ ਵੀ ਭਾਈ ਤੁਸੀਂ ਆ ਪੋਲੀਟੀਕਲ ਅਸਾਈਲਮ ਤੇ ਵੀ ਆ ਕੋਈ ਬੈਨੀਫਿਟ ਲੈਣੇ ਹੈਗੇ ਆ, ਮੈਡੀਕਲ ਕਿਸੇ ਤਰ੍ਹਾਂ ਦਾ ਵੀ ਲੋ ਇਨਕਮ, ਇਹਨੂੰ ਬੰਦ ਕਰ ਦਿਓ, ਤੁਹਾਡਾ ਕਿਤੇ ਕੇਸ ਡਿਨਾਈ ਨਾ ਹੋ ਜਾਏ। ਇਹ ਕਾਲਾਂ ਆਈਆਂ ਹੈਗੀਆਂ। ਸੋ ਉਹਨਾਂ ਦੇ ਵਕੀਲ ਉਹਨਾਂ ਨੂੰ ਇਦਾਂ ਉਹਨਾਂ ਦੇ ਵਕੀਲ ਦੱਸਦੇ। ਸੋ ਦੇਖੋ ਇਹ ਹਰਜੋਤ ਸਿੰਘ ਜੀ ਇਸ ਦੇ ਵਿੱਚ ਹਾਂ ਇਹ ਸਹੂਲਤ ਲਈ ਆ। ਓਬਵੀਅਸਲੀ ਇਹ ਜਿੰਨੇ ਵੀ ਚੀਜ਼ਾਂ ਜਿਹੜੀਆਂ ਬਣੀਆਂ ਆ, ਮੈਡੀਕੇਅਰ ਵੀ ਆ, ਜਿਹੜੀਆਂ ਕਹਿ ਲਓ ਵੀ ਮਿਲਦੀਆਂ EBT ਆ, ਫੂਡ ਸਟੈਂਪਾਂ ਆ, ਲੋ ਇਨਕਮ ਪ੍ਰੋਗਰਾਮ ਵੀ ਆ, ਹੈ ਤਾਂ ਸਾਰੇ ਲੋਕਾਂ ਦੀ ਜਿਹੜੀ ਉਹ ਸਹੂਲਤ ਦੇ ਲਈ ਵੀ, ਤਾਂ ਜੋ ਜਿਹੜੇ ਲੋਕ ਥੋੜੇ ਪਛੜੇ ਨੇ ਵੀ ਉਹਨਾਂ ਨੂੰ ਜਿਹੜੀ ਹੈ ਸਰਕਾਰ ਦੇ ਦੁਆਰਾ ਜਿਹੜੀ ਉਹਨਾਂ ਦੀ ਬਾਂਹ ਜਿਹੜੀ ਫੜੀ ਜਾ ਸਕੇ ਤਾਂ ਜੋ ਆਪਣੇ ਪੈਰਾਂ ਤੇ ਖੜ ਸਕਣ। ਨੋ ਡਾਊਟ ਉਹਨਾਂ ਨੂੰ ਜ਼ਰੂਰਤ ਆ, ਪਰ ਅਫਸੋਸ ਵਾਲੀ ਗੱਲ ਇਹ ਬਣਦੀ ਹੈ ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕ ਜਿਹੜੇ ਆਲਰੇਡੀ ਠੀਕ ਵੀ ਹੈਗੇ ਆ ਉਹਨਾਂ ਦੇ ਵੱਲੋਂ ਇਸ ਨੂੰ ਜਿਹੜਾ ਮਿਸਯੂਜ਼ ਕੀਤਾ ਜਾ ਰਿਹਾ। ਉਹ ਚਾਹੇ ਪਰਸੈਂਟੇਜ ਓਵਰਆਲ ਬਹੁਤ ਘੱਟ ਹੋਵੇ, ਪਰ ਉਸ ਘੱਟ ਪਰਸੈਂਟੇਜ ਦੇ ਉੱਤੇ ਕਾਬੂ ਪਾਉਣ ਨੂੰ ਹੀ ਲੈ ਕੇ ਇਹ ਜਿਹੜੇ ਜਿਨ੍ਹਾਂ ਨੂੰ ਲੋਕਾਂ ਨੂੰ ਜ਼ਰੂਰਤ ਹੈਗੀ ਆ ਉਹਨਾਂ ਦਾ ਵੀ ਜਿਹੜਾ ਇਹਦੇ ਵਿੱਚ ਹਰਜੋਤ ਸਿੰਘ ਜੀ ਰਗੜਾ ਇੱਕ ਹਿਸਾਬ ਦੇ ਨਾਲ ਉਹ ਲੱਗਣ ਜਾ ਰਿਹਾ ਆ। ਤੇ ਡੈਫੀਨੇਟਲੀ ਆਪਣੇ ਕੇਸ ਨੂੰ ਕਮਜ਼ੋਰ ਕਰਨ ਦੀ ਥਾਂ ਤੇ ਭਾਈ ਤੁਸੀਂ ਮਜ਼ਬੂਤੀ ਰੱਖੋ, ਤੁਸੀਂ ਉਸ ਹਿਸਾਬ ਨਾਲ ਹੀ ਰੱਖੋ। ਕਿਉਂਕਿ ਦੇਖੋ ਇਹ ਜ਼ਰੂਰੀ ਨਹੀਂ ਆ ਵੀ ਜਿਹੜਾ ਲੈ ਰਿਹਾ ਆ ਵੀ ਉਸ ਨੂੰ ਜਿਹੜਾ ਉਹ ਹਰ ਇੱਕ ਨੂੰ ਹੀ ਡਿਨਾਈ ਕਰਨਾ, ਨਹੀਂ। ਉਹ ਇੱਕ ਜਿਹੜਾ ਇਮੀਗ੍ਰੇਸ਼ਨ ਆਫਿਸਰ ਆ ਉਸ ਦੇ ਉੱਤੇ ਡਿਪੈਂਡ ਕਰਦਾ ਆ ਵੀ ਜਿਸ ਨੇ ਤੁਹਾਡੀ ਇੰਟਰਵਿਊ ਲੈਣੀ ਆ ਇਸ ਸਾਰੀ ਚੀਜ਼ ਦੇ ਲਈ। ਜੇ ਤੁਹਾਨੂੰ ਲੱਗੂਗਾ ਵੀ ਹਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਉੱਤੇ ਜਿਹੜੇ ਇਸ ਹਿਸਾਬ ਨਾਲ ਭਾਰ ਨਹੀਂ ਪਾਉਂਗੇ, ਪਬਲਿਕ ਬੈਨੀਫਿਟਸ ਜਿਹੜੇ ਉਹ ਤੁਸੀਂ ਆਉਣ ਵਾਲੇ ਸਮੇਂ 'ਚ ਨਹੀਂ ਲਓਗੇ, ਤੁਹਾਡਾ ਕੇਸ ਵੀ ਜਿਹੜਾ ਅਪਰੂਵ ਹੋ ਸਕਦਾ। ਹੁਣ ਇੱਥੇ ਵੱਖੋ ਵੱਖਰੀ ਜਿਹੜੀ ਹਰਜੋਤ ਸਿੰਘ ਜੀ ਰਾਏ ਹੈਗੀ, ਇੱਕ 15 ਅਕਤੂਬਰ ਨੂੰ ਲੈ ਕੇ ਇਹ ਬਹੁਤ ਭੰਬਲਪੂਸਾ ਹੈ। ਜਦੋਂ ਐਕਚੁਅਲ 'ਚ 15 ਅਕਤੂਬਰ ਆ ਜਾਣੀ, ਉਸ ਤੋਂ ਬਾਅਦ ਦੇ ਵਿੱਚ ਜਦੋਂ ਕੇਸ ਹੋਣੇ ਆ, ਜਿਨ੍ਹਾਂ ਨੇ ਇੰਟਰਵਿਊਜ਼ ਦੇਣੀਆਂ, ਉਸ ਤੋਂ ਬਾਅਦ ਦੇ ਵਿੱਚ ਇਹ ਕਲੈਰਿਟੀ ਹੋਣੀ ਆ ਵੀ ਕੀ ਉਸ ਤੋਂ ਪਹਿਲਾਂ ਦੇ ਜਿਹੜੇ 3 ਸਾਲ ਆ ਉਹ ਵੀ ਦੇਖਣਗੇ ਜਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਰਹੇ 3 ਸਾਲ ਆ ਵੀ ਉਸ ਟਾਈਮ ਦੇ ਉੱਤੇ ਤੁਸੀਂ ਕੋਈ ਬੈਨੀਫਿਟ ਲੈ ਰਹੇ ਆ ਜਾਂ ਨਹੀਂ ਲੈ ਰਹੇ, ਜਾਂ ਪਿਛਲੇ 3 ਸਾਲਾਂ ਦਾ ਤੁਸੀਂ ਲਿਆ ਆ ਜਾਂ ਨਹੀਂ ਲਿਆ, ਵੀ ਉਹ ਸਾਰੀਆਂ ਚੀਜ਼ਾਂ ਵੀ ਚੈੱਕ ਕਰਨਗੇ। ਇਸ ਨੂੰ ਲੈ ਕੇ ਬਹੁਤ ਜ਼ਿਆਦਾ ਉਹਦੇ 'ਚ ਨਾ ਰਾਜਕਨਵੀਰ ਸਿੰਘ ਜੀ ਮੈਂ ਥੋੜਾ ਸਟੱਡੀ ਕੀਤਾ, ਉਹਦੇ 'ਚ ਮੈਨੂੰ ਇਹ ਪਤਾ ਲੱਗਾ ਵੀ ਅਕਤੂਬਰ 15 ਤੋਂ ਬਾਅਦ ਇਹ ਰੂਲ ਲਾਗੂ ਹੋਣਾ। ਜੇ ਤੁਸੀਂ ਅਕਤੂਬਰ 15 ਤੋਂ ਪਹਿਲਾਂ ਇਹ ਸਾਰੇ ਬੈਨੀਫਿਟ ਛੱਡ ਦਿੰਨੇ ਆ, ਫੇਰ ਤੁਸੀਂ ਫੇਕ ਉਹਦੇ ਤੇ ਕਿਸੇ ਤਰ੍ਹਾਂ ਦਾ ਬਚਾਅ ਹੋ ਜਾਣਾ। ਜੇ ਅਕਤੂਬਰ 15 ਤੋਂ ਬਾਅਦ ਵੀ ਬੈਨੀਫਿਟ ਲੈ ਇਹ ਤਾਂ ਹੀ ਮੈਂ ਕਹਿ ਰਿਹਾ ਵੀ ਇਸ ਦੀ ਕਨਫਿਊਜ਼ਨ ਆ, ਇਹ ਲਿਖਿਆ ਆ। ਹੋ ਸਕਦਾ ਵੀ ਕੋਈ ਜਿਹੜਾ ਆਫਿਸਰ ਆ
ਉਹ ਇਸ ਚੀਜ਼ ਨੂੰ ਮੰਨੇ ਜਾਂ ਨਾ ਮੰਨੇ। ਜਿੱਦਾਂ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਜਿੱਦਾਂ ਕਾਨੂੰਨ ਵੀ ਕੋਈ ਲਿਖਿਆ ਹੁੰਦਾ, ਉਹ ਕਹਿੰਦੇ ਵੀ ਜਿੰਨੇ ਇੰਟਰਪ੍ਰੀਟੇਟ ਕਰਨਾ ਆ, ਜਿਸ ਹਿਸਾਬ ਦੇ ਨਾਲ ਸਮਝਣਾ ਆ, ਉਸ ਦੇ ਉੱਤੇ ਜਿਹੜਾ ਉਹ ਡਿਪੈਂਡ ਕਰਦਾ ਆ। ਕੋਈ ਜਿਹੜਾ ਜੱਜ ਆ ਉਸ ਨੂੰ ਕਿਸੇ ਤਰੀਕੇ ਨਾਲ ਦੇਖ ਰਿਹਾ ਹੁੰਦਾ, ਕੋਈ ਜੱਜ ਉਸ ਨੂੰ ਕਿਸੇ ਤਰੀਕੇ ਨਾਲ ਦੇਖ ਰਿਹਾ ਹੈ। ਸੋ ਇਹ ਆਫਿਸਰ ਟੂ ਆਫਿਸਰ ਡਿਪੈਂਡ ਕਰਨਾ ਵੀ ਉਸ ਨੇ ਇਸ ਰੂਲ ਨੂੰ ਕਿਸ ਤਰੀਕੇ ਦੇ ਜੀ ਨਾਲ ਜਿਹੜਾ ਉਹ ਪੜ੍ਹਨਾ, ਵੀ ਉਹਦੀ ਸਮਝ ਮੁਤਾਬਕ ਉਸਨੇ ਕਿਸ ਤਰੀਕੇ ਜੀ ਨਾਲ ਦੇਖਣਾ ਆ। ਹਾਂ, ਤੁਸੀਂ ਬਾਅਦ ਦੇ ਵਿੱਚ ਅਦਾਲਤਾਂ 'ਚ ਜਾ ਸਕਦੇ ਹੋ, ਸਾਰਾ ਕੁਝ ਕਰ ਸਕਦੇ ਆ, ਪਰ ਡੈਫੀਨੇਟਲੀ ਇੱਕ ਸਾਰਿਆਂ ਨੂੰ ਪਤਾ ਹੈ ਪ੍ਰੋਬਲਮ ਬਹੁਤ ਅੱਜ ਕੱਲ ਵਕੀਲ ਬਹੁਤ ਮਹਿੰਗੇ ਆ। ਜਿਹੜੇ ਬਹੁਤ ਸਾਲ ਪਹਿਲਾਂ 1500 2000 ਡਾਲਰ ਨਾਲ ਪੋਲੀਟੀਕਲ ਅਸਾਈਲਮ ਕੇਸ ਹੁੰਦਾ ਸੀ, ਹੁਣ 15 20 ਹਜ਼ਾਰ ਡਾਲਰ ਲੱਗ ਜਾਂਦਾ ਆ। ਸੋ ਇਹ ਜਿੰਨਾ ਕੁ ਮੈਂ ਪੜ੍ਹਿਆ ਹੈਗਾ ਵੀ ਮੰਨ ਲਓ ਫੋਰ ਐਗਜ਼ਾਮਪਲ ਜੇ ਤੁਸੀਂ ਮਾਰਚ 'ਚ ਤੁਹਾਡੀ ਡੇਟ ਆਣੀ ਆ ਗ੍ਰੀਨ ਕਾਰਡ ਅਪਲਾਈ ਕਰਨ ਦੀ, ਜੇ ਅਕਤੂਬਰ 15 ਤੋਂ ਪਹਿਲਾਂ ਬੈਨੀਫਿਟ ਛੱਡ ਦਿੱਤੇ, ਮੈਨੂੰ ਤੁਹਾਡੇ ਤੇ ਕੋਈ ਅਸਰ ਨਹੀਂ ਹੋਣਾ। ਪਰ ਜੇ ਤੁਸੀਂ ਨਵੰਬਰ ਦਸੰਬਰ ਜਨਵਰੀ 'ਚ ਵੀ ਲੈ ਰਹੇ ਫਿਰ ਉਹ ਤੁਹਾਡੇ ਤੇ ਅਸਰ ਹੋਊਗਾ। ਕੁਛ ਕੁ ਜਿਹੜੀਆਂ ਐਗਜ਼ੈਂਪਸ਼ਨ ਉਹਨੇ ਦਿੱਤੀਆਂ ਹੈਗੀਆਂ ਵੀ ਜੇ ਕੋਈ ਪ੍ਰੈਗਨੈਂਟ ਲੇਡੀ ਹੈਗੀ ਆ, ਉਹਨੇ ਮੈਡੀਕਲ ਲਿਆ ਆ ਤੇ ਉਹ ਬੱਚਾ ਹੋਣ ਤੋਂ 60 ਦਿਨਾਂ ਦੇ ਵਿੱਚ ਮੈਡੀਕਲ ਛੱਡ ਦਿੰਦੀ ਆ ਤੇ ਫਿਰ ਉਹਦੇ ਤੇ ਕੋਈ ਅਸਰ ਨਹੀਂ ਹੋਊਗਾ। ਸਕੂਲ ਦੇ ਵਿੱਚ ਜਿਹੜੇ ਬੱਚੇ ਹੈਗੇ ਆ, ਸਕੂਲ 'ਚ ਕਈ ਵਾਰੀ ਫੂਡ ਵਗੈਰਾ ਜਾਂ ਇਦਾਂ ਦਾ ਕੋਈ ਉਹਨਾਂ ਨੂੰ ਮਿਲਦਾ ਹੈਗਾ ਸਕੂਲ ਦੇ ਵਿੱਚ, ਤੇ ਉਹ ਵੀ ਇਹਦੇ 'ਚ ਕਾਊਂਟ ਨਹੀਂ ਹੋਊਗਾ। ਕੋਈ ਵਰਕਰਸ ਕੌਮ ਲੈਂਦੇ ਹੈਗੇ ਆ, ਡਿਸੇਬਿਲਟੀ ਲੈਂਦੇ ਹੈਗੇ ਆ, ਇਹ ਜਿਹੜੀ ਚੀਜ਼ ਆ ਇਹ ਨਹੀਂ ਕਾਊਂਟ ਹੋਣੀ ਹੈਗੀ। ਤੇ ਮੇਨ ਜਿਹੜਾ ਉਹਨਾਂ ਦਾ ਫੋਕਸ ਹੈਗਾ ਮੈਡੀਕੇਅਰ, ਫੂਡ ਸਟੈਂਪ, ਸੈਕਸ਼ਨ 8, ਸੋਸ਼ਲ ਸਿਕਿਉਰਿਟੀ ਬੈਨੀਫਿਟ, ਇਹ ਜਿਹੜੀਆਂ ਚੀਜ਼ਾਂ ਤੁਸੀਂ ਲੈਂਦੇ ਆ ਇਹਦੇ ਤੇ ਇਹਦਾ ਜਿਹੜਾ ਪੂਰੀ ਤਰ੍ਹਾਂ ਅਸਰ ਪਊਗਾ। ਕੀ ਹੁੰਦਾ ਆ ਵੀ ਪਿਛਲੇ ਵੀਕ ਆਪਾਂ ਨੂੰ ਕਾਲ ਆਈ ਸੀ, ਰਾਜਕਨਵੀਰ ਸਿੰਘ ਜੀ 45 ਸਾਲਾਂ ਦੇ ਦੋਨੋਂ ਹਸਬੈਂਡ ਵਾਈਫ ਸੀ, ਕਹਿੰਦੇ ਜੀ ਸਾਡੇ ਤੇ ਤਾਂ ਨਹੀਂ ਅਸਰ ਪਊਗਾ, ਅਸੀਂ ਮੈਡੀਕਲ ਲੈਂਦੇ ਆ। ਤੇ ਮੈਂ ਕਿਹਾ ਵੀ ਤੁਸੀਂ ਆਏ ਕਦੋਂ? ਕਹਿੰਦੇ ਜੀ ਪਿਛਲੇ ਸਾਲ। ਮੈਂ ਕਿਹਾ ਮੈਡੀਕਲ ਕਿਉਂ ਲਿਆ? ਉਹ ਜੀ ਸਾਡੇ ਰਿਸ਼ਤੇਦਾਰਾਂ ਨੇ ਅਪਲਾਈ ਕਰਤਾ। ਤੇ ਮੈਂ ਕਿਹਾ ਕੋਈ ਹੈਲਥ ਇਸ਼ੂ ਆ? ਕਹਿੰਦੇ ਹੈਲਥ ਤਾਂ ਅਸੀਂ ਕਦੇ ਡਾਕਟਰ ਤੇ ਗਏ ਨਹੀਂ। ਤਾਂ ਫਿਰ ਮੈਂ ਕਿਹਾ ਅਪਲਾਈ ਕਰਨ ਦੀ ਕੀ ਜ਼ਰੂਰਤ ਸੀ? ਤੇ ਵੈਸੇ ਵੀ USA ਦੇ ਵਿੱਚ ਜੇ ਕਿਤੇ ਤੁਹਾਨੂੰ ਐਮਰਜੈਂਸੀ ਜਾਣਾ ਪੈ ਜਾ, ਤੁਹਾਡੇ ਕੋਲ ਕੁਝ ਨਹੀਂ ਹੈਗਾ, ਉਹ ਉਸ ਟਾਈਮ ਵੀ ਤੁਹਾਡਾ ਮੈਡੀਕਲ ਅਪਲਾਈ ਕਰ ਦਿੰਦੇ ਆ ਜੇ ਕਿਤੇ ਇਦਾਂ ਦੀ ਗੱਲ ਹੋ ਜਾਏ, ਹਨਾ। ਸੋ ਇਹ ਚੀਜ਼ ਜਿਹੜੀ ਆ ਨਾ, ਇਹਦੇ ਨਾਲ ਵੀ ਨੁਕਸਾਨ ਬਹੁਤ ਹੁੰਦਾ ਆ ਵੀ ਜਦੋਂ ਹੀ ਆਪਾਂ ਜਹਾਜ਼ ਤੋਂ ਉਤਰਦੇ ਆ ਨੈਕਸਟ ਵੀਕ ਜਿਹੜੇ ਰਿਸ਼ਤੇਦਾਰ ਹੁੰਦੇ ਆ ਲੈ ਕੇ ਅਪਲਾਈ ਕਰਨ ਚਲੇ ਜਾਂਦੇ ਹੈਗੇ ਆ। ਜਾਂ ਫਿਰ ਕੀ ਆ, ਜਦੋਂ ਤੁਹਾਨੂੰ ਮੈਡੀਕਲ ਮਿਲ ਗਿਆ, ਤੁਸੀਂ ਜੌਬ ਲੱਭ ਲਈ, ਹੁਣ ਤੁਹਾਨੂੰ ਪੈਸੇ ਮਿਲ ਰਹੇ ਆ, ਫਿਰ ਤੁਸੀਂ ਉਹਨਾਂ ਨੂੰ ਇਨਫੋਰਮ ਨਹੀਂ ਕਰਦੇ, ਜਦੋਂ ਕਿ ਰੂਲ ਇਹ ਆ ਵੀ ਇਮੀਡੀਏਟਲੀ ਤੁਹਾਨੂੰ ਇਨਫੋਰਮ ਕਰਨਾ ਪੈਂਦਾ ਆ ਸੋਸ਼ਲ ਸਿਕਿਉਰਿਟੀ ਆਫਿਸ ਨੂੰ ਜਾਂ ਜਿਹੜੀ ਕਾਉਂਟੀ ਦਾ ਆਫਿਸ ਨੂੰ ਵੀ ਮੈਂ ਹੁਣ ਜੌਬ ਕਰਦਾ, ਮੇਰੀ ਇੰਨੀ ਇਨਕਮ ਹੈਗੀ ਆ। ਇਹਦੇ ਨਾਲ ਇੱਕ ਐਫੀਡੇਵਿਟ ਸਪੋਰਟ ਵਾਲਿਆਂ ਤੇ ਵੀ ਆਇਆ। ਹੁਣ ਜਿਹੜੇ ਐਫੀਡੇਵਿਟ ਆਫ ਸਪੋਰਟ ਲਾਊਗੇ ਗ੍ਰੀਨ ਕਾਰਡ ਬਣਨ ਦੇ ਲਈ ਜਾਂ ਅਪਲਾਈ ਕਰਨ ਦੇ ਲਈ, ਉਹ ਦੇਖਣਗੇ ਵੀ ਇਹ ਇਮੀਡੀਏਟ ਰਿਸ਼ਤੇਦਾਰ ਹੈਗੇ ਆ, ਕੋ ਮਾਮਾ ਚਾਇਆ, ਚਾਚਾ ਤਾਇਆ। ਅੱਗੇ ਕੀ ਹੁੰਦਾ ਸੀ, ਕਈ ਵਾਰੀ ਕਿਸੇ ਫਰੈਂਡ ਦਾ ਹੀ ਲਾ ਦਿੰਦੇ ਸੀ। ਸੋ ਉਹ ਜਿਹੜਾ ਆ ਉਹਦੇ ਤੇ ਸ਼ੱਕ ਹੋਊਗੀ, ਉਹਦੇ ਨਾਲ ਉਹਦਾ ਜਿਹੜਾ ਗ੍ਰੀਨ ਕਾਰਡ ਆ ਉਹ ਅਪਰੂਵ ਨਹੀਂ ਹੋਊਗਾ। ਤੇ ਪਲੱਸ ਜਿਹੜੀ ਲੀਗਲ ਲਾਇਬਿਲਿਟੀ ਆ ਹੁਣ ਉਹ ਉਹਦੇ ਤੇ ਬਹੁਤ ਵੱਧ ਜਾਊਗੀ। ਮੈਂ ਇੱਕ ਵਾਰੀ ਪਹਿਲਾਂ ਵੀ ਸਾਂਝਾ ਕੀਤਾ ਸੀ ਵੀ ਕਿਸ ਤਰ੍ਹਾਂ ਇੱਕ ਸੈਂਡੀਗੋ ਦੇ ਵਿੱਚ ਇੱਕ ਆਪਣੇ ਭਰਾ ਦੀ ਕਾਲ ਆਈ ਸੀ, ਕਹਿੰਦਾ ਮੇਰੇ ਮਦਰ ਇੰਡੀਆ ਤੋਂ ਆਏ ਸੀ ਤੇ ਮੈਂ ਉਹਨਾਂ ਦਾ ਮੈਡੀਕਲ ਅਪਲਾਈ ਕਰਤਾ ਤੇ ਅਨਫੋਰਚੂਨੇਟਲੀ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ। ਤੇ ਜਦੋਂ ਬਿੱਲ ਬਣਿਆ 150,000 ਦਾ, ਉਹ ਘਰ ਵੀ ਆ ਗਿਆ ਸਾਰਾ, ਤਾਂ ਕਹਿੰਦਾ ਬਿੱਲ ਮੇਰੇ ਨਾਂ ਤੇ ਆ ਗਿਆ। ਕਹਿੰਦਾ ਮੈਂ ਉਹ ਹਸਪੀਟਲ ਗਿਆ ਵੀ ਮੇਰੇ ਨਾਂ ਤੇ ਕਾਹਤੇ, ਤਾਂ ਮੇਰੀ ਮਦਰ ਦੇ ਨਾਂ ਤੇ। ਕਹਿੰਦੇ ਜੀ ਤੂੰ ਉਹਦਾ ਐਫੀਡੇਵਿਟ ਆਫ ਸਪੋਰਟ ਦਿੱਤਾ ਸੀ, ਤੂੰ ਜ਼ਿੰਮੇਵਾਰ ਹੈਗਾ ਆ ਉਹਦੇ ਲਈ, ਕਿਉਂਕਿ ਹਜੇ ਆਏ ਨੂੰ ਉਹਨਾਂ ਨੂੰ ਸਾਲ ਵੀ ਨਹੀਂ ਹੋਇਆ ਹੈਗਾ। ਸੋ ਇਹ ਜਿੱਥੇ ਜਿੱਥੇ ਕਿਤੇ ਵੈਰੀਫਾਈ ਕਰ ਲੈਣ, ਹੁਣ ਉਹ ਪੂਰੀ ਤਰ੍ਹਾਂ ਜਿਹੜਾ ਰਗੜ ਹੋ ਗਿਆ ਹੈਗਾ। ਸੋ ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਆ। ਜਿਹੜੀ ਅੱਗੇ ਯਾਰੀ ਦੋਸਤੀ 'ਚ ਵੀ ਹੋਰ ਐਫੀਡੇਵਿਟ ਆਫ ਸਪੋਰਟ ਕਰ ਦਿੰਦੇ ਸੀ, ਚਲੋ ਕੋਈ ਨਹੀਂ, ਹੁਣ ਉਹ ਪੂਰੀ ਲਾਇਬਿਲਿਟੀ ਜਿਹੜੀ ਆ ਤੁਹਾਡੇ ਤੇ ਆਣੀ ਹੈਗੀ ਆ। ਤੇ ਇੱਕ ਇਹ ਵੀ ਹੋ ਸਕਦਾ, ਕਈ ਕਹਿਣ ਜੀ ਅਸੀਂ ਚਲੋ ਹੁਣ ਸਾਨੂੰ ਪਤਾ ਨਹੀਂ ਸੀ, ਅਸੀਂ ਲੈ ਲਿਆ ਵੀ ਅਸੀਂ ਪੇ ਕਰ ਸਕਦੇ ਹੈਗੇ ਵਾਪਸ, ਵੀ ਜਿੰਨਾ ਖਰਚਾ ਹੋਇਆ ਜਾਂ ਫੂਡ ਸਟੈਂਪਾਂ ਦਾ ਜਾਂ ਇਦਾਂ ਦਾ ਕੋਈ ਰੂਲ ਨਹੀਂ ਹੈਗਾ ਵੀ ਤੁਸੀਂ ਜਿਹੜਾ ਉਹ ਵਾਪਸ ਕਰ ਸਕੋ। ਜੀ ਜੀ ਬਿਲਕੁਲ। ਤੇ ਇੱਥੇ ਇੱਕ ਆਪਾਂ ਹਰਜੋਤ ਸਿੰਘ ਜੀ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਹੋਰ ਵੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖਬਰਾਂ, ਸਿਟੀਜ਼ਨਸ਼ਿਪ ਨੂੰ ਲੈ ਕੇ ਜਿਹੜਾ USCIS ਵਾਲੇ ਕੀ ਚੇਂਜਸ ਵੱਲ ਨੂੰ ਵੱਧ ਰਹੇ ਆ, ਕਿੱਦਾਂ ਦੀਆਂ ਜਿਹੜੀਆਂ ਚਰਚਾਵਾਂ ਜਿਹੜੀਆਂ ਉਸ ਨੂੰ ਲੈ ਕੇ ਜਿਹੜੀਆਂ ਉਹ ਚੱਲ ਰਹੀਆਂ ਆ, ਉਸ ਦੇ ਬਾਰੇ ਜਿਹੜਾ ਆਪਾਂ ਉਹ ਜ਼ਿਕਰ ਕਰਾਂਗੇ। ਤੇ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਸਕੂਲ ਜੋ ਕਿ
ਦੀ ਇਨਵੈਂਟਰੀ ਦੇਖ ਕੇ ਪਸੰਦ ਆ ਗਈ ਆਪਾਂ ਨੂੰ ਗੱਡੀ। ਉਹ ਆਪਣੇ 4 ਪੰਜਾਬੀ ਮੁੰਡੇ ਸੇਲਸ ਪਰਸਨ ਗੁਰਪ੍ਰੀਤ, ਅਸਿਸਟੈਂਟ ਮੈਨੇਜਰ ਕੈਨ ਵਿਰਕ, ਫਾਈਨੈਂਸ ਮੈਨੇਜਰ ਮੈਟ, ਸੇਲਸ ਮੈਨੇਜਰ ਕੇ ਉੱਥੇ ਕੰਮ ਕਰਦੇ ਆ, ਜਿਨ੍ਹਾਂ ਨੇ ਸਾਰਾ ਕੁਝ ਪੰਜਾਬੀ ਚ ਸਮਝਾਤਾ ਤੇ ਫਾਈਨੈਂਸ ਵੀ ਉੱਥੇ ਆਪ ਹੀ ਕਰਤਾ। ਜੇ ਤੂੰ ਵੀ ਨਵੀਂ ਗੱਡੀ ਲੈਣੀ ਆ ਉਹਨਾਂ ਕੋਲ ਹੀ ਜਾਈ, ਆ ਜਾ ਤੈਨੂੰ ਖਵਾਉਣੇ ਆ ਹੁਣ ਲੱਡੂ। ਟੋਯੋਟਾ ਆਫ ਕਲੋਵਿਸ ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਹੈ ਬਹੁਤ ਹੀ ਵੱਡੀ ਇਨਵੈਂਟਰੀ। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਸਪੈਸ਼ਲ ਡਿਸਕਾਊਂਟ। ਹੋਰ ਜਾਣਕਾਰੀ ਲਈ ਕਾਲ 559 291 5544, 559291 5544, 559765 1322, 559 765 1322। ਗੱਡੀ ਤੇ ਸਪੈਸ਼ਲ ਫਾਈਨੈਂਸਿੰਗ ਵੀ ਕਰਦੇ ਨੇ। 895 ਵੈਸਟ ਸ਼ਾਹ ਐਵਨਿਊ ਕਲੋਵਿਸ। ਫ੍ਰੈਜ਼ਨੋ ਕੈਲੀਫੋਰਨੀਆ ਵਿੱਚ ਖੁੱਲ ਗਿਆ ਹੈ ਵੈਸਟ ਕੋਸਟ ਟਰੱਕ ਸਕੂਲ। ਢੇਰ ਸਾਰੇ ਟ੍ਰੇਨਿੰਗ ਟਾਈਮ ਅਤੇ ਸਮੇਂ ਸਿਰ ਲਾਇਸੈਂਸ ਲੈਣ ਲਈ ਸੰਪਰਕ ਕਰੋ ਫ੍ਰਾਂਸਿਸਕੋ ਰਿਵੇਰਾ 5598000590, ਜੋ ਕਿ ਪਿਛਲੇ 7 ਸਾਲਾਂ ਵਿੱਚ ਸੈਂਕੜੇ ਹੀ ਸਟੂਡੈਂਟ ਨੂੰ ਟ੍ਰੇਨ ਕਰ ਚੁੱਕੇ ਹਨ। ਜਾਂ ਫਿਰ ਸੰਪਰਕ ਕਰੋ ਅਜੀਤ ਸਿੰਘ ਅਟਵਾਲ 5593744541। ਰਿਹਾਇਸ਼ ਦਾ ਪੂਰਾ ਪ੍ਰਬੰਧ ਹੈ ਤੇ 53 ਫੁੱਟੇ ਟ੍ਰੇਲਰ ਦੀ ਆਪਸ਼ਨਲ ਟ੍ਰੇਨਿੰਗ ਵੀ ਦਿੰਦੇ ਹਨ। ਬੈਸਟ ਟ੍ਰੇਨਿੰਗ ਲੈ ਕੇ ਛੇਤੀ ਟਰੱਕ ਤੇ ਚੜਨਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ ਵੈਸਟ ਕੋਸਟ ਟਰੱਕ ਸਕੂਲ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500, 408272 2500। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। 408272 2500। Ashoka Indian Cuisine Selma 2713 Whitson Street Selma ਹਾਈਵੇ 99 ਦੇ ਨਜ਼ਦੀਕ ਸੇਵ ਮਾਰਟ ਵਾਲੇ ਪਲਾਜ਼ੇ ਦੇ ਵਿੱਚ ਮੰਗਲਵਾਰ ਤੋਂ ਐਤਵਾਰ ਤੱਕ ਲੰਚ ਬਫੇ ਅਤੇ ਡਿਨਰ ਦਾ ਆਨੰਦ ਮਾਣ ਸਕਦੇ ਹੋ। ਹਰ ਪ੍ਰਕਾਰ ਦੀ ਕੇਟਰਿੰਗ, ਵਿਆਹ ਸ਼ਾਦੀਆਂ ਲਈ, ਜਨਮ ਦਿਨ, ਗ੍ਰੈਜੂਏਸ਼ਨ, ਹੋਰ ਕਿਸੇ ਵੀ ਖੁਸ਼ੀ ਦੇ ਮੌਕੇ ਦੇ ਉੱਤੇ ਇਹ ਕੇਟਰਿੰਗ ਦੀਆਂ ਸੇਵਾਵਾਂ ਪੂਰੇ ਕੈਲੀਫੋਰਨੀਆ ਦੇ ਵਿੱਚ ਦਿੰਦੇ ਹਨ। ਇਹ ਤੁਹਾਨੂੰ ਫੁੱਲ ਪੈਕੇਜ ਦੇਣਗੇ। ਤੁਸੀਂ ਇੱਥੇ 100 ਜਣਿਆਂ ਦੀ ਪਾਰਟੀ ਵੀ ਕਰ ਸਕਦੇ ਹੋ। ਬੇਕਰਸਫੀਲਡ ਤੋਂ ਸੈਕਰਾਮੈਂਟੋ ਤੱਕ ਪਾਰਟੀਆਂ ਲਈ ਸੰਪਰਕ ਮਨਮੋਹਨ ਸਿੰਘ ਸੰਧੂ 5592591858, 559 259 1858। ਤੇ ਨਾਲ ਹੀ ਨਿਊ ਇੰਡੀਆ ਸਪਾਈਸ ਤੋਂ ਹੁਣ ਟਰੱਕਾਂ ਵਾਲੇ ਵੀਰ ਰੋਟੀ, ਸਬਜ਼ੀ, ਦਾਲ ਅਤੇ ਨਾਨ ਵੈਜ ਵੀ ਆਰਡਰ ਕਰ ਸਕਦੇ ਹੋ। 1 ਘੰਟਾ ਪਹਿਲਾਂ ਆਰਡਰ ਕਰੋ। ਕਾਲ 559 891 0700, 5598910700। ਅਸ਼ੋਕਾ ਇੰਡੀਆ ਕੁਜ਼ੀਨ ਅਤੇ ਨਿਊ ਇੰਡੀਆ ਸਪਾਈਸ ਸੈਲਮਾ। ਤੁਸੀਂ ਸੁਣ ਰਹੇ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਸਪੈਸ਼ਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਆਪਾਂ ਖਬਰਾਂ ਆ ਉਸ ਦੇ ਉੱਤੇ ਜਿਹੜੀਆਂ ਨਜ਼ਰ ਮਾਰਦੇ ਆ। ਜਿੱਦਾਂ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਦੱਸਿਆ ਸੀਗਾ, ਜਿਹੜੀ ਇਮੀਗ੍ਰੇਸ਼ਨ ਦੇ ਨਾਲ ਹੀ ਸੰਬੰਧਿਤ ਜਿਹੜੀ ਇਹ ਖਬਰ ਆ ਸਿਟੀਜ਼ਨਸ਼ਿਪ ਦੇ ਲਈ ਆਪਾਂ ਬਹੁਤ ਚਿਰ ਤੋਂ ਲੋਕਾਂ ਨੂੰ ਕਹਿ ਰਹੇ ਆ, ਦੱਸ ਰਹੇ ਆ ਵੀ ਭਾਈ ਜਿਹੜੇ ਐਲੀਜੀਬਲ ਹੈਗੇ ਨੇ ਸਿਟੀਜ਼ਨਸ਼ਿਪ ਦੇ ਲਈ ਉਹ ਆਪੋ ਆਪਣਾ ਜਿਹੜਾ ਉਹ ਅਪਲਾਈ ਕਰੋ। ਤੇ ਆਪਾਂ ਥੋੜੇ ਦਿਨ ਪਹਿਲਾਂ ਵੀ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ USCIS ਦੇ ਇਸ ਟਾਈਮ ਜਿਹੜੇ ਕਾਰਜਕਾਰੀ ਡਾਇਰੈਕਟਰ ਹੈਗੇ ਨੇ ਕੈਨ ਕਿਊਚਿਨੇਲੀ, ਉਹਨਾਂ ਨੇ ਦੱਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿਟੀਜ਼ਨਸ਼ਿਪ ਦੇ ਲਈ ਸਿਵਿਕਸ ਟੈਸਟ ਆ ਉਸ ਦੇ ਵਿੱਚ ਤਬਦੀਲੀ ਜਿਹੜੀ ਉਹ ਲਿਆਂਦੀ ਜਾ ਰਹੀ ਆ। ਹੋ ਸਕਦਾ ਵੀ ਆਉਣ ਵਾਲੇ ਸਾਲ ਦੇ ਜਿਹੜੇ ਦਸੰਬਰ ਤਾਈਂ ਜਾਂ ਜਨਵਰੀ ਤਾਈਂ ਜਿਹੜਾ ਆ ਇਹ ਜਿਹੜੀਆਂ ਚੇਂਜਸ ਆ ਉਹ ਲਿਆਂਦੀਆਂ ਜਾ ਸਕਣ। ਜਿਹੜੀਆਂ ਉਹ ਉਸ ਪਾਸੇ ਵੱਲ ਨੂੰ ਵੱਧ ਰਹੇ ਆ, ਉਹ ਸਿਵਿਕ ਟੈਸਟ ਨੂੰ ਥੋੜਾ ਹੋਰ ਔਖਿਆਂ ਕਰਨ ਵਾਲੇ ਪਾਸੇ ਨੂੰ ਵੱਧ ਰਹੇ ਆ। ਇਸੇ ਦੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ US ਗਵਰਨਮੈਂਟ ਆ ਹੁਣ ਇੱਕ ਹੋਰ ਇੱਛਾ ਜਿਹੜੀ ਉਹਨਾਂ ਨੇ ਪ੍ਰਗਟਾਈ ਆ ਵੀ ਜੇ ਕਿਸੇ ਨੇ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰਨਾ ਆ ਜਾਂ ਜਿਹੜਾ ਵੀ ਕੋਈ ਕਰ ਰਿਹਾ, ਇਕੱਲਾ ਸਿਟੀਜ਼ਨਸ਼ਿਪ ਨਹੀਂ, ਇਨਫੈਕਟ ਕਿਸੇ ਵੀ ਤਰੀਕੇ ਦੇ ਵੀਜ਼ੇ ਲਈ, ਕੋਈ ਅਸਾਈਲਮ ਦੇ ਲਈ ਅਪਲਾਈ ਕਰ ਰਿਹਾ ਆ
ਕੋਈ ਆਪਣੇ ਪਰਮਾਨੈਂਟ ਰੈਜ਼ੀਡੈਂਸ ਦੇ ਵਿੱਚ ਜਿਹੜੇ ਚੇਂਜਸ ਆ, ਜਿੱਦਾਂ 2 ਸਾਲ ਦਾ ਗ੍ਰੀਨ ਕਾਰਡ ਹੁੰਦਾ ਤੇ ਉਹਨੂੰ ਜਿਹੜਾ ਉਹ ਪੱਕਿਆਂ ਕਰਨ ਵਾਲੇ ਪਾਸੇ ਨੂੰ 10 ਸਾਲ ਅਪਲਾਈ ਕਰਦਾ ਹੈ ਵਿਆਹ ਦੇ ਨਾਲ ਬੇਸਿਕਲੀ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਵੀ ਵਿਆਹ ਕਰਾਉਣ ਤੋਂ ਬਾਅਦ ਦੇ ਵਿੱਚ ਇੱਥੇ ਆਪਣਾ ਜਿਹੜਾ ਸਟੇਟਸ ਉਹ ਚੇਂਜ ਕਰਾਉਂਦਾ ਆ, ਚਾਹੇ ਉਹ ਸਿਟੀਜ਼ਨਸ਼ਿਪ ਵਾਲੇ ਪਾਸੇ ਨੂੰ ਵੱਧਦਾ ਆ, ਉਹਨਾਂ ਸਾਰਿਆਂ ਦੀ ਕਹਿੰਦੇ ਆ ਵੀ ਉਹ ਸੋਸ਼ਲ ਮੀਡੀਆ ਨੂੰ ਸਕਰੀਨ ਕਰਨਾ ਚਾਹੁੰਦੇ ਨੇ ਤਾਂ ਜੋ ਉਹਨਾਂ ਨੂੰ ਪਤਾ ਲੱਗਣ ਵੀ ਉਹ ਪਿਛਲੇ ਸਮਿਆਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕੀ ਕਰਦੇ ਰਹੇ ਨੇ। ਇਹ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਹੁਣ ਕਿਸੇ ਕੰਪਨੀ ਦੇ ਵਿੱਚ ਤੁਸੀਂ ਹਾਇਰਿੰਗ ਕਰਨੀ ਹੁੰਦੀ ਆ, ਉਹ ਵੀ ਤੁਹਾਡੀ ਜਿਹੜੀ ਉਹ ਸੋਸ਼ਲ ਮੀਡੀਆ ਜਿਹੜਾ ਉਹ ਚੈੱਕ ਕਰਦੇ ਆ ਵੀ ਤੁਸੀਂ ਕਿੱਦਾਂ ਦੇ ਇਨਸਾਨ ਹੋ, ਵੀ ਤੁਹਾਡੇ ਜਿਹੜੇ ਥੋੜੇ ਬਹੁਤਾ ਜਿਹੜਾ ਆ ਵਰਤਾਰਾ ਆ ਉਸ ਤੋਂ ਜਿਹੜਾ ਉਹ ਪਤਾ ਲੱਗਦਾ ਰਹਿੰਦਾ ਆ ਵੀ ਕੀ ਜਿਹੜੇ ਆ ਤੁਸੀਂ ਉੱਥੇ ਕਰਦੇ ਰਹੇ ਹੋ। ਸੋ ਹੁਣ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹ ਕਹਿੰਦੇ ਵੀ ਤੁਹਾਡੀ ਇਹ ਇਨਫੋਰਮੇਸ਼ਨ ਰਿਵਿਊ ਕਰਨਾ ਚਾਹੁੰਦੀ ਆ, ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ 5 ਸਾਲਾਂ ਦੇ ਵਿੱਚ ਲਾਸਟ 5 ਇਅਰਸ ਦਾ ਜਿਹੜਾ ਆ ਉਹ ਕਹਿੰਦੇ ਘੱਟੋ ਘੱਟ ਚੈੱਕ ਕਰਨ ਬਾਰੇ ਜਿਹੜਾ ਸੋਚ ਰਹੇ। ਜਦੋਂ ਸੋਸ਼ਲ ਮੀਡੀਆ 'ਤੇ ਪਹੁੰਚ ਗਏ ਉਹਨਾਂ ਨੇ 5 ਸਾਲਾਂ ਦਾ ਕੀ ਕਈ ਤਰੀਕੇ ਦਾ ਜਿਹੜਾ ਉਹਨਾਂ ਨੇ ਉੱਥੇ ਚੈੱਕ ਕਰਨਾ ਆ। ਸੋ ਕਹਿੰਦੇ 9 ਡਿਫਰੈਂਟ ਬੈਨੀਫਿਟਸ ਦੇ ਲਈ ਇਹ ਜਿਹੜੀ ਚੀਜ਼ ਆ ਉਹ ਲਿਆਂਦੀ ਜਾ ਰਹੀ ਆ, ਇਨਕਲੂਡਿੰਗ US ਸਿਟੀਜ਼ਨਸ਼ਿਪ ਥਰੂ ਨੈਚੁਰਲਾਈਜੇਸ਼ਨ ਜਿਹੜੀ ਹੁੰਦੀ ਆ, ਜਿਹੜੀ ਤੁਸੀਂ ਜਿਹੜੇ ਕੋਈ ਵਿਆਹ ਕਰਾ ਕੇ 3 ਸਾਲਾਂ ਦੇ ਬਾਅਦ ਗ੍ਰੀਨ ਕਾਰਡ ਹੋਣ ਤੋਂ ਬਾਅਦ ਕਰਦਾ ਆ, ਤੇ ਜੇ ਵਿਆਹ ਤੋਂ ਅਲੱਗਾ ਜਿਹੜੀ ਕਿਸੇ ਨੇ ਜਿਹੜੀ ਉੱਦਾਂ ਕਰਾਉਣੀ ਹੁੰਦੀ ਉਹ 5 ਸਾਲ ਬਾਅਦ ਜਿਹੜਾ ਆ ਉਹ ਅਪਲਾਈ ਕਰਦਾ ਆ। ਇਸ ਦੇ ਨਾਲ ਅਸਾਈਲਮ, ਚੇਂਜ ਇਨ ਪਰਮਾਨੈਂਟ ਰੈਜ਼ੀਡੈਂਟ ਥਰੂ ਮੈਰਿਜ, ਇਹ ਜਿਹੜਾ ਉਹ ਕੀਤਾ ਫੈਡਰਲ ਰਜਿਸਟਰ ਦੇ ਵਿੱਚ ਹਰਜੋਤ ਸਿੰਘ ਜੀ ਆਲਰੇਡੀ ਨੋਟਿਸ ਜਿਹੜਾ ਉਹਨਾਂ ਨੇ ਪਬਲਿਸ਼ ਇਸ ਦੇ ਬਾਬਤ ਉਹ ਕਰ ਦਿੱਤਾ ਆ। 60 ਦਿਨਾਂ ਦਾ ਨੋਟਿਸ ਆ, ਰਿਕੁਐਸਟ ਫਾਰ ਕਮੈਂਟ ਜਿਹੜੇ ਆ ਉਹ ਉੱਥੇ ਕੀਤੇ ਗਏ ਨੇ। ਹੁਣ ਤੱਕ ਉੱਥੇ ਸਿਰਫ ਜਿਹੜੇ ਆ 19 ਕਮੈਂਟ ਜਿਹੜੇ ਆ ਉਹ ਹੋਏ ਨੇ। 4 ਨਵੰਬਰ ਤੱਕ ਜਿਹੜੇ ਉਹਨਾਂ ਨੇ ਕਮੈਂਟਸ ਆ ਉੱਥੇ ਲੈਣੇ ਨੇ। ਸੋ ਇਹ ਫੈਡਰਲ ਰਜਿਸਟਰ ਦੇ ਵਿੱਚ ਆਲਰੇਡੀ ਜਿਹੜੀ ਆ ਉਹਨਾਂ ਨੇ ਕਰ ਦਿੱਤੀ ਆ। ਪਿੱਛੇ ਉਹਨਾਂ ਨੇ ਹਰਜੋਤ ਸਿੰਘ ਜੀ ਜਿਹੜਾ ਮਕਸਦ ਆ ਉਹ ਕੀ ਰੱਖਿਆ ਵੀ ਪ੍ਰੋਟੈਕਟਿੰਗ ਦਾ ਨੇਸ਼ਨ ਫਰੋਮ ਫੋਰਨ ਟੈਰਰਿਸਟ ਐਂਟਰੀ ਇਨਟੂ ਦਾ ਯੂਨਾਈਟਿਡ ਸਟੇਟਸ। ਉਹਨਾਂ ਨੇ ਤੁਹਾਡੇ ਸੋਸ਼ਲ ਮੀਡੀਆ ਨੂੰ ਚੈੱਕ ਕਰਨ ਦਾ ਪਿੱਛੇ ਮਕਸਦ ਉਹੀ ਰੱਖਿਆ ਆ ਵੀ ਤੁਸੀਂ ਕਿਤੇ ਕੋਈ ਅਜਿਹੀ ਜਥੇਬੰਦੀ ਦੇ ਹਮਦਰਦੀ ਤਾਂ ਨਹੀਂ, ਤੁਸੀਂ ਉਸ ਦਾ ਸਾਥ ਤਾਂ ਨਹੀਂ ਜਿਹੜਾ ਕੋਈ ਉਹ ਦੇ ਰਹੇ ਜਿਸ ਨੂੰ ਅਮਰੀਕਾ ਐਜ਼ ਏ ਟੈਰਰਿਸਟ ਅੱਤਵਾਦੀ ਜਥੇਬੰਦੀ ਦੇ ਵਜੋਂ ਜਿਹੜੀ ਉਹ ਦੇਖਦੀ ਆ। ਸੋ ਸੋਸ਼ਲ ਮੀਡੀਆ ਦੇ ਤੁਹਾਡੇ ਜਿਹੜੇ ਉਹਨਾਂ ਨੇ ਹੈਂਡਲਸ, ਤੁਹਾਡੇ ਯੂਜ਼ਰਸ ਨੇਮਸ ਆ ਉਹ ਹੁਣ ਪੁੱਛਣੇ ਜਿਹੜੇ ਉਹ ਸ਼ੁਰੂ ਕਰਨ ਵਾਲੇ ਪਾਸੇ ਨੂੰ ਉਹ ਵੱਧ ਰਹੇ ਆ। ਜੇ ਹੁਣ ਨਹੀਂ ਤਾਂ 2 ਮਹੀਨਿਆਂ ਬਾਅਦ ਇਹ ਜਿਹੜਾ ਵੀ ਕੋਈ ਨੈਚੁਰਲਾਈਜੇਸ਼ਨ ਦੇ ਲਈ, ਗ੍ਰੀਨ ਕਾਰਡ ਦੇ ਲਈ, ਕਿਸੇ ਵੀ ਚੀਜ਼ ਦੇ ਲਈ ਅਪਲਾਈ ਕਰੂਗਾ ਉਹਨਾਂ ਸਾਰਿਆਂ ਉੱਤੇ ਇਹ ਲਾਗੂ ਹੋਣ ਜਾ ਰਿਹਾ ਹੈ। ਸੋ ਬਿਲਕੁਲ 5 ਸਾਲਾਂ ਦਾ ਰੈਕੋਰਡ ਉਹ ਚੈੱਕ ਕਰਨਗੇ, ਤੁਹਾਡੇ ਜਿਹੜੇ ਉਹ ਯੂਜ਼ਰ ਨੇਮ, ਪਾਸਵਰਡ ਸਾਰਾ ਕੁਝ ਪੁੱਛਣਗੇ। ਯੂਜ਼ਰ ਨੇਮ ਗੱਲ ਪਾਸਵਰਡ ਨਹੀਂ ਤੇ ਉਹਨਾਂ ਕੋਲ ਸਕੈਨਰ ਲੱਗਾ ਆ, ਉਹਨਾਂ ਨੇ ਵਰਡ ਪਾਇਓ। ਸੋ ਕੱਲਾ ਰਾਜਕਨਵੀਰ ਸਿੰਘ ਜੀ ਇਹ ਨਹੀਂ ਹੈਗਾ ਵੀ USA ਨੂੰ ਜਿਨ੍ਹਾਂ ਤੋਂ ਖਤਰਾ, ਬਹੁਤ ਸਾਰੇ ਇਨਸੀਡੈਂਟ ਪਿਛਲੇ ਸਮਿਆਂ 'ਚ ਹੋਈਆਂ ਜਿਹੜੇ ਪੈਡੋਫਾਈਲ ਵਗੈਰਾ, ਜਿਹੜੇ ਬੱਚਿਆਂ ਦੀਆਂ ਕੋਈ ਨੰਗੀਆਂ ਤਸਵੀਰਾਂ ਜਾਂ ਕੁਝ ਇਦਾਂ ਦਾ ਜਿਹੜਾ ਤੁਸੀਂ ਸਮਾਨ ਕਿਸੇ ਦੇ ਵੀ ਯੂਜ਼ ਹੋਇਆ ਦੇਖਿਆ ਹੋਇਆ ਤੇ ਤੁਹਾਨੂੰ 에ਅਰਪੋਰਟ ਤੋਂ ਵਾਪਸ ਕਰ ਦਿੰਦੇ ਆ। ਇਨਸੀਡੈਂਟ ਬਹੁਤ ਹੋਈਆਂ ਹੈਗੀਆਂ। ਕਿਸੇ ਤਰ੍ਹਾਂ ਦੀ ਵਾਇਲੈਂਸ ਵਾਲੀ ਪੋਸਟ ਜਿਹੜੀ ਆ, ਅਮਰੀਕਾ ਤੇ ਕੈਨੇਡਾ ਇੱਕ ਇਦਾਂ ਦੇ ਮੁਲਕ ਆ ਦੁਨੀਆ 'ਚ ਕਿਤੇ ਵੀ ਜਿਹੜੀ ਆ ਆਜ਼ਾਦੀ ਦੀ ਜਿਹੜੀ ਮੂਵਮੈਂਟ ਚੱਲਦੀ ਆ ਉਹਦਾ ਸਾਥ ਦਿੰਦੇ ਆ, ਉਹ 'ਚ ਕੋਈ ਸ਼ੱਕ ਨਹੀਂ ਹੈ। ਪਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਵਾਇਲੈਂਸ ਆ ਉਹਦੇ ਅਗੇਂਸਟ ਹੈਗੇ ਆ। ਸੋ ਬਿਲਕੁਲ ਕਈ ਵਾਰੀ ਆਪਾਂ ਦੇਖਿਆ ਸੋਸ਼ਲ ਮੀਡੀਆ ਤੇ ਉੱਥੇ AK-47 ਨਾਲ ਲੱਗੇ ਹੁੰਦੇ ਆ, ਟਰੱਕਾਂ ਦੇ ਵਿੱਚ ਕਈ ਵਾਰੀ ਆਪਾਂ ਦੇਖਿਆ ਵੀ ਕਿੱਦਾਂ ਲੱਗੇ ਹੁੰਦੇ ਆ। ਸੋ ਉਹ ਜਦੋਂ ਤੁਹਾਡੀ ਸੋਸ਼ਲ ਮੀਡੀਆ ਤੇ ਦੇਖਣੀ ਆ, ਉਹਨਾਂ ਨੇ ਦੇਖਣਾ ਵੀ ਬੰਦਾ ਗੁੱਡ ਮੋਰਲ ਕਰੈਕਟਰ ਦਾ ਹੈਗਾ ਕਿ ਨਹੀਂ। ਇਹ ਮੇਨ ਜਿਹੜਾ ਮੁੱਦਾ ਹੈਗਾ ਆ ਇਹਦੇ ਵਿੱਚ। ਇਹ ਤਾਂ ਸੋਸ਼ਲ ਮੀਡੀਆ ਦਾ, ਹੋਰ ਜਿਹੜੇ ਕਈ ਇਸ਼ੂ ਡੋਮੈਸਟਿਕ ਵਾਇਲੈਂਸ ਦੇ, ਕਈ ਆਪਣੇ ਜਿਹੜੀ ਆ ਲੇਡੀਜ਼ ਨੂੰ ਕੁੱਟਦੇ ਹੈਗੇ ਆ ਜਾਂ ਕਈ ਲੇਡੀਜ਼ ਆਪਣੇ ਹਸਬੈਂਡ ਨੂੰ ਕੁੱਟਦੀਆਂ ਹੈਗੀਆਂ, ਡੋਮੈਸਟਿਕ ਵਾਇਲੈਂਸ। ਇੱਕ DUI ਵੀ ਮਿਲ ਗਏ, ਕਹਿੰਦੇ ਵੀ ਉਹ ਗ੍ਰੀਨ ਕਾਰਡ ਤੇ ਸਿਟੀਜ਼ਨਸ਼ਿਪ ਦੇ ਵਿੱਚ ਪੂਰੀ ਤਰ੍ਹਾਂ ਰੁਕਾਵਟ ਬਣੂਗੀ। ਭਰਾਵੋ ਸ਼ਰਾਬ ਪੀਣੀ ਛੱਡ ਦਿਓ, ਅੱਗੇ ਪੰਜਾਬੀਆਂ ਨੂੰ ਸ਼ਰਾਬ ਨੇ ਮਾਰ ਦਿੱਤਾ ਹੈਗਾ ਆ। ਪੂਰੀ ਵਰਲਡ ਦੇ ਵਿੱਚ ਇੰਨਾ ਜ਼ਿਆਦਾ ਪੰਜਾਬੀਆਂ ਦਾ ਨਾਮ ਬਦਨਾਮ ਹੋਇਆ ਹੈਗਾ ਆ ਸ਼ਰਾਬ ਨਾਲ, ਤੇ ਇਹਦੇ ਨਾਲ ਤੁਸੀਂ ਆਪਣਾ ਵੀ ਫਿਰ ਨੁਕਸਾਨ ਕਰੋਗੇ, ਤੁਹਾਡਾ ਪੂਰੇ ਟੱਬਰ ਦਾ ਵੀ ਜਿਹੜਾ ਆ ਉਹ ਨੁਕਸਾਨ ਹੋਊਗਾ। ਇੱਕ DUI ਵੀ ਮਿਲ ਗਈ, ਉਹ ਤੁਹਾਨੂੰ ਬਿਗ ਹੈਡਿਕ ਦਊਗੀ। ਸੋ ਡਰੰਕ ਡਰਾਈਵਿੰਗ ਤੇ ਡੋਮੈਸਟਿਕ ਵਾਇਲੈਂਸ, ਇਹ ਜਿਹੜੇ ਮੇਨ ਇਸ਼ੂ ਹੈਗੇ ਆ, ਇਹਨਾਂ ਤੋਂ ਬਚ ਕੇ ਰਹੋ। ਸਿਟੀਜ਼ਨ ਆਪਾਂ ਹਰ ਇੱਕ ਨੇ ਬਣਨਾ ਆ। ਤੁਸੀਂ ਦੇਖ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਬੈਨੀਫਿਟ ਆ ਉਹ ਗਵਰਨਮੈਂਟ ਨੇ ਕੱਟ ਕਰ ਦੇਣੇ ਆ, ਜਿਹੜੇ ਗ੍ਰੀਨ ਕਾਰਡ ਹੋਲਡਰ ਹੈਗੇ, ਜਿਹੜੇ ਸਿਟੀਜ਼ਨ ਨਹੀਂ ਹੈਗੇ। ਆਪਾਂ ਦੇਖ ਹੀ ਰਹੇ ਆ, ਸ਼ੁਰੂ ਹੋ ਗਿਆ ਆਲਰੇਡੀ, ਹੈ ਨਾ। ਸੋ ਬਿਲਕੁਲ ਜਿੱਦਾਂ ਗੁੱਡ ਮੋਰਲ ਕਰੈਕਟਰ ਵਾਲੇ ਬੰਦੇ ਬਣੀਏ ਆਪਾਂ। ਮਤਲਬ ਤੁਸੀਂ ਠੀਕ ਜਿਹੜਾ ਰਹੋ, ਸਾਰੇ ਜਾਣੇ ਇਹੀ ਕਹਿੰਦੇ ਕੋਈ ਖਰਾਬੀ ਕਰੋਗੇ ਤਾਂ ਹਰ ਇੱਕ ਨੇ ਜਿਹੜਾ ਤੁਹਾਨੂੰ ਉਸ ਦੇ ਵਿੱਚ ਅੜਚਨ ਜਿਹੜੀ ਆਉਣੀ ਆ। ਅੱਗੇ ਇਹ ਸੀਗਾ ਵੀ ਚਲੋ ਇੰਨਾ ਜ਼ਿਆਦਾ ਇਹ ਕੇਅਰ ਨਹੀਂ ਸੀ ਕਰਦੇ। ਜੇ ਕਿਸੇ ਦੇ ਕੋਲ ਦੇਖੋ ਗਲਤੀਆਂ ਵੀ ਹੁੰਦੀਆਂ ਇਨਸਾਨ ਦੇ ਕੋਲੋਂ,
ਪਰ ਸੁਧਰੋ, ਜਿੰਨਾ ਟਾਈਮ ਰਹਿੰਦੇ ਹੋਏ ਜਿਹੜਾ ਸੁਧਰ ਸਕਦੇ ਆ। ਬੰਦਾ ਦੇਖੋ 2-4 ਤਰੀਕੇ ਨਾਲ ਹੀ ਕਹਿੰਦੇ ਕੰਮ ਕਰਦਾ ਜਾਂ ਢੰਡੇ ਦੇ ਨਾਲ ਕਰਦਾ ਆ, ਕਿਸੇ ਡਰ ਤੋਂ, ਭੈ ਤੋਂ ਜਾਂ ਫਾਈਨ ਤੋਂ ਡਰ ਕੇ ਜਿਹੜਾ ਆ ਉਹ ਬੰਦਾ ਸਿੱਧੇ ਰਾਹ ਤੇ ਚੱਲਦਾ ਆ। ਸੋ ਹੁਣ ਇਸ ਐਡਮਿਨਿਸਟ੍ਰੇਸ਼ਨ ਨੇ ਇਹ ਜਿਹੜਾ ਆ ਰੁਖ ਅਖਤਿਆਰ ਕੀਤਾ ਹੈ ਵੀ ਭਾਈ ਜੇ ਉੱਦਾਂ ਨਹੀਂ ਮੰਨਦੇ ਤਾਂ ਫਿਰ ਹੁਣ ਡਰਾ ਕੇ ਜਿਹੜਾ ਆ ਆਪਾਂ ਜਿਹੜਾ ਕੰਮ ਹੈ ਇਸ ਤਰੀਕੇ ਦੇ ਨਾਲ ਜਿਹੜਾ ਕਰਵਾ ਲਈਏ। ਤੇ ਕਿਉਂਕਿ ਇਸ ਐਡਮਿਨਿਸਟ੍ਰੇਸ਼ਨ ਨੇ ਇੱਕ ਹਿਸਾਬ ਦੇ ਨਾਲ ਇਹ ਮੰਨਿਆ ਆ, ਇਹ ਉਹਨਾਂ ਨੇ ਸੋਚ ਹੀ ਰਹੇ ਆ ਵੀ ਚਾਹੇ ਜੋ ਮਰਜ਼ੀ ਹੋ ਜੇ ਆਪਾਂ ਇਮੀਗ੍ਰੇਸ਼ਨ ਇੱਥੇ ਜਿਹੜੀ ਉਹ ਘਟਾਉਣੀ ਆ। ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਜਿਹੜਾ ਉਹ ਬਹਾਨਾ ਚਾਹੀਦਾ ਆ। ਸੋ ਉਹ ਬਹਾਨਾ ਜਿਹੜਾ ਤੁਸੀਂ ਉਹਨਾਂ ਨੂੰ ਨਾ ਦਿਓ, ਇਦਾਂ ਦੀ ਨੌਬਤ ਜਿਹੜੀ ਨਾ ਆਵੇ। ਕਿਉਂਕਿ ਦੇਖੋ ਆਪਣਾ ਸਾਰਾ ਬੋਰੀ ਬਿਸਤਰਾ ਆਪਾਂ ਇੱਕ ਹਿਸਾਬ ਨਾਲ ਸਾਰਾ ਕੁਝ ਚੱਕ ਚਕਾ ਕੇ ਇਸ ਮੁਲਕ ਦੇ ਵਿੱਚ ਤੁਸੀਂ ਇੱਧਰ ਨੂੰ ਆ ਰਹੇ ਹੋ। ਕਈ ਵਾਰੀ ਜਿਹੜੀ ਇੱਕ ਛੋਟੀ ਜਿਹੀ ਗਲਤੀ ਉਹ ਸਾਰੀਆਂ ਚੀਜ਼ਾਂ ਕੀਤੀ ਹੋਈ ਮਿਹਨਤ ਦੇ ਉੱਤੇ ਜਿਹੜੀ ਆ ਉਹ ਭਾਰੂ ਪੈ ਜਾਂਦੀ ਆ। ਬਿਲਕੁਲ, ਮੈਂ ਦੇਖਿਆ ਵੀ ਬਹੁਤ ਸਾਰੇ ਵੱਡੀ ਗਿਣਤੀ 'ਚ ਆਪਣੇ ਪੰਜਾਬੀ ਜਿਹੜੇ ਆ ਉਹ ਸੋਸ਼ਲ ਮੀਡੀਆ ਨੂੰ ਮਿਸਯੂਜ਼ ਕਰਦੇ ਆ, ਚਾਹੇ ਉਹ ਫੇਸਬੁੱਕ ਹੋਵੇ ਜਾਂ ਹੋਰ। ਬਿਲਕੁਲ ਯੂਜ਼ ਕਰੋ, ਜਿੱਥੇ ਸਾਡੇ ਨਾਲ ਧੱਕਾ ਹੁੰਦਾ ਉਹਨੂੰ ਐਕਸਪੋਜ਼ ਕਰੋ, ਪਰ ਵਾਇਲੈਂਸ ਦੀ ਜਿਹੜੀ ਗੱਲ ਕਿਤੇ ਵੀ ਤੁਹਾਡੀ ਨਹੀਂ ਹੋਣੀ ਚਾਹੀਦੀ ਹੈਗੀ। ਕਿਤੇ ਵੀ ਹੋਇਆ ਉਹਨੇ ਸਕੈਨ ਕਰ ਲਿਆ ਤੇ ਮੁੜ ਕੇ ਫਿਰ ਜਿਹੜੀ ਆ ਤੁਹਾਨੂੰ ਪ੍ਰੋਬਲਮ ਆਊਗੀ। ਪਲੀਜ਼ ਆਪ ਵੀ ਸਮਝੋ, ਆਪਣੇ ਬੱਚਿਆਂ ਨੂੰ ਵੀ ਸਮਝਾਓ। ਕਈ ਵਾਰ ਨਿਆਣਿਆਂ ਨੂੰ ਪਤਾ ਨਹੀਂ ਹੁੰਦਾ ਹੈਗਾ। ਹਾਂਜੀ ਬਿਲਕੁਲ ਬਿਲਕੁਲ, ਜਿਹੜੇ ਸਿਟੀਜ਼ਨ ਨਹੀਂ ਹੈਗੇ ਜਾਂ ਜਿਨ੍ਹਾਂ ਨੇ ਗ੍ਰੀਨ ਕਾਰਡ ਰਿਨਿਊ ਹੋਣਾ ਜਾਂ ਹੋਰ ਹਨਾ, ਸਾਰੇ ਜਣੇ ਦੇਖੋ ਇਹ ਮਤਲਬ ਇਹ ਨਹੀਂ ਵੀ ਜੇ ਸਿਟੀਜ਼ਨ ਹੋ ਗਿਆ ਵੀ ਤੁਹਾਨੂੰ ਵੀ ਖੁੱਲਾ ਹੈਂਡ ਮਿਲ ਗਿਆ ਵੀ ਜੋ ਮਰਜ਼ੀ ਕਰੀ ਜਾਓ, ਨਹੀਂ, ਉਹ ਵੀ ਜਿਹੜੀ ਉਹ ਗਲਤ ਗੱਲ ਆ। ਇੱਕ ਆਲਰੇਡੀ ਪਹਿਲਾ ਸਿਟੀਜ਼ਨ ਆਪਣੇ ਪੰਜਾਬੀ ਹੀ ਸੀਗਾ, ਇੱਕ ਸਿੱਖ ਹੀ ਸੀਗਾ, ਜਿਸ ਦੀ ਜਿਹੜੇ ਉਹਨਾਂ ਨੇ ਜਿਹੜੀ ਉਹ ਲੜਾਈ ਲੜੀ ਸੀ ਸਿਟੀਜ਼ਨਸ਼ਿਪ ਦੇ ਲਈ, ਤੇ ਜਿਨ੍ਹਾਂ ਦਾ ਕੈਂਸਲ ਹੋਇਆ ਉਹ ਵੀ ਆਪਣਾ ਹੀ ਸੀਗਾ, ਜਿਹੜਾ ਉਹਨਾਂ ਨੇ ਸਿਟੀਜ਼ਨਸ਼ਿਪ ਉਸ ਦੀ ਜਿਹੜੀ ਉਹ ਰਿਵੋਕ ਕਰ ਦਿੱਤੀ। ਕਹਿੰਦੇ ਵੀ ਤੂੰ ਆਪਣੀ ਫਾਈਲ ਦੇ ਉੱਤੇ ਜਿਹੜਾ ਉਹ ਝੂਠ ਬੋਲਿਆ ਸੀਗਾ। ਸੋ ਇਹ ਇਸ ਟਾਈਮ ਕਹਿ ਲਓ ਵੀ ਬਸ ਲੱਭ ਰਹੇ ਆ, ਮੌਕਾ ਲੱਭ ਰਹੇ ਆ ਵੀ ਕਿਸੇ ਨੂੰ ਵੀ ਇੱਥੋਂ ਜਿਹੜਾ ਉਹ ਕਰ ਦਈਏ। ਇਹ ਤਾਂ ਇੰਨੇ ਤੱਤੇ ਨੇ ਆਈਸ ਵਾਲੇ ਜਾਂ ਉਹ ਵੀ ਉਹ ਆਪਣੇ ਸਿਟੀਜ਼ਨਾਂ ਨੂੰ ਹੀ ਜਿਹੜਾ ਡਿਟੇਨ ਕਰੀ ਜਾਂਦੇ ਨੇ ਕਈ ਥਾਵਾਂ ਦੇ ਉੱਤੇ। ਤਾਂ ਪਿਛਲੇ ਦਿਨਾਂ 'ਚ ਆਈ ਸੀ ਇੱਕ ਮੈਕਸੀਕੋ ਮੂਲ ਦਾ ਮੁੰਡਾ ਸੀਗਾ, 19 ਸਾਲਾਂ ਦਾ ਨੌਜਵਾਨ, ਟੈਕਸਸ ਤੋਂ ਮੈਕਸੀਕੋ ਗਿਆ, ਵਾਪਸ ਆਇਆ, ਉਹਨੂੰ ਚੱਕ ਕੇ ਅੰਦਰ ਕਰਤਾ ਕਿਉਂਕਿ ਤੂੰ ਲੱਗਦਾ ਅਮਰੀਕਨ ਲੱਗਦਾ। 3 ਵੀਕ ਵਿਚਾਰਾ ਅੰਦਰ ਰਿਹਾ। ਦੇਖੋ ਇਹ ਅਮਰੀਕਨ ਨਹੀਂ ਲੱਗਦਾ, ਇਹ ਜਿਹੜੀ ਉਹਨਾਂ ਦੀ ਭਾਸ਼ਾ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈ। ਅਮਰੀਕਨ ਹੋਣਾ ਮਤਲਬ ਇੱਕ ਹਿਸਾਬ ਨਾਲ ਜੇ ਤੁਸੀਂ ਵਾਈਟ ਹੋ, ਚਿੱਟੇ ਹੋ, ਤਾਂ ਹੀ ਤਾਂ ਤੁਸੀਂ ਅਮਰੀਕਨ ਲੱਗ ਰਹੇ ਹੋ। ਸੋ ਵੱਖਰੀ ਦੇਖ ਵਾਲਿਆਂ ਦੇ ਲਈ ਤਾਂ ਇਹ ਬਹੁਤ ਔਖਾ ਕੰਮ ਆ। ਸੋ ਇਸ ਚੀਜ਼ ਦੇ ਬਾਰੇ ਵੀ ਜਿਹੜੇ ਵੈਸੇ ਤਾਂ ਆਵਾਜ਼ ਜਿਹੜੀ ਇਸ ਚੀਜ਼ ਦੇ ਖਿਲਾਫ ਬਿਲਕੁਲ ਉਠਾਉਣੀ ਚਾਹੀਦੀ ਆ। ਇਹ ਤਾਂ ਧੱਕਾ ਜਿਹੜਾ ਸ਼ਰੇਆਮ ਜਿਹੜੀ ਡਿਸਕ੍ਰਿਮੀਨੇਸ਼ਨ ਆ ਜਿਹੜੀ ਉਹ ਚੱਲ ਰਹੀ ਹੈ। ਇੱਕ ਜ਼ਰੂਰ ਬੇਨਤੀ ਆ, ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਹੈਗੇ ਆ, ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਵੱਧ ਤੋਂ ਵੱਧ ਦੱਸਿਆ ਕਰੋ ਇਸ ਪ੍ਰੋਗਰਾਮ ਬਾਰੇ। ਜਿਨ੍ਹਾਂ ਦਾ ਤੁਸੀਂ ਅਪਲਾਈ ਵੀ ਕੀਤਾ ਆ ਇੰਡੀਆ ਤੋਂ ਜਾਂ ਹੋਰ ਮੁਲਕਾਂ ਤੋਂ ਇੱਥੇ ਆਉਣਾ, ਉਹਨਾਂ ਨੂੰ ਵੀ ਪਲੀਜ਼ ਦੱਸੋ। ਜਦੋਂ ਉਹਨੇ ਆਉਣਾ ਹੈ ਨਾ, ਚਾਹੇ ਫੋਨ ਨਾ ਵੀ ਹੋਵੇ ਉਹਨਾਂ ਦੇ ਕੋਲ, ਉਹਨੇ ਪੁੱਛਣਾ ਆ ਤੁਹਾਡੇ ਯੂਜ਼ਰ ਨੇਮ ਕੀ ਹੈਗਾ ਆ, ਉੱਥੋਂ ਹੀ ਉਹਨਾਂ ਨੇ ਉਹ ਡਾਟਾ ਫਿਰ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਉਹਨਾਂ ਨੇ ਸਕੈਨ ਕਰਨਾ ਆ, ਕੀ ਤੁਸੀਂ ਪਾਇਆ, ਕੀ ਨਹੀਂ ਪਾਇਆ। ਕਈਆਂ ਦੇ ਤਾਂ ਅੱਜ ਕੱਲ ਆਈਡੀਆਂ ਇੰਨੀਆਂ, ਹੁਣ ਪਤਾ ਨਹੀਂ ਤੁਸੀਂ ਕਿਹੜੀ ਦਊਂਗੇ ਕਿਹੜੀ ਨਹੀਂ ਦਊਂਗੇ। ਨਹੀਂ, ਪਰ ਜੇ ਤੁਸੀਂ ਫੈਡਰਲ EMPLOYE ਦੇ ਕੋਲ ਝੂਠ ਬੋਲੋਗੇ ਉਹ ਵੈਸੇ ਹੀ ਤੁਹਾਨੂੰ ਡਿਨਾਈ ਕਰ ਦੋਗੇ। ਉਹਨੇ ਕਹਿਣਾ ਵੀ ਮੈਂ ਤਾਂ ਤੇਰਾ ਕੁਝ ਹੋਰ ਵੀ ਲੱਭ ਲਿਆ, ਬਾਅਦ ਦੇ ਵਿੱਚ ਕਹਿਣਾ ਵੀ ਮੈਂ ਝੂਠ ਬੋਲਿਆ, ਉਹ ਨਹੀਂ ਮੈਨੂੰ ਮਿਸਟੇਕ। ਉਹ ਇਹ ਭਾਈ ਫਿਰ ਇਹ ਹੁਣ ਤੁਸੀਂ ਆਪ ਸੋਚਣਾ ਆ ਵੀ ਉੱਥੇ ਜਿਹੜਾ ਤੁਸੀਂ ਕੀ ਕਰਨਾ ਆ। ਤੇ ਬਾਕੀ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਜ਼ਿਕਰ ਕੀਤਾ, ਇੱਕ ਵਾਰੀ ਫੇਰ ਆਪਾਂ ਦੁਹਰਾਉਣਾ ਚਾਹੁੰਦੇ, ਜਿਹੜੇ ਐਫੀਡੇਵਿਟ ਆਫ ਸਪੋਰਟ ਜਿਹੜੇ ਉਹ ਦਿੰਦੇ ਨੇ, ਉਹ ਭਾਈ ਬਹੁਤ ਧਿਆਨ ਦੇ ਨਾਲ ਵੀ ਜਿਹਨੂੰ ਤੁਸੀਂ ਦੇਣਾ ਵੀ ਉਹ ਤੁਹਾਡੇ ਭਰੋਸੇਯੋਗ ਬੰਦਾ ਜਿਹੜਾ ਹੋਵੇ, ਵੀ ਬਾਅਦ ਦੇ ਵਿੱਚ ਉਹ ਤੁਹਾਡੇ ਲਈ ਲਾਇਬਿਲਿਟੀ ਨਾ ਬਣ ਜਾਵੇ। ਸੋ ਇਹਨਾਂ ਦਾ ਧਿਆਨ ਰੱਖੋ। ਜਿਨ੍ਹਾਂ ਨੂੰ ਦਿੱਤਾ ਵੀ ਗਿਆ, ਜਿਹੜੇ ਆ ਗਏ, ਉਹ ਵੀ ਨਾ ਸੋਚੋ ਵੀ ਭਾਈ ਹੁਣ ਸਾਡੀ ਤਾਂ ਸਪੋਰਟ ਹੋ ਗਈ, ਸਾਨੂੰ ਕੀ, ਅਸੀਂ ਹੁਣ ਬੈਨੀਫਿਟ ਲੈਣੇ ਆ, ਰਗੜ ਹੋਊਗਾ ਆਪੇ ਰਗੜ ਹੋਊਗਾ, ਇਦਾਂ ਨਾ ਸੋਚੋ। ਹਾਂ, ਇਦਾਂ ਧੱਕਾ ਨਾ ਕਰਿਓ, ਕਿਉਂ ਫਿਰ ਉਹਦੇ ਕਰਕੇ ਲੋਕ ਜਿਹੜੀ ਮਦਦ ਕਰਨ ਵਾਲੇ ਉਹ ਪਿੱਛੇ ਹਟ ਜਾਂਦੇ ਆ ਵੀ ਅਸੀਂ ਮਦਦ ਕਰੀਏ ਲੋਕਾਂ ਦੀ ਕਿ ਨਾ ਕਰੀਏ। ਕਿਉਂਕਿ ਜਿਹਨੂੰ ਇੱਕ ਵਾਰੀ ਇਦਾਂ ਤੇ ਡੰਗ ਵੱਜਾ ਹੋਇਆ, ਉਹਨੇ ਕਹਿਣਾ ਯਾਰ ਛੱਡ ਪਰਾਂ, ਮੈਂ ਕੀ ਕਰਨੀ ਮਦਦ ਕਰਕੇ। ਮੈਂ ਹਮੇਸ਼ਾ ਅੱਗੇ ਵੀ ਰਾਜਕਨਵੀਰ ਸਿੰਘ ਜੀ 2-3 ਵਾਰੀ ਐਗਜ਼ਾਮਪਲ ਦਿੱਤੀ ਆ। 1986 ਦੇ ਵਿੱਚ ਇੱਕ ਜਿਹੜਾ ਸਮੁੰਦਰੀ ਜਹਾਜ਼ ਕੈਨੇਡਾ 'ਚ ਆਇਆ ਸੀ, ਉਹਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਆਪਣੇ ਪੰਜਾਬੀ ਆਏ ਸੀ ਤੇ ਪੋਲੀਟੀਕਲ ਅਸਾਈਲਮ ਲੈਣ ਲਈ ਉਹਨਾਂ ਦਾ $25,000 ਬੌਂਡ ਰੱਖਿਆ ਸੀ ਉੱਥੇ ਦੇ ਆਪਣੇ ਆਮ ਲੋਕਾਂ ਨੇ, ਜਿਨ੍ਹਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਸੀ। ਵੀ ਚਲੋ ਜੀ ਧੱਕਾ ਹੋਇਆ, ਤੇ ਮੁੜ ਕੇ ਕਹਿੰਦੇ ਵੀ 99% ਬੰਦੇ ਜਿਹੜੇ ਜ਼ਿਆਦਾ ਕੋਈ ਬਾਰਡਰ ਕ੍ਰਾਸ ਕਰਕੇ ਇੱਧਰ ਆ ਗਏ ਜਾਂ ਕੋਈ, ਮੁੜ ਕੇ ਲੱਭੇ ਨਹੀਂ ਉਹ ਵਿਚਾਰੇ ਜਿਨ੍ਹਾਂ ਨੇ ਬੌਂਡ ਦਿੱਤਾ ਸੀ, ਉਹਨਾਂ ਦੇ ਪੈਸੇ ਵੀ ਜਿਹੜੇ ਉਹ ਮਰ ਗਏ। ਜੀ, ਸੋ ਇਦਾਂ ਜਿਹੜਾ ਉਹ ਨਾ ਕਰੋ ਭਾਈ। ਜੇ ਕਿਸੇ ਨੇ ਤੁਹਾਡੇ ਤੇ ਭਰੋਸਾ ਕਰਕੇ ਤੁਹਾਨੂੰ ਇੱਥੇ ਜਿਹੜਾ ਮੰਗਾਇਆ ਹੈ ਭਾਈ, ਉਹਦਾ ਵੀ ਜਿਹੜਾ ਤੁਸੀਂ ਉਨਾ ਹੀ ਜਿਹੜਾ ਉਹ ਖਿਆਲ ਰੱਖੋ।
ਹਾਂ ਛੋਟੇ-ਮੋਟੇ ਝਗੜੇ ਲੋਕਾਂ ਦੇ ਵਿੱਚ, ਇਨਸਾਨਾਂ ਦੇ ਵਿੱਚ ਹੀ ਜਿਹੜੇ ਹੁੰਦੇ ਆ, ਪਰ ਇਸ ਤਰੀਕੇ ਦਾ ਕੰਮ ਵਰਤਾਰਾ ਨਹੀਂ ਹੋਣਾ ਚਾਹੀਦਾ ਵੀ ਉਹਨਾਂ ਦੇ ਨਾਲ ਮਾੜਾ ਹੋਵੇ। ਤੇ ਬਾਕੀ ਜਿਹੜੇ ਐਫੀਡੇਵਿਟ ਆਫ ਸਪੋਰਟ ਦਿੰਦੇ ਆ, ਤੁਸੀਂ ਆਪਣੇ ਭਰੋਸੇਯੋਗ ਨੂੰ ਹੀ ਦਿਓ। ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਵੀ ਦੱਸਿਆ ਵੀ ਹੁਣ ਮੇਕ ਸ਼ੋਰ ਕਈ ਥਾਵਾਂ ਦੇ ਉੱਤੇ ਕਰਨਾ ਸ਼ੁਰੂ ਕਰ ਰਹੇ ਆ ਵੀ ਇਹ ਵਾਕਿਆ ਤੁਹਾਡਾ ਰਿਸ਼ਤੇਦਾਰ ਹੈਗਾ ਹੈ ਐਫੀਡੇਵਿਟ ਆਫ ਸਪੋਰਟ ਦੇ ਵਿੱਚ, ਵੀ ਉਹ ਕਿਸ ਤਰੀਕੇ ਦੇ ਨਾਲ ਤੁਹਾਡੀ ਰਿਸ਼ਤੇਦਾਰੀ ਹੈਗੀ ਹੈ। ਉੱਦਾਂ ਦੇ ਐਫੀਡੇਵਿਟ ਆਫ ਸਪੋਰਟ ਕੋਈ ਵੀ ਜਿਹੜਾ ਕਿਸੇ ਨੂੰ ਸਪੋਰਟ ਕਰ ਸਕਦਾ ਆ, ਪਰ ਇਹ ਹੁਣ ਹੋਰ ਇੱਕ ਨਵਾਂ ਪੇਚ ਜਿਹੜਾ ਇਸ ਦੇ ਵਿੱਚ ਉਹ ਵਿੱਚ ਜਿਹੜਾ ਡੈਫੀਨਿਟਲੀ ਉਹ ਫਸਾ ਰਹੇ ਨੇ। ਤੇ ਹਰਜੋਤ ਸਿੰਘ ਜੀ, ਆਪਾਂ ਜਿਹੜੀ ਅਗਲੀ ਗੱਲ ਕਰਦੇ ਆ, ਇੱਕ ਕੁਛ ਕੁ ਜਿਹੜੇ ਨਾ ਮਾੜੇ ਆਂਡਿਆਂ ਦੇ ਕਰਕੇ ਆਪਣੀ ਪੂਰੀ ਕਮਿਊਨਿਟੀ ਦਾ ਨਾਮ ਬਦਨਾਮ ਹੁੰਦਾ ਆ, ਫਿਰ ਇਹ ਅਜਿਹੇ ਲੋਕਾਂ ਦੇ ਕਰਕੇ ਇਦਾਂ ਦੇ ਜਿਹੜੇ ਸਖਤ ਕਾਨੂੰਨ ਜਿਹੜੇ ਉਹਨਾਂ ਨੂੰ ਉਹ ਬਣਾਉਣੇ ਪੈਂਦੇ ਆ। ਪਿਛਲੇ ਕੁਛ ਕੁ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ 2 ਖਬਰਾਂ ਆਈਆਂ ਨਸ਼ੀਲੇ ਪਦਾਰਥਾਂ ਦਾ ਜਿਹੜੀ ਸਮਗਲਿੰਗ ਨੂੰ ਲੈ ਕੇ, ਕੋਕੇਨ ਨੂੰ ਲੈ ਕੇ ਜਿਹੜੀ ਆ ਉਹ ਇਹਦੇ ਵਿੱਚ 2 ਕੈਨੇਡੀਅਨ ਜਿਹੜੇ ਹਰਜੋਤ ਸਿੰਘ ਜੀ ਕੰਪਨੀਆਂ ਦੇ ਜਿਹੜੇ ਟਰੱਕਰਸ ਆ ਵੱਖ-ਵੱਖ ਆ ਉਹ ਸ਼ਾਮਲ ਹੋਏ ਨੇ। ਇੱਕ ਕੈਨੇਡੀਅਨ ਟਰੱਕਰ ਨੂੰ ਟੋਰਾਂਟੋ ਦੇ ਵਿੱਚ ਜਿਹੜਾ ਉਹ ਅਰੈਸਟ ਕੀਤਾ ਗਿਆ ਸੀਗਾ। ਵਿੰਡਸਰ ontario ਤੋਂ ਡਿਟਰੋਇਟ ਵਾਲੇ ਪਾਸੇ ਨੂੰ ਉਹ ਕੋਕੇਨ ਲਈ ਜਾਂਦਾ ਸੀਗਾ $6 ਮਿਲੀਅਨ ਦੀ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਫੈਡਰਲ ਬਾਰਡਰ ਅਫੀਸ਼ੀਅਲ ਆ ਉਹਨਾਂ ਨੇ ਉਸ ਨੂੰ ਫੜ ਲਿਆ। ਜਤਿੰਦਰਪਾਲ ਸਿੰਘ ਇਸ ਦਾ ਜਿਹੜਾ ਆ ਇਹ ਅਧਿਕਾਰੀ ਨਾਮ ਜਿਹੜਾ ਉਹ ਦੱਸਦੇ ਨੇ। ਅੰਬੈਸਡਰ ਬ੍ਰਿਜ ਜਿਹੜਾ ਉੱਥੇ ਹੈਗਾ ਆ, ਇਹ ਪਿਛਲੇ ਸ਼ਨੀਚਰਵਾਰ ਨੂੰ ਜਿਹੜਾ ਇਸ ਨੂੰ ਫੜਿਆ ਗਿਆ ਸੀ। ਈਸਟ ਡਿਸਟ੍ਰਿਕਟ ਮਿਸ਼ੀਗਨ ਦੇ ਜਿਹੜੇ ਅਦਾਲਤੀ ਦਸਤਾਵੇਜ਼ ਆ ਉਹ ਇਸ ਦੇ ਵਿੱਚ ਦੱਸਦੇ ਨੇ। ਤਕਰੀਬਨ 120 ਕਿਲੋ ਜਿਹੜੀ ਕੋਕੇਨ ਆ ਉਹ ਜਿਹੜੀ ਇਸ ਦੇ ਕੋਲੋਂ ਜਿਹੜੀ ਉਹ ਫੜੀ ਗਈ ਸੀਗੀ। ਐਕਸਰੇ ਤੇ ਫਿਜ਼ੀਕਲ ਸਰਚ ਜਿਹੜੀ ਉਹ ਕਰਨ ਤੋਂ ਬਾਅਦ ਦੇ ਵਿੱਚ ਟਰੱਕ ਦੇ ਕੰਟੈਂਟ ਦੀ ਉਹ ਫੜੀ ਗਈ ਸੀਗੀ। ਤੇ ਇੱਕ ਰੀਸੈਂਟਲੀ ਹੁਣ ਇੱਕ ਹੋਰ ਕਿਸੇ ਨੇ ਚੰਨ ਚਾੜਿਆ ਆ, ਇੰਡੀਆਨਾ ਐਪਲਸ ਜਿਹੜੀ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ 8 ਸਤੰਬਰ ਨੂੰ ਜਿਹੜੇ ਆ ਹੁਣ ਜਿਹੜੀ ਉਹਨਾਂ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਆ। 57 ਸਾਲਾਂ ਦਾ ਇੱਕ ਤੇ ਇੱਕ 55 ਸਾਲਾਂ ਦਾ 57 ਸਾਲਾਂ ਦਾ ਗੁਰਿੰਦਰ ਤੇ 55 ਸਾਲਾਂ ਦਾ ਜਗਦੇਵ ਜਿਹੜਾ ਆ ਉਸ ਨੂੰ ਟਰੱਕ ਟ੍ਰੇਲਰ ਦੇ ਵਿੱਚੋਂ ਜਿਹੜਾ ਉਹ ਫੜਿਆ ਆ। ਉਹਨਾਂ ਦੇ ਕੋਲ $2.1 ਮਿਲੀਅਨ ਦੀ ਕੋਕੇਨ ਜਿਹੜੀ ਆ ਉਹ ਫੜੀ ਗਈ ਸੀ। ontario ਜਿਹੜਾ ਸੂਬਾ ਹੈਗਾ ਆ, ਉਧਰਲੇ ਪਾਸੇ ਪ੍ਰੋਵਿੰਸ ਹੈਗੀ ਆ ਕੈਨੇਡਾ ਦੀ, ਉਹਦੀਆਂ ਨੰਬਰ ਪਲੇਟ ਸੀਗੀਆਂ ਇਸ ਦੇ ਟਰੱਕ ਜਿਹੜਾ ਟ੍ਰੇਲਰ ਦੇ ਉੱਤੇ। ਟ੍ਰੈਫਿਕ ਵਾਇਲੇਸ਼ਨ ਉਸਨੇ ਕੀਤੀ ਸੀ, ਉਸ ਨੂੰ ਰੋਕਿਆ ਗਿਆ। ਤੇ ਉਹ ਤੋਂ ਬਾਅਦ ਦੇ ਵਿੱਚ ਜਦ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਪੁੱਛਤਾਛ ਕੀਤੀ ਡਰਾਈਵਰ ਤੇ ਪੈਸੇਂਜਰ ਦੀ, ਤੇ ਦੋਨਾਂ ਦੀ ਜਿਹੜੀ ਆ ਉਹ ਗੱਲ ਸੂਤ ਨਹੀਂ ਬੈਠੀ ਵੀ ਉਹਨਾਂ ਨੇ ਗਲਤ ਜਿਹੜੀ ਇਨਫੋਰਮੇਸ਼ਨ ਜਿਹੜੀ ਇੱਕ ਦੂਜੇ ਦੇ ਨਾਲ ਕੀਤੀ, ਇਨਕਨਸਿਸਟੈਂਟ ਸੀ। ਤੇ ਫਿਰ ਜਦੋਂ ਟਰੱਕ ਨੂੰ ਸਰਚ ਕੀਤਾ ਗਿਆ 88 ਕਿਲੋ ਕੋਕੇਨ ਦੇ ਵਿੱਚ ਜਿਹੜੀ ਉਹਦੇ ਵਿੱਚੋਂ ਨਿਕਲ ਆਈ। ਤੁਸੀਂ ਦੇਖੋ ਹਰਜੋਤ ਸਿੰਘ ਜੀ, ਜੇ ਇਹ ਟ੍ਰੈਫਿਕ ਵਾਇਲੇਸ਼ਨ ਨਾ ਕਰਦਾ ਇਹ ਤਾਂ ਨਿਕਲ ਗਈ ਸੀਗੀ, ਇਹ ਤਾਂ ਜਿਹੜੀ ਕੋਕੇਨ ਸਮਗਲ ਹੋ ਗਈ। ਤੁਸੀਂ ਇਹ ਦੇਖੋ ਵੀ ਜਿੰਨੇ ਵੀ ਅਧਿਕਾਰੀ ਆ ਉਹ ਮਸਾਂ ਹੀ ਥੋੜੀ ਜਿਹੀ ਕੁਛ ਪਰਸੈਂਟ ਹੀ ਜਿਹੜੀ ਸਮਗਲ ਹੋ ਰਹੀ ਉਹ ਉਸ ਨੂੰ ਜਿਹੜਾ ਫੜਨ ਦੇ ਵਿੱਚ ਕਾਮਯਾਬ ਹੁੰਦੇ ਆ। ਇਹ ਜਿਹੜੇ ਕੰਮ ਇੰਨੇ ਪੁੱਠੇ ਜਿਹੜੇ ਇਹਨਾਂ ਨੇ ਚਲਾਏ ਨੇ, ਮੌਤ ਦੇ ਤਸਕਰ ਨੇ, ਇਹ ਮੌਤਾਂ ਜਿਹੜੀਆਂ ਵੇਚ ਰਹੇ ਨੇ ਤੁਹਾਡੇ ਘਰਾਂ 'ਚ, ਤੁਹਾਡੇ ਘਰਾਂ ਦੇ ਬਾਹਰ, ਸਕੂਲਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਾਅਦ 'ਚ ਪਹੁੰਚਣੀਆਂ ਆ। ਜਿਹੜੀ ਲਾਲਾ ਇਸ ਟਾਈਮ ਪੰਜਾਬ ਦੇ ਵਿੱਚ ਆਪਾਂ ਦੁਹਾਈ ਪਾ ਰਹੇ ਆ, ਇਹ ਵੇਖਿਓ ਬਾਅਦ 'ਚ ਇੱਥੇ ਆਪਾਂ ਨੂੰ ਇੱਥੇ ਜਲੂਸ ਕੱਢਣੇ ਪੈਣੇ, ਇੱਥੇ ਮੁਜ਼ਾਹਰੇ ਕਰਨੇ ਪੈਣੇ ਆ ਵੀ ਉਹ ਭਾਈ ਸਰਕਾਰ ਨੇ ਆਹ ਕਰਤਾ ਉਹ ਕਰਤਾ। ਉੱਥੇ ਤਾਂ ਸਰਕਾਰ ਨੂੰ ਬੜਾ ਸੌਖਾ ਦੋਸ਼ ਦੇ ਦੂੰਗੇ, ਇੱਥੇ ਕਿਹਨੂੰ ਦੋਸ਼ ਦੇਣਾ ਹੈ ਤੁਸੀਂ ਵੀ ਹਨਾ ਵੀ ਇਹ ਹੁਣ ਸਰਕਾਰ ਉੱਥੇ ਤਾਂ ਚਲੋ ਸਰਕਾਰਾਂ ਦਾ ਪਹਿਲਾਂ ਹੀ ਆਵਾ ਉੱਤੇ, ਇੱਥੇ ਟਰਾਈ ਕਰਦੇ, ਉੱਥੇ ਤਾਂ ਟਰਾਈ ਵੀ ਜਿਹੜਾ ਨਹੀਂ ਕਰ ਰਹੇ। ਪਰ ਇੱਥੇ ਕੀ ਬਣੂਗਾ ਕੀ? ਇਹ ਤੁਹਾਡੇ ਆਪਣੇ ਜਿਹੜੇ ਬੱਚੇ ਆ ਇਸ ਟਾਈਮ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਇਹ ਆਉਣ ਜਾ ਰਹੀ ਆ। ਤੇ ਫਿਰ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਕੇ ਦੇਖਦੇ ਹੋ, ਫਿਰ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਸਖਤ ਕਾਨੂੰਨ ਦੇਖਦੇ ਹੋ, ਤੇ ਫਿਰ ਜਿਹੜਾ ਕੋਈ ਹੋਰ ਬੰਦਾ ਉਹ ਕਹਿੰਦਾ ਯਾਰ ਇਹ ਤਾਂ ਹਾਂ ਠੀਕ ਆ, ਕਾਨੂੰਨ ਤਾਂ ਠੀਕ ਆ, ਇਦਾਂ ਦੇ ਫਿਰ ਚਾਹੀਦੇ ਹੀ ਆ ਵੀ ਸਖਤੀ ਤਾਂ ਜਿਹੜੀ ਇਦਾਂ ਦੀ ਚਾਹੀਦੀ ਆ ਵੀ ਇਹ ਆ ਕੇ ਬਾਅਦ ਦੇ ਵਿੱਚ ਕੰਮ ਖਰਾਬ ਕਰਦੇ ਆ। ਇਹ 2-4 ਜਾਣਿਆਂ ਦੇ ਕਰਕੇ ਤੁਸੀਂ ਦੇਖੋ ਪੂਰੀ ਦੀ ਪੂਰੀ ਕੌਮ ਦਾ ਜਿਹੜਾ ਨਾਮ ਆ ਉਹ ਬਦਨਾਮ ਹੁੰਦਾ ਆ। ਤੇ ਆਬਵੀਅਸਲੀ ਫਿਰ ਹੁਣ ਜਿੰਨੇ ਵੀ ਟਰੱਕਰ ਆ ਜਿਨ੍ਹਾਂ ਦਾ ਲਾਸਟ ਨੇਮ ਸਿੰਘ ਆ ਜਾਂ ਜਿਹੜੇ ਸਿੱਖ ਦਿਸਦੇ ਹੋਣੇ ਆ, ਉਹਨਾਂ ਨੇ ਕਹਿਣਾ ਆ, ਜਿੰਨੇ ਵੀ ਫੈਡਰਲ ਆ ਉਹਨਾਂ ਨੇ ਕਹਿਣਾ ਇਹਨਾਂ ਦੀ ਥੋੜੀ ਜ਼ਿਆਦਾ ਜਾਂਚ ਕਰੋ ਭਾਈ, ਇਹ ਚੈੱਕ ਕਰੋ ਇਹਨਾਂ ਨੂੰ ਚੱਜ ਨਾਲ ਵੀ ਇਹ ਕੋਈ ਪੁੱਠਾ ਕੰਮ ਜਿਹੜਾ ਉਹ ਨਾ ਕਰ ਰਹੇ ਹੋਣ। ਸੋ ਪਤਾ ਨਹੀਂ ਕਿੱਦਾਂ ਇਹ ਤਾਂ ਜਿੰਨੇ ਵੀ ਆਪਣੇ ਟਰੱਕਿੰਗ ਇੰਡਸਟਰੀ 'ਚ ਇਨਵੋਲਵ ਹੈਗੇ ਸਾਰਿਆਂ ਨੂੰ ਕੁਛ ਨਾ ਕੁਛ ਇਹਦੇ ਤੇ ਵਰਕਆਊਟ ਕਰਨਾ ਪੈਣਾ, ਨਹੀਂ ਤਾਂ ਪੂਰੀ ਸਾਰਿਆਂ ਦਾ ਕੰਮ ਖਰਾਬ ਹੈ। ਪੂਰੇ ਦੇ ਪੂਰੇ ਜਿਹੜੀ ਪੰਜਾਬੀ ਟਰੱਕਿੰਗ ਇੰਡਸਟਰੀ ਆ ਉਹਦੇ ਤੇ ਕਾਲਾ ਧੱਬਾ ਲੱਗ ਰਿਹਾ ਹੈਗਾ, ਲੱਗਾ ਹੀ ਪਿਆ। ਆਪਾਂ ਦੇਖਦੇ ਹਰ ਮਹੀਨੇ ਫੜ ਹੁੰਦੇ, ਹਰ ਮਹੀਨੇ ਮੈਜੋਰਿਟੀ ਪੰਜਾਬੀ ਹੁੰਦੇ ਆ। ਫਿਰ ਆਪਾਂ ਰੌਲਾ ਪਾਉਂਦੇ ਆ ਵੀ ਉਹ ਭਾਈ ਉਹ ਜੀ ਸਾਡੀ ਇੰਸ਼ੋਰੈਂਸ ਆ ਉਹਨਾਂ ਨੇ ਬਹੁਤ ਵਧਾ ਦਿੱਤੀਆਂ, ਉਹ ਐਕਸੀਡੈਂਟਾਂ ਦੇ ਕਰਕੇ
ਕਰਕੇ ਜਿਹੜਾ ਉਹਦੇ ਵਿੱਚ ਆਪਣਿਆਂ ਦਾ ਜਿਹੜਾ ਨਾਮ ਜ਼ਿਆਦਾ ਆਉਂਦਾ ਆ, ਤੇ ਫਿਰ ਆਪਣਿਆਂ ਦੀ ਕਹਿਣਾ ਵੀ ਉਹ ਯਾਰ ਉਹ ਮੈਨੂੰ ਉਹਨਾਂ ਨੇ ਹਰਾਸ ਕੀਤਾ, ਮੇਰੇ ਨਾਲ ਡਿਸਕ੍ਰਿਮੀਨੇਸ਼ਨ ਜਿਹੜੀ ਉਹ ਕੀਤੀ ਆ, ਉਹ ਇਹ ਚੀਜ਼ਾਂ ਨੂੰ ਦੇਖ ਕੇ ਆ ਤੁਹਾਡੇ ਨੂੰ ਜਿਹੜੀ ਜ਼ਿਆਦੀ ਸ਼ੱਕ ਦੀ ਨਜ਼ਰ ਦੇ ਨਾਲ ਜਿੱਦਾਂ ਉਹ ਦੇਖਦੇ ਆ। ਤੇ ਫਿਰ ਭਾਈ ਇਹ ਤੁਹਾਨੂੰ ਐਜ਼ ਏ ਕਮਿਊਨਿਟੀ, ਐਜ਼ ਏ ਟਰੱਕਿੰਗ ਕਮਿਊਨਿਟੀ, ਇਹਦੇ ਵਿੱਚ ਤੁਹਾਨੂੰ ਇੱਕ ਏਕਾ ਕਰਕੇ ਅਜਿਹੇ ਲੋਕਾਂ ਨੂੰ ਜਿਹੜਾ ਆ ਪਰਦਾਫਾਸ਼ ਤੁਹਾਨੂੰ ਜਿਹੜਾ ਕਰਨਾ ਪਊਗਾ। ਤੁਹਾਨੂੰ ਕਿਸੇ ਦੇ ਉੱਤੇ ਜਿਹੜਾ ਉਹ ਸ਼ੱਕ ਲੱਗਦਾ ਆ, ਕੋਈ ਇਦਾਂ ਦੀ ਚੀਜ਼ ਲੱਗਦੀ ਆ, ਭਾਈ ਤੁਰੰਤ ਅਧਿਕਾਰੀਆਂ ਦੇ ਨਾਲ ਜਿਹੜਾ ਤੁਸੀਂ ਉਹਨਾਂ ਨੂੰ ਦੱਸੋ ਬਾਅਦ ਦੇ ਵਿੱਚ, ਕਿਉਂਕਿ ਇਹ ਇੱਕ ਹਿਸਾਬ ਦੇ ਨਾਲ ਤੁਹਾਡੀ ਸਾਰਿਆਂ ਦੀ ਰੋਜੀ ਰੋਟੀ ਦੇ ਉੱਤੇ ਲੱਤ ਵੱਜਣ ਵਾਲੀ ਗੱਲ ਆ ਵੀ ਕੱਲ ਨੂੰ ਪਤਾ ਨਹੀਂ ਇਹਦੇ ਕਰਕੇ ਇਹ ਕੀ ਜਿਹੜਾ ਆ ਉਹ ਇੱਕ ਕੋਈ ਹੋਰ ਸਖਤ ਫੈਸਲਾ ਜਿਹੜਾ ਉਹ ਨਾ ਲੈ ਲੈਣ। ਫਿਰ ਆਪਾਂ ਦੇਖਾਂਗੇ ਤਾਂ ਠਾਂ ਵੀ ਆਪਣੇ ਨਾਲ ਬਣਿਆ ਕੀ ਆ। ਹੁਣ ਜਿਹੜਾ ਆ ਉੱਥੇ ਕਿਊਬੈਕ ਦੇ ਵਿੱਚ ਆਪਾਂ ਦੇਖਦੇ ਹੀ ਆ ਵੀ ਕਿੱਦਾਂ ਸਿੱਖਾਂ ਦੇ ਨਾਲ ਕਿ ਸਾਰੀਆਂ ਵੀ ਉੱਥੇ ਜਿਹੜੀਆਂ ਧਾਰਮਿਕ ਜਿਹੜੀਆਂ ਉਹਨਾਂ ਦੇ ਨਾਲ ਧੱਕਾ ਕਿੰਨਾ ਆ ਵੀ ਉੱਥੇ ਨਾ ਕੋਈ ਉੱਥੇ ਬੁਰਕਾ ਪਾ ਸਕਦੀਆਂ, ਨਾ ਕਹਿੰਦੇ ਵੀ ਉਹ ਤੁਸੀਂ ਜਿਹੜੇ ਜਿਨ੍ਹਾਂ ਨੇ ਸਰਕਾਰੀ ਥਾਵਾਂ ਤੇ ਕੰਮ ਕਰਨਾ ਉਹਨਾਂ ਉਹ ਪੱਗ ਬੰਨ੍ਹ ਸਕਦੇ ਆ, ਵੀ ਇਹ ਤਾਂ ਸ਼ਰੇਆਮ ਉੱਥੇ ਧੱਕਾ ਆ। ਫਿਰ ਉਹ ਇਹਨਾਂ ਦੇ ਕਾਨੂੰਨ ਜਿਹੜੇ ਉਹ ਬਣਾ ਦਿੰਦੇ ਆ। ਜੀ ਸੋ ਇਹ ਬਿਲਕੁਲ ਬਹੁਤ ਜ਼ਿਆਦਾ ਇਹ ਬਹੁਤ ਸੀਰੀਅਸ ਮੁੱਦਾ ਹੈਗਾ ਆ। ਇਹ ਆਪਣੀ ਕਮਿਊਨਿਟੀ ਨੂੰ ਰਲ ਕੇ ਇਹਦੇ ਤੇ ਕੁਛ ਨਾ ਕੁਛ ਵਰਕਆਊਟ ਕਰਨਾ ਚਾਹੀਦਾ ਹੈਗਾ, ਵੀ ਨਹੀਂ ਤਾਂ ਬਹੁਤ ਇਹ ਬਦਨਾਮੀ ਹੋਣੀ ਆ। ਪਿੱਛੇ ਜਿਹੇ ਇੱਕ ਫ੍ਰਿਜਨੋ ਤੋਂ ਵੀ ਇੱਦਾਂ ਇੱਕ ਜੋੜਾ ਫੜਿਆ ਗਿਆ ਸੀ, ਮੁੜ ਕੇ ਉਸ ਜਿਹੜੇ ਜੋੜੇ ਦੇ ਪਿੰਡੂ ਸੀ ਜਿੰਨੇ ਵੀ, ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦਾ ਬਾਈਕਾਟ ਕਰਨਾ ਆ, ਕਿਸੇ ਨੇ ਇਹਨਾਂ ਨਾਲ ਕੋਈ ਰਿਲੇਸ਼ਨ ਨਹੀਂ ਰੱਖਣਾ। ਸੋ ਇੱਦਾਂ ਦੇ ਜਿਹੜੇ ਕੰਮ ਕਰਨੇ ਚਾਹੀਦੇ, ਨਹੀਂ ਤਾਂ ਪੂਰੀ ਦੀ ਪੂਰੀ ਬਦਨਾਮੀ ਹੁੰਦੀ ਆ। ਤੇ ਹੁਣ ਸਾਡਾ ਸਮਾਂ ਵੀ ਰਾਜਕਰਮਵੀਰ ਸਿੰਘ ਜੀ ਸਮਾਪਤ ਹੋਣ ਵਾਲਾ, ਪਰ ਅੱਜ ਅਸੀਂ ਫ੍ਰਿਜਨੋ ਆਏ ਹਾਂ ਤੇ ਫ੍ਰਿਜਨੋ ਇੱਕ ਸਪੈਸ਼ਲ ਪ੍ਰੋਗਰਾਮ ਹੈਗਾ ਜੀ। ਬਿਲਕੁਲ, ਅੱਜ ਬਾਲ ਕਵੀ ਦਰਬਾਰ ਪੰਜਾਬੀ ਰੇਡੀਓ USA ਦੇ ਫ੍ਰਿਜਨੋ ਦਾ ਜਿਹੜਾ ਸਟੂਡੀਓ ਹੈਗਾ ਆ, ਉਸ ਦੇ ਕੰਪਲੈਕਸ ਦੇ ਵਿੱਚ ਜਿਹੜਾ ਪੰਜਾਬੀ ਕਲਚਰਲ ਸੈਂਟਰ ਦਾ ਮੁੱਖ ਹਾਲ ਆ, ਉੱਥੇ ਜਿਹੜਾ ਉਹ ਹੋਣ ਜਾ ਰਿਹਾ ਆ। ਐਡਰੈਸ ਜਿਹੜਾ ਇੱਥੇ ਦਾ ਹੈਗਾ ਆ 2125 ਨਾਰਥ ਬਾਰਟਨ ਐਵਨਿਊ, B ਐਜ਼ ਇਨ ਬॉय, ਬਾਰਟਨ ਐਵਨਿਊ ਦੇ ਉੱਤੇ ਹੈਗਾ 2125 ਐਡਰੈਸ ਆ। ਤੇ ਇੱਥੇ ਜਿਹੜਾ ਦੁਪਹਿਰੇ 3 ਤੋਂ ਜਿਹੜਾ ਆ ਸ਼ਾਮ 5 ਵਜੇ ਤੱਕ ਇਹ ਜਿਹੜਾ ਪ੍ਰੋਗਰਾਮ ਆ ਉਹ ਲਿਖਿਆ ਗਿਆ, ਜਿਸ ਦੇ ਵਿੱਚ 6 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਜਿਹੜੇ ਬੱਚੇ ਤੇ ਨੌਜਵਾਨ ਜਿਹੜੇ ਉਹ ਹਿੱਸਾ ਲੈਣਗੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਰਪਿਤ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਉਹ ਬੱਚੇ ਆਪਣੀਆਂ ਰਚਨਾਵਾਂ, ਕਵਿਤਾਵਾਂ, ਕੋਈ ਧਾਰਮਿਕ ਗੀਤ ਜਿਹੜੇ ਆ ਉਹ ਆਪਣੇ ਸਾਰਿਆਂ ਦੇ ਨਾਲ ਜਿਹੜੇ ਉਹ ਸਾਂਝੇ ਕਰਨਗੇ। ਸਾਡੇ ਵੱਲੋਂ ਟਰਾਈ ਰਹੇਗੀ ਵੀ ਇਸ ਨੂੰ ਜਿਹੜਾ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਬੱਚਿਆਂ ਵਾਲਾ ਪ੍ਰੋਗਰਾਮ ਆ, ਉਸ ਦੇ ਦੌਰਾਨ ਤੁਹਾਡੇ ਨਾਲ ਵੀ ਜਿਹੜਾ ਸਾਰਿਆਂ ਦੇ ਜਿਹੜਾ ਸਨਮੁਖ ਸਾਂਝਿਆਂ ਜਿਹੜਾ ਉਹ ਕੀਤਾ ਜਾ ਸਕੇ। ਸੋ ਜ਼ਰੂਰ ਤੁਸੀਂ ਜਿਹੜਾ ਜੁੜਿਓ। ਬਾਕੀ ਫੇਸਬੁੱਕ ਦੇ ਉੱਤੇ ਵੀ ਜਿਹੜਾ ਲਾਈਵ ਇਸ ਨੂੰ ਜਿਹੜਾ ਉਹ ਪੇਸ਼ ਕੀਤਾ ਜਾਊਗਾ, ਸੋ ਉਸ ਦੇ ਜ਼ਰੀਏ ਵੀ ਤੁਸੀਂ ਜਿਹੜਾ ਉੱਥੇ ਜੁੜ ਸਕਦੇ ਹੋ। ਸੋ ਬਿਲਕੁਲ ਆਪ ਵੀ ਜ਼ਰੂਰ ਆਓ, ਕਿਉਂਕਿ ਸਾਡਾ ਪਾਰਕ ਵੀ ਦੇਖੋ ਬਹੁਤ ਵਧੀਆ ਪਾਰਕ ਹੈਗਾ ਆ। ਆਪਾਂ ਇੱਥੇ ਸਾਡੇ ਹੋਸਟ ਵੀ ਆਏ ਹੋ ਆ, ਉਹਨਾਂ ਨੂੰ ਵੀ ਜ਼ਰੂਰ ਮਿਲਿਓ। ਜਿਨ੍ਹਾਂ ਬੱਚਿਆਂ ਨੇ ਆਉਣਾ ਹੀ ਆ, ਚਾਹ ਪਾਣੀ ਛਕਿਓ, ਚਾਹ ਪਾਣੀ ਦਾ ਪ੍ਰਬੰਧ ਹੈਗਾ ਜੀ। ਬਿਲਕੁਲ, ਸੋ ਜ਼ਰੂਰ ਹੁਮ ਆ ਕੇ ਪਹੁੰਚੋ, ਬੱਚਿਆਂ ਨੂੰ ਉਤਸ਼ਾਹਿਤ ਕਰੋ, ਉਹਨਾਂ ਦਾ ਹੌਸਲਾ ਵਧਾਓ, ਚੰਗੇ ਵਾਲੇ ਪਾਸੇ ਨੂੰ ਜਿਹੜਾ ਉਹ ਲੱਗੇ ਆ। ਇਹੀ ਨਹੀਂ ਇਕੱਲਾ ਵੀ ਪੰਜਾਬੀ 'ਚ ਨਹੀਂ, ਜੇ ਕਿਸੇ ਨੇ ਇੰਗਲਿਸ਼ ਦੇ ਵਿੱਚ ਵੀ ਕੋਈ ਕਵਿਤਾ ਆਪਣੀ ਪੋਇਮ ਗੁਰੂ ਨਾਨਕ ਦੇਵ ਜੀ ਦੇ ਉੱਤੇ ਕੋਈ ਲਿਖੀ ਆ, ਕੋਈ ਲਿਖ ਸਕਦਾ ਹੈ, ਉਹ ਵੀ ਜਿਹੜਾ ਕੋਈ ਹਿੰਦੀ ਦੇ ਵਿੱਚ, ਕੋਈ ਇਸ ਦੇ ਵਿੱਚ ਹੈ ਨਹੀਂ, ਹਰ ਇੱਕ ਜਾਣਾ ਖੋਲ੍ਹ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਿਫਤ ਸਲਾਹ ਦੇ ਵਿੱਚ ਕੋਈ ਵੀ ਜਿਹੜੀ ਉਹਨਾਂ ਦੀ ਰਚਨਾ ਆ, ਕੋਈ ਉਹ ਜਿਹੜੀ ਕਵਿਤਾ ਕਿਸੇ ਨੇ ਲਿਖੀ ਆ, ਜਾਂ ਜਿੱਦਾਂ ਕਿਹਾ ਵੀ ਕੋਈ ਵੀ ਉਹਨਾਂ ਦੀ ਆਪਣੀ ਰਚਨਾ ਆ, ਜਾਂ ਸਪੋਕਨ ਵਰਡ ਆ, ਜਾਂ ਕੋਈ ਗੀਤ ਵੀ ਜਿਹੜੇ ਚੱਲਦੇ ਵੀ ਆ, ਉਹਨਾਂ ਦੇ ਵਿੱਚੋਂ ਵੀ ਜੇ ਤੁਸੀਂ ਕੋਈ ਸੁਣਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਜਿਹੜਾ ਉਹ ਆਓ। ਤੇ ਇੱਥੇ ਜਿਹੜਾ ਉਹ ਤੁਸੀਂ ਆ ਕੇ, ਜੇ ਕਿਸੇ ਨੂੰ ਅਜੇ ਵੀ ਲੱਗਦਾ ਵੀ ਉਹਨਾਂ ਦਾ ਬੱਚਾ ਇਸ ਦੇ ਵਿੱਚ ਭਾਗ ਲੈ ਸਕਦਾ ਹੈ, ਲੈਣਾ ਚਾਹੁੰਦਾ ਆ, ਤਾਂ ਤੁਸੀਂ ਅੱਜ ਵੀ ਜਿਹੜਾ ਕਾਲ ਜਿਹੜੀ ਡੈਫੀਨਿਟਲੀ ਕਰ ਸਕਦੇ ਹੋ। 408 722 7698 4087227698 ਤੇ ਦੱਸਦੇ ਜਾਈਏ। ਇਹ ਜਿਹੜਾ ਪ੍ਰੋਗਰਾਮ ਦੁਪਹਿਰ 3 ਤੋਂ 5 ਵਜੇ ਦੇ ਦਰਮਿਆਨ ਜਿਹੜਾ ਉਹ ਹੋਵੇਗਾ। ਪੰਜਾਬੀ ਰੇਡੀਓ USA ਪੰਜਾਬੀ ਕਲਚਰਲ ਸੈਂਟਰ ਦਾ ਜਿਹੜਾ ਕੰਪਲੈਕਸ ਹੈਗਾ ਆ 2125 2125 ਨਾਰਥ ਬਾਰਟਨ ਐਵਨਿਊ, B ਐਜ਼ ਇਨ ਬॉय ਐਵਨਿਊ, ਫ੍ਰੈਜ਼ਨੋ ਦੇ ਵਿੱਚ ਜਿਹੜਾ ਹੋਣਾ 3 ਤੋਂ 5 ਵਜੇ ਤੱਕ। ਸੋ ਸਾਨੂੰ ਸਾਰਿਆਂ ਨੂੰ ਜਿਹੜੀ ਆ ਉਹ ਸਾਨੂੰ ਸਾਰਿਆਂ ਨੂੰ ਉਡੀਕ ਰਹੂਗੀ ਤੁਹਾਡੇ ਸਾਰਿਆਂ ਦੀ। ਸੋ ਜ਼ਰੂਰ ਹੁਮਾ ਕੇ ਜਿਹੜਾ ਤੁਸੀਂ ਆਪਣੇ ਬੱਚਿਆਂ ਸਮੇਤ ਖੁਦ ਵੀ ਜਿਹੜਾ ਆ ਕੇ ਪਹੁੰਚੋ ਤੇ ਇਹਨਾਂ ਬੱਚਿਆਂ ਦੀ ਜਿਹੜੀ ਹੌਸਲਾ ਅਫਜ਼ਾਈ ਜਿਹੜੀ ਕਰੋ ਜੀ। ਸੋ ਬਿਲਕੁਲ ਇਹ ਐਗਜ਼ੈਕਟਲੀ 3 ਵਜੇ ਸ਼ੁਰੂ ਹੋਣਾ, ਕਿਉਂਕਿ ਆਪਾਂ 3 ਤੋਂ 4 ਰੇਡੀਓ ਤੇ ਲਾਈਵ ਵੀ ਕਰਨਾ। ਉਸ ਟਾਈਮ ਦੇ ਉੱਤੇ ਝਿਲਮਲ ਧਾਰੇ ਜਿਹੜਾ ਪ੍ਰੋਗਰਾਮ ਆਉਂਦਾ ਹੁੰਦਾ ਸੀ। ਇੱਕ ਵਾਰੀ ਫੇਰ ਜਾਂਦੇ ਜਾਂਦੇ ਦੱਸਦੇ ਜਾਈਏ, ਜਿਹੜਾ ਸਾਡਾ ਇਹ ਪ੍ਰੋਗਰਾਮ ਕਰਨ ਦਾ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਹੈ,
ਜਿੰਨੀਆਂ ਨਿਊਜ਼ ਆ ਉਹ ਜਿੰਨੀ ਕੁ ਸਾਡੀ ਸਮਝ ਮੁਤਾਬਕ ਹੁੰਦੀਆਂ ਉਹ ਸਾਂਝੀਆਂ ਕਰਦੇ ਆ। ਆਪਾਂ ਪੰਜਾਬੀ ਰੇਡੀਓ USA ਦੀ ਟੀਮ ਦਾ ਇੱਕ ਵੀ ਮੈਂਬਰ ਨਹੀਂ ਚਾਹੁੰਦਾ ਵੀ ਸਾਡਾ ਭੈਣ ਭਰਾ ਕਿਸੇ ਤਰ੍ਹਾਂ ਇੱਥੋਂ ਡਿਪੋਰਟ ਹੋਵੇ ਜਾਂ ਉਹ ਜੇਲ੍ਹ 'ਚ ਜਾਵੇ। ਸਾਨੂੰ ਪਤਾ ਵੀ ਪੰਜਾਬ 'ਚ ਕਿੰਨੇ ਬੁਰੇ ਹਾਲ ਆ, ਕਿੰਨੇ ਲੱਖਾਂ ਰੁਪਈਏ ਲਾ ਕੇ ਤੁਸੀਂ ਇੱਥੇ ਪਹੁੰਚਦੇ ਆ ਤੇ ਐਨ ਸਹੀ ਤਰੀਕੇ ਦੇ ਨਾਲ ਤੁਹਾਡਾ ਇਮੀਗ੍ਰੇਸ਼ਨ ਕੰਮ ਇੱਥੇ ਸੈੱਟ ਹੋ ਜਾਏ। ਸੋ ਇਸੇ ਕਰਕੇ ਆਪਾਂ ਸਾਰਿਆਂ ਨੂੰ ਇਨਫੋਰਮ ਕਰਦੇ ਆ ਵੀ ਪਲੀਜ਼ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰਿਓ ਜਿਹਦੇ ਨਾਲ ਜਿਹੜਾ ਤੁਹਾਡਾ ਨੁਕਸਾਨ ਹੋਵੇ। ਜੀ ਬਿਲਕੁਲ, ਇਹ ਇਮੀਗ੍ਰੇਸ਼ਨ ਤੱਕ ਨਹੀਂ, ਇਹ ਦੇਖਿਓ ਹੌਲੀ ਹੌਲੀ ਹਰਜੋਤ ਸਿੰਘ ਜੀ ਜਿਸ ਤਰੀਕੇ ਨਾਲ ਸਖਤੀ ਆ ਇਹ ਹੋਰ ਥਾਵਾਂ ਵੱਲ ਨੂੰ ਵੀ ਵਧਣੀ ਆ। ਖਾਸ ਕਰਕੇ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਵਾਲੇ ਆ, ਟਿਕਟੌਕ ਤੇ ਜਿੰਨੀਆਂ ਵੀਡੀਓਜ਼ ਚੜ ਰਹੀਆਂ ਨਾ ਫੇਸਬੁੱਕਾਂ ਦੇ ਉੱਤੇ ਚੱਲਦਿਆਂ ਦੀ ਚਲਾਉਂਦਿਆਂ ਦੀ ਕੋਈ ਉਤੋਂ ਪਰੇ ਹੋ ਕੇ ਜਿਹੜਾ ਕਰ ਰਿਹਾ, ਇਹ ਹੌਲੀ ਹੌਲੀ ਦੇਖਿਓ ਇਸ ਪਾਸੇ ਵੱਲ ਨੂੰ ਵੀ ਕਾਨੂੰਨ ਚਾਹੀਦਾ, ਉਹ ਤਾਂ ਬਹੁਤ ਜ਼ਰੂਰੀ ਚਾਹੀਦਾ ਆ। ਜਿਸ ਤਰੀਕੇ ਦੇ ਨਾਲ ਰਿਸਕ ਆ ਹਰਜੋਤ ਸਿੰਘ ਜੀ, ਕੱਲ ਜਦੋਂ ਆਪਾਂ ਆ ਰਹੇ ਸੀ ਤੇ ਚਲੋ ਜਾਂਦੇ ਜਾਂਦੇ ਹੁਣ ਮੈਂ ਗੱਲ ਸ਼ੇਅਰ ਕਰਨਾ ਚਾਹੁੰਦਾ ਵੀ ਇੱਕ ਜਿਹੜੀ ਬੀਬੀ ਉਹ ਗੱਡੀ ਚਲਾਈ ਜਾਂਦੀ ਸੀਗੀ, ਨਾਲ ਉਹਨੇ ਸਟੀਅਰਿੰਗ ਵੀਲ ਦੇ ਉੱਤੇ ਮੋਹਰੇ ਜਿਹੜਾ ਉਹ ਨਾਲ ਲਾਇਆ ਸੀਗਾ, ਕੋਈ ਮੂਵੀ ਦੇਖੀ ਜਾਂਦੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ। ਉਹ ਕਿੰਨੀ ਖਤਰਨਾਕ ਚੀਜ਼ ਆ। ਅਜੇ ਰਾਤ ਦਾ ਵੇਲਾ ਆ, ਵੀ ਕੁਝ ਹੋ ਜੇ, ਕੁਝ ਸਾਹਮਣੇ ਆ ਜੇ, ਕੁਝ ਪਤਾ ਨਾ ਲੱਗੇ ਕਿ ਅਚਾਨਕ ਬ੍ਰੇਕ ਮਾਰਨੀ ਪੈ ਜੇ, ਕੀ ਬਣੂਗਾ। ਜੇ ਇਹ ਜਿਹੜੇ ਆ ਡਰਾਈਵਰ ਆ ਬਹੁਤ ਜ਼ਿਆਦਾ ਖਤਰਾ ਜਿਹੜਾ ਆ ਉਹ ਲੈ ਕੇ ਚੱਲਦੇ। ਉਹ ਇੱਕ ਤਾਂ ਉਹਨਾਂ ਨੂੰ ਆਪਣੀ ਜਾਨ ਦੀ ਤਾਂ ਪਰਵਾਹ ਹੈ ਹੀ ਨਹੀਂ, ਬਾਕੀਆਂ ਦੇ ਲੋਕਾਂ ਦੇ ਪਰਿਵਾਰਾਂ ਦੀ ਜਿਹੜੀ ਜਾਨ ਆ ਉਹਨਾਂ ਦੀ ਵੀ ਜੀਆਂ ਦੀ ਜਿਹੜੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਸਿਰਫ ਆਪਣਾ ਇੱਕ ਕੁਛ ਚਿਰ ਦੇ ਲਈ, ਕੁਛ ਮਿੰਟਾਂ ਦੇ ਲਈ ਜਿਹੜੇ ਆਪਣੀ ਐਂਟਰਟੇਨਮੈਂਟ ਦੇ ਲਈ ਲੋਕਾਂ ਦੇ ਘਰ ਜਿਹੜੇ ਉਹ ਤਬਾਹ ਕਰ ਜਾਂਦੇ ਨੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਵੱਧ ਤੋਂ ਵੱਧ ਜਿਹੜੀ ਸਖਤੀ ਆ ਉਹ ਚਾਹੀਦੀ ਆ। ਸੋ ਸੋਸ਼ਲ ਮੀਡੀਆ ਦੀ ਰਾਜਕਨਵੀਰ ਸਿੰਘ ਜੀ ਮੈਂ ਗੱਲ ਕਰਦਾ ਵੀ ਕੱਲਾ ਫੇਸਬੁੱਕ YouTube ਨਹੀਂ ਹੈਗਾ, ਉਹ ਮੈਂ ਉਹ 'ਚ ਦੇਖਿਆ ਸੀ ਮਾਈ ਸਪੇਸ ਵੀ ਸੀ। ਈਵਨ ਦੋ ਮਾਈ ਸਪੇਸ ਹੁਣ ਅੱਜ ਕੱਲ੍ਹ ਕੋਈ ਯੂਜ਼ ਨਹੀਂ ਕਰਦਾ ਕਿਉਂਕਿ ਉਹਨੇ ਪਿਛਲੇ 5 ਸਾਲਾਂ ਦਾ ਦੇਖਣਾ। ਟਿਕਟੌਕ ਦੀ ਤੁਸੀਂ ਗੱਲ ਕਰਦੇ ਆ, ਇਹ ਵੀ ਸੋਸ਼ਲ ਮੀਡੀਆ 'ਚ ਆਉਂਦਾ ਹੈ। ਸੋ ਇਹ ਸਾਰੇ ਜਿੰਨੇ ਮਾਧਿਅਮ ਸੋਸ਼ਲ ਮੀਡੀਆ 'ਚ ਆਉਂਦੇ ਆ, WhatsApp ਇਹ ਉਹ ਬੜਾ ਕੁਛ, Instagram ਜੋ ਵੀ ਟਿਕਟੌਕ ਹੋਰ ਪਤਾ ਨਹੀਂ ਕਈ ਕੁਛ ਜਿਹੜਾ ਉਹਦੇ ਵਿੱਚ ਆਉਂਦਾ ਆ। ਇਹ ਜਦੋਂ ਇਨਫੋਰਮੇਸ਼ਨ ਉਹਨਾਂ ਨੇ ਪੁੱਛੀ ਐਪਲੀਕੇਸ਼ਨਾਂ ਦੇ ਉੱਤੇ, ਫਿਰ ਜਦੋਂ ਦੱਸਣੀ ਪਈ ਨਾ ਫਿਰ ਪਤਾ ਲੱਗਣਾ ਵੀ ਉੱਥੇ ਬਣ ਕੀ ਰਿਹਾ। ਤੇ ਹੁਣ ਹਰਜੋਤ ਸਿੰਘ ਜੀ ਜਾਚਲੀ ਨੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ, ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਇਹ ਜਦੋਂ ਇਨਫੋਰਮੇਸ਼ਨ ਉਹਨਾਂ ਨੇ ਪੁੱਛੀ ਐਪਲੀਕੇਸ਼ਨ